ਬਈ ਨਾ ਦੁੱਧ ਪੀਣ, ਉਹ ਕਹਿੰਦਾ ਪਿੱਛੇ ਪਿੱਛੇ ਜਾ ਪੀਜੇਗਾ ਡਰਨ ਦਿਆ ਡਰਨ ਦਿਆ। ਇਹਨਾਂ ਦੀ ਵਿਆਹ ਦੀ ਰਸਮ ਹੋਈ, ਸਾਲੀਆਂ ਦੁੱਧ ਦਾ ਗਲਾਸ ਫੜ ਕੇ ਕਰੀਆਂ ਛੀਓ ਛੀਓ ਛੀਓ। ਉਸਤਾਦ ਜੀ ਤੁਸੀਂ ਗੂਗਲ ਮੈਪ ਤੇ ਮਕੂਣਾ ਲਿਖੋ ਤਾਂ ਮਾਈਨ ਜਿਹੜੀ ਲੋਕੇਸ਼ਨ ਦੱਸੋ ਕਿ ਭਰਾਵਾ ਉਧਰ ਜਾਈ ਮੈਂ ਖੁਦਾ ਦਾ ਵਾਸਤਾ ਉਧਰ ਜਾਈ ਮੈਂ ਭਰਾਵਾ ਉਧਰ ਜਾਈ ਮੈਂ ਤੇਰੀ ਫੇਰ। लेकिन जिन्नी देर तू सीनियर की इज्जत नहीं करेगा उन्नी देर बेटा तेरा कख नहीं। ਕਿਹੜਾ ਕਮਰਾ ਵੇਖ ਕੇ ਆਇਆ ਉੱਤੇ? ਤੂੰ ਕਿਹੜਾ ਵੇਖਿਆ? ਉੱਤੇ ਕਮਰਾ ਹੀ ਕੋਈ ਨਹੀਂ ਹੈਗਾ ਉਸਤਾਦ ਜੀ, ਐਵੇਂ ਝੂਠ ਬੋਲਣ ਡਿਆ। बिठा लो ताजी से। अस्सलाम वालेकुम नाज़रीन, टी टाइम में खुश आमदीद। ओ यार तू तो अल्लाह माफी दे पिंडा लकोए दा अगे हो के। लो जी नाज़रीन, 3 घंटे 2 घंटे हो गए बारिश रोकन ਦੇ ਚੱਕਰ ਦੇ ਵਿੱਚ ਅਸੀਂ ਵੇਟ ਕਰ ਰਹੇ ਸਾਂ ਬਾਰਿਸ਼ ਰੁਕੇ, ਟੀ ਟਾਈਮ ਕਰੀਏ। ਬੱਤੀ ਵੀ ਗਈ ਆ, ਬਾਰਿਸ਼ ਵੀ ਨਹੀਂ ਰੁਕੀ। ਅਸੀਂ 2 ਗਾਣੇ ਪਰਫਾਰਮ ਕਰ ਲਏ ਆ, ਠੀਕ ਹੈ ਜੀ। ਉਹ ਵੀ ਗਾਣੇ ਇਸੇ ਸ਼ੋਅ ਦੇ ਵਿੱਚ ਤੁਸੀਂ ਵੇਖੋਗੇ, ਠੀਕ ਹੈ ਜੀ। ਔਰ ਜਨਾਬ ਉਸ ਤੋਂ ਬਾਅਦ ਇੱਥੇ ਖਲੋ ਕੇ ਟੀ ਟਾਈਮ ਹੁਣ ਕੀ ਕਰੀਏ? ਹੁਣ ਮੈਂ ਜੇ ਕਹਿੰਦੇ ਹੋ ਤੇ ਨਹੀਂ ਨਹੀਂ ਉਸਤਾਦ ਜੀ ਹੈ ਹਲੇ ਖਤਰਾ। आप इधर मेरे पास ही रहे। हाँ ठीक है, हल्की जी उस्ताद। हाँ चलो जी मिठा साहब, जी भीगी भीगी जुगते ਠੰਡ ਵੀ ਨਹੀਂ ਜੀ, ਠੰਡ ਹੀ ਬਹੁਤ ਲੱਗਣੀ। ਜੋੜ ਕੰਮ ਕਰਨਾ ਛੱਡ ਕੇ ਉਸਤਾਦ ਜੀ। ਤਿਆਰੀ ਸ਼ੁਰੂ ਕਰਤਾ। ਅੱਗੇ ਆ ਜਾ, ਤੈਨੂੰ ਬਾਲਾਂ ਤੇ ਮਾਰਨ ਨਏ ਆ। ਉਹ ਸਾਡੇ ਤੇ ਵੀ ਵੀ ਲਿਸਟ ਆਉਣੀ ਉਹ। ਉਹਨੇ ਦਾ ਇਹ ਦੇਖੋ ਨਾਜ਼ਰੀਨ, ਇਹ ਸਾਡੀ ਲਾਈਟ ਸੀ ਜਿਹੜੀ ਮੈਂ ਲੈ ਕੇ ਆਇਆ ਸੀ, ਠੀਕ ਹੈ। ਇਹਦਾ ਦੇਖ ਲਓ ਨੰਬਰ ਇਹਦਾ ਦੇਖ ਲਓ, ਫਿਰ ਦੋਸਤ ਨੂੰ ਬਾਹਰ ਕਹਿ ਦੇਣਾ ਉਹ ਲਏਗਾ। ਤੇ ਓਏ ਇਹਨੂੰ ਜਾਲੋ ਤਾਂ ਸਹੀ। आ जल गई आ। ਇਹ ਹੋ ਰਹੀ ਨਹੀਂ ਟਕ 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 ਟਕ, ਉਹ ਨਿਜ਼ਾਮ ਹੋ ਰਿਹਾ। ਡਿਸਕੋ ਟੈਪ, ਇਹਨੂੰ ਡਿਸਕੋ ਤੋਂ ਖਤਮ ਕਰਦੇ ਆ। ਫਲੈਸ਼ ਲਾਈਟ ਇਹਨੂੰ ਲੈ ਕੇ ਉਹਨੇ ਇੱਧਰ ਐਰਰ ਮੋਡ ਤੇ ਹਾਂ ਇੰਟੈਂਸਿਟੀ ਘਟਾਓ। ਇੰਟੈਂਸਿਟੀ ਕਹਿੰਦੇ ਘਟਾਓ। डिस्प्रिन घटा लो। ਇਹ ਦੇਖਣਾ ਆਹਾ ਇਹਦੀ ਮੈਂਟੈਲਿਟੀ 335 ਕਰ ਲਓ ਨਾ, ਤੇ ਡੀਗ੍ਰੇਡ ਉਹਦਾ ਉਹ ਰਹਿਣ ਦਿਓ ਮਾਈਗ੍ਰੇਨ 415। ਆਪਣਾ ਜ਼ਿਕਰ ਲਾਜ਼ਮੀ ਕਰਦਾ, ਡੀਗ੍ਰੇਡ ਕਹਿੰਦਾ ਤੂੰ। ਓ ਹੋ ਇਹ ਚੈੱਕ ਕਰੋ ਕੀ ਹੋ ਰਿਹਾ। ਓਏ 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 ਆਹਾ ਹਾਂ ਹੋਈ ਕਿ ਨਹੀਂ? ਲਾ ਤਾੜੀ ਸਟਾਰਟ ਹੀ ਲਾ ਦਿਆ। ਹਾਰਰ ਸ਼ਾਟ ਵਾਸਤੇ ਹੈ ਹਾਰਰ ਸ਼ਾਟ ਇੱਧਰ ਕਰ ਦਿਓ ਫੇ। ਇਧਰਲੇ दे पीछे फिर तुम ब्लैक। ਉਹ ਪਿੱਛੇ ਕੁੱਤੇ ਨੇ ਪਿੰਡਾ ਛੱਡਿਆ। ਇਹ ਅੱਗ ਟੈਪ ਵਾਲਾ ਵੀ ਹੈਗਾ ਨਿਜ਼ਾਮ। ਇਹਨੂੰ ਲਾ ਦੋ, ਇਹਨੂੰ ਇੱਧਰ ਆ ਜਾ, ਕਦਾ ਖੁਰ ਕਾਲਾ ਕੁੱਕੜ ਹੁੰਦਾ ਜੀ। ਇਹ ਕਿੱਥੋਂ ਖਤਮ ਹੋਣੀ ਹੈ ਜੀ? ਇੱਥੋਂ ਹੋਣੀ। ਅੱਛਾ ਓਕੇ ਬਰਲ ਇਹਨਾਂ ਸਾਰਿਆਂ ਤੋਂ ਦਾਨਿਸ਼ ਭਾਈ ਅੱਛਾ ਗੜਗੀਲਾ ਸਾਹਿਬ। ਭਾਈ ਇਮਦਾਦ, ਲੇਕਿਨ ਐ ਲੱਗਣਾ ਹੈ ਨਾ ਪੰਡਾਜ ਮਾਜ ਖੁੱਲ ਗਈ। ਯਾਰ ਕੁੱਕੜ ਨੇ ਵਾਲ ਵਾਏ ਹੁੰਦੇ, ਉਧਰ ਹੋ ਕੇ ਖਲੋ ਕੇ ਤੇ ਲੈ ਬਈ ਆਦਰਾ ਫਾਰ ਲੈਟ ਮਾਰ ਦਰਾ ਸਾਡੇ ਤੇ, ਇਧਰ ਨੂੰ ਕਰ ਦਰਾ। ਇਸ ਗੱਲ ਤੇ ਆਹਾ ਦੇਖੋ ਲਾਈਟ ਕੈਸੀ ਹੈ, क्या बात है। ਹੈ ਨਾ ਮਜ਼ੇਦਾਰ। ਸਾਜੀ ਰੰਗ ਖਿਲ ਗਏ ਸਾਰੇ। ਹਾਂ ਕਰਨੀ ਤੁਸੀਂ ਆਪਣੀ ਮਰਜ਼ੀ ਆ, ਕੰਮ ਤੋਂ ਨਹੀਂ ਦੌੜਦੇ। ਬਾਰਿਸ਼ ਛੁੱਟੀ ਵਾਲੀ ਆ, ਦੇਖੋ ਪੋਲੀ 2 ਘੰਟੇ ਤੋਂ ਹੋਣੇ ਘਰ। ਨਹੀਂ ਇਹ ਹੁਣ ਕੋਈ ਬਾਰਿਸ਼ਾਂ ਸ਼ੁਰੂ ਹੋਏ ਤੇ ਤੈਨੂੰ ਮਹੀਨੇ ਦੀ ਛੁੱਟੀ ਹੋ ਛੁੱਟੀ ਗਈ। ਵਾਲੀ ਨਹੀਂ ਉਸਤਾਦ ਜੀ, ਨਾਲ ਕਿਤੇ ਮੱਛੀ ਹੋਵੇ ਰਾਓ। ਇਹ ਗੱਲ ਏਦਾਂ ਦੀ ਗੱਲ ਕਰ ਬਈ। ਰੋ ਮੱਛੀ ਨਾਲ ਆਰਾਮ ਨਾਲ ਰਹੋ, ਐਡਾ ਉਧਰ ਹੋ ਕੇ ਖਲੋ। ਹਾਂ ਯਾਰ ਗੜਗੀਲੇ ਪਕੌੜੇ ਕੱਢ ਯਾਰ। घोड़े काटते नहीं ताजी। ਲਓ ਜੀ ਹੁਣ ਜਦੋਂ ਕੱਲ ਨੂੰ ਬਾਰਿਸ਼ ਹੋਣੀ ਨਾ, ਜਦੋਂ ਦੁਪਹਿਰੇ ਗੜਗੀਲਾ ਜੀ ਇੱਥੇ ਤੁਸੀਂ ਅੱਛੇ ਪਕੌੜਿਆਂ ਵਾਲਾ ਨਿਜ਼ਾਮ ਕਰੋ। ओके ओके उस्ताद जी। ਇਹਨੂੰ ਇੱਕ ਸੌਖਾ ਬਹਾਨਾ ਵਾ, ਵਰਦੀ ਨਹੀਂ ਹੈ। ਆ ਵੇਖੋ ਵਰਦੀ ਪਾਈ ਹੋਈ ਹੈ। ਉਹ ਮੈਂ ਤੁਹਾਨੂੰ ਦੱਸਦਾ ਇਹ ਕਿਉਂ ਕਹਿ ਰਿਹਾ। ਤੁਹਾਨੂੰ ਪਤਾ ਪਿਛਲੇ ਕੋਈ 8-10 ਟੀ ਟਾਈਮਾਂ ਤੋਂ ਪਹਿਲੇ ਨਾ ਅਸੀਂ ਉਹ ਗੱਲਬਾਤ ਕੀਤੀ ਸੀ ਕਿ ਵੀ ਚਨੇ ਨੇ ਬਣਾਉਣੇ ਫਲਾਂ, ਉਹ ਕੁਛ ਨਹੀਂ ਭਾਈ ਨਹੀਂ ਬਣਾ ਰਹੇ। ਮੈਂ ਵੀ ਕਿਹਾ ਵਰਦੀ ਹੈ ਜੀ, ਮੈਂ ਕਿਹਾ ਯਾਰ ਗੜਗੀਲੇ ਦਾ ਅੱਛਾ ਉਹ ਕੁੱਕ ਸ਼ੈਕ ਵਾਲਾ ਲੈ ਆ, ਉਹ ਇੱਕ ਦਿਨ ਦਾ ਕੰਮ ਆ, ਇੱਥੋਂ ਜਾ ਕੇ ਕਿਤੋਂ ਖਰੀਦ ਲਿਆਵੇ, ਬਹੁਤੀ ਲੋੜ ਆ। ਲੇਕਿਨ ਉਹ ਭਾਈ ਨੂੰ ਨਹੀਂ 20 ਦਿਨ ਹੋ ਗਏ ਨੇ। ਨਹੀਂ ਜੀ ਕਹਿੰਦੇ ਮੈਂ ਪਤਾ ਨਹੀਂ ਉਹ ਕਿਉਂ ਨਹੀਂ। उस्ताद जी रात ਨੂੰ 12 ਵਜੇ ਇੱਥੋਂ ਜਾਣਾ ਮੈਂ। ਨਹੀਂ ਸਾਰੀ ਦਿਹਾੜੀ ਵੀ ਤੂੰ ਬਾਹਰ ਫਿਰਦਾ ਵਾ ਕੋਈ। ਹਾਂਜੀ ਜਦੋਂ ਕੰਮ ਵਾਸਤੇ ਕੋਈ ਚੀਜ਼ ਲੈਣ ਜਾਣੀ ਉਦੋਂ ਲੈਣ ਚੱਲ ਜੇ ਤਾਂ ਇਹ ਗੱਡੀ ਦਾ ਡੇਲੀ 2.5 ਲੀਟਰ ਪੈਟਰੋਲ ਛੱਡਣ ਰਿਹਾ ਗੜਗੀਲਾ। ਤੁਸੀਂ ਬਾਹਰ ਜਾਂਦੇ ਹੋ ਫੇਰ ਹੀ ਆ। ਚੱਲ ਨਹੀਂ ਤੂੰ ਵਰਦੀ ਆਈ, ਵਰਦੀ ਕਿਹੜਾ ਕਿਤੇ ਡਿਮਾਂਡ ਆ ਵੀ 1.5 ਲੱਖ ਕਮੈਂਟਸ ਆ ਗਿਆ ਵਰਦੀ ਤੋਂ ਬਗੈਰ ਗੜਗੀਲਾ ਦੇਖਣਾ ਨਹੀਂ ਹੈਗਾ। ਬੁਰਖਾ ਪਾ ਕੇ ਕਰ ਲਾ, ਭਾਬੀ ਵੀ ਤਾਂ ਕਰਦੀ ਆ। ਹੈ ਹੀ ਬੇਵਕੂਫ ਉਸਤਾਦ ਜੀ। ਤੇਰਾ ਵਿਆਹ ਹੋਇਆ? जी मेरी शादी हुई है। और उस्ताद जी मजे। ਇਸ ਪਿੰਡੇ ਦੇ ਬਾਵਜੂਦ उस्ताद मेरी शादी बहुत अच्छे और तरीके से। उस्ताद जी अल्लाह जर्मन ਮੈਨੂੰ ਪਤਾ, ਔਰ ਇਹਦੀ ਲਵ ਮੈਰਿਜ ਹੋਈ ਆ ਹੈ ਜਰਮਨ। ਓਏ ਜੀ ਓਏ, ਲਵ ਮੈਰਿਜ ਨਹੀਂ, ਇਹਦਾ ਮਤਲਬ ਅਸੀਂ ਇਕੱਲੇ ਨਹੀਂ ਖਰਾਬ। ਇਹ ਤੇ ਵਿਆਹ ਵਾਲਾ ਟੌਪਿਕ ਨਾ ਰੱਖਿਆ ਕਰੋ, ਮੈਨੂੰ ਕੋਈ ਗੱਲ ਨਹੀਂ ਆਉਂਦੀ ਉਸਤਾਦ ਜੀ। ਤੇਰਾ ਮੈਂ ਵਿਆਹ ਕਰਨਾ ਵਾ ਧੂਮ ਧਾਮ ਨਾਲ, ਠੀਕ ਆ। ਓਕੇ ਉਹ ਉਸਤਾਦ ਜੀ ਇਹਦੀ ਲਵ ਮੈਰਿਜ ਆ। ਭਾਬੀ ਨੂੰ ਡਰਾਇਆ ਧਮਕਾਇਆ ਗਿਆ ਸੀ। ਉਹ ਲਵ ਨਹੀਂ ਯਾਰ, ਉਸ ਵਿਚਾਰੀ ਦਾ ਤੇ ਦੁਨੀਆ ਤੇ ਜਿਹੜਾ ਆਖਰਤ ਤੇ ਹਿਸਾਬ ਹੋਣਾ ਸੀ। ਇਹ ਇਹਦੇ ਨਾਲ ਹਿਸਾਬ ਹੋਇਆ ਕਿਤੇ ਇਹਦੇ ਸਹੁਰੇ ਕੋ ਇਹਨੇ ਲੈਣਾ ਸੀ 9-10 ਲੱਖ ਰੁਪਏ। ਇਹ ਇੱਕ ਦਿਨ ਜਾ ਕੇ ਬਹਿ ਗਿਆ, ਉਹਨੇ ਕਿਹਾ ਜੀ ਜਾਂ ਪੈਸੇ ਦੇ ਦਿਓ ਜਾਂ ਮੇਰਾ ਰਿਸ਼ਤਾ ਕਬੂਲ ਕਰੋ। ਪੈਸੇ ਦੇ ਦਿਓ।
ਉਹਨੇ ਕਿਹਾ ਮੈਨੂੰ 2 ਦਿਨ ਦਾ ਟਾਈਮ ਦੇ। 2 ਦਿਨ ਦਾ ਟਾਈਮ ਲੈ ਕੇ ਉਹਨੇ ਫੁੱਲ ਆਪਣਾ ਹਿਸਾਬ ਕਿਤਾਬ ਲਾਇਆ, ਨਹੀਂ ਪੈਸੇ ਹੋਏ। ਫਿਰ ਉਹਨੇ ਫੋਨ ਕੀਤਾ, ਉਹਨੇ ਕਿਹਾ ਆ ਜਾ ਰਿਸ਼ਤਾ ਹੀ ਕਰ ਲੈਂਦੇ। ਉਸਤਾਦ ਜੀ ਜਿੱਦਣ ਨਹੀਂ ਗੜਗੀਲਾ ਬਰਾਤ, ਇਹ ਜਿੱਥੇ ਮੁਕੱਦਰਾਂ ਚ ਹੋਵੇ ਉੱਥੇ ਹੋਣਾ ਮਿੱਠਾ ਜੀ। ਜਿੱਦਣ ਗੜਗੀਲਾ ਤੇਰਾ ਜਿਹੜਾ ਜਿੱਥੇ ਹੋਇਆ ਤੇਰਾ ਬਣਦਾ ਸੀ, ਤੇਰੀ ਸ਼ਕਲ ਅਕਲ ਤੇਰੀ ਇਹ ਕੀ ਕਹਿਣਾ ਇਕੱਠਿਆ ਚ। ਹਾਂਜੀ ਕੀ ਕਹਿਣਾ ਗੜਗੀਲਾ ਕੀ ਗੜਗੀਲਾ ਜਿੱਦਣ ਬਰਾਤ ਲੈ ਕੇ ਨਾ ਔਰਤਾਂ ਉੱਤੋਂ ਵੇਖ ਕੇ ਆਣੀਆਂ ਇਹਦੀ ਬੁੜੀ ਨਿਊ ਆ ਗਿਆ, ਉਹ ਰਿਚ ਜਿਹਾ ਬਰਾਤ ਲੈ ਕੇ ਅੰਦਰ ਬੈਠਾ ਹੁੰਦਾ ਨਾ, ਉੱਥੇ ਜ਼ਿਆਦਾ ਇਹਨੇ ਜੋ ਕਰਨਾ ਹੁੰਦਾ ਕਰ ਨਹੀਂ ਪਾਉਂਦਾ। ਇੱਥੇ ਹੁਣ ਪੂਰਾ ਕਰ ਰਿਹਾ, ਨਹੀਂ ਆ ਗਿਆ, ਉਹ ਬੈਕ ਵੀ ਜਾ ਰਿਹਾ, ਇੱਥੇ ਪਿੱਛੇ ਵੀ ਜਾ ਰਿਹਾ। ਸਾਜੀ ਆਪ ਰੂਟੀਨ ਦੇ ਵਿੱਚ ਪੁੱਛਦੇ ਆ ਨਾ ਕੁੜੀ ਨੂੰ, ਨਿਕਾਹਨਾਮੇ ਵਾਲਾ ਮੌਲਵੀ ਵੀ ਤੈਨੂੰ ਫਲਾ ਇਬਨੇ ਫਨਾ ਇਹ ਉਹ, ਇਹਨੂੰ ਕਹਿੰਦੇ ਬੇਟਾ ਕਿਆ ਤੁਮੇ ਗੋਰੀਲਾ ਕਬੂਲ ਹੈ? ਗੋਰੀਲਾ ਉਹ ਭੁੱਲ ਗਿਆ ਸੀ। ਮੌਲਵੀ ਨੇ ਇਹਨੂੰ ਕਿਹਾ ਕਬੂਲ ਆ, ਇਹ ਕਹਿੰਦਾ ਕਬੂਲ ਆ। ਮੌਲਵੀ ਕਹਿੰਦਾ ਅਸਤਗਫਿਰ। सर ऐसी बातें तो हुई नहीं, ऐसी बातें कोई हुई ही नहीं उधर। ਮੌਲਵੀ ਨੇ ਇਹਨੂੰ ਕਿਹਾ ਕਬੂਲ ਆ, ਕਹਿੰਦਾ ਕਬੂਲ ਆ। ਮੌਲਵੀ ਜਾ ਕੇ ਕੁੜੀ ਨੂੰ ਕਹਿੰਦਾ ਧੀਏ ਤੇਰੀ ਇਦਾਂ ਹੀ ਲਿਖੀ ਸੀ। ਨਹੀਂ ਸਾਜੀ, ਉਹ ਮੌਲਵੀ ਨੇ ਨਾ ਕੁੜੀ ਨੂੰ ਪੁੱਛਿਆ ਕਬੂਲ ਆ, ਉਹ ਕਹਿੰਦੀ ਕਬੂਲ ਆ। ਕਹਿੰਦਾ ਇੱਕ ਵਾਰੀ ਫੇਰ ਸੋਚ ਲੈ। ਇੱਕ ਵਾਰੀ ਵੇਖ ਲੈ। ਨਹੀਂ ਮੌਲਵੀ ਨੇ ਇਹਨੂੰ ਕਿਹਾ ਕਬੂਲ, ਇਹਨੂੰ ਕਹਿ ਰਿਹਾ ਮੌਲਵੀ ਕਬੂਲ ਆ ਤੇ ਨਾਲ ਇਸ਼ਾਰੇ ਕਰ ਰਿਹਾ, ਇਹਨੂੰ ਕਹਿ ਰਿਹਾ ਕਬੂਲ ਆ। ਇਹ ਫੇਰ ਕਹਿ ਰਿਹਾ ਹਾਂਜੀ। ਮੈਂ ਵੀ ਇੱਧਰ ਖਲੋਤਾ, ਇੱਧਰ ਕਪੜਾ ਪਾ। ਹਾਂ ਹਾਂ ਉਸਤਾਦ ਜੀ ਮੌਲਵੀ ਨੇ ਇਹਨਾਂ ਨੂੰ ਕਿਹਾ ਕਬੂਲ ਆ। ਹਾਂ ਦਿਲ ਵਿੱਚ ਮੌਲਵੀ ਨੇ ਇਹਨਾਂ ਨੂੰ ਕਿਹਾ ਕਬੂਲ ਆ, ਕਹਿੰਦੇ ਹਾਂ ਕਬੂਲ ਆ। ਮੌਲਵੀ ਕਹਿੰਦਾ ਉਹ ਤਾਂ ਮੈਨੂੰ ਨਹੀਂ ਕਬੂਲ। ਇਹ ਉਹਨਾਂ ਨੇ ਕੁੜੀ ਨੂੰ ਪੁੱਛਿਆ ਕਬੂਲ ਆ, ਉਹ ਕਹਿੰਦੀ ਹਾਂਜੀ ਕਬੂਲ ਆ। ਸਾਰੇ ਰਿਸ਼ਤੇਦਾਰ ਕਹਿੰਦੇ ਲੈ ਫਿਰ ਸਾਡੇ ਵੱਲੋਂ ਮਰਨ ਹੀ ਖਤਮ ਆ। ਨਹੀਂ ਨਹੀਂ ਮੌਲਵੀ ਸਾਹਿਬ ਸਿੱਧੇ ਕੁੜੀ ਦੇ ਕੋਲ ਚਲ ਗਏ, ਜਾ ਕੇ ਦੇਖਤੀ ਆ ਮੈਂ ਵੀ ਤੇਰੇ ਪਿਓ ਵਰਗਾ ਵਾਂ, ਆ ਤੇਨਾਂ ਜਾਤੀ ਹੋਣ ਡਈ। ਮੌਲਵੀ ਨੂੰ ਕਹਿੰਦਾ ਕਬੂਲ ਆ, ਇਹ ਕਹਿੰਦਾ ਕਬੂਲ ਆ। ਸਾਰੇ ਰਿਸ਼ਤੇਦਾਰ ਕਹਿੰਦੇ ਆਖ ਲਾਨਤ, ਮੈਨੂੰ ਕੋਈ ਗੱਲ ਹੀ ਭੁੱਲ ਗਈ। ਚੰਗੀ ਭਲੀ ਆਮਦ ਹੋਈ ਸੀ। ਇਹ ਕੱਲਾ ये मेरी इंसल्ट हो रही है, मैं ऐसा हूँ नहीं जैसा आप समझ रहे हैं। ਨਹੀਂ ਜਦੋਂ ਨਿਕਾਹ ਹੁੰਦਾ ਸੀ ਨਾ, ਜਦੋਂ ਮੌਲਵੀ ਨੇ ਕਹਿਣਾ ਸੀ ਨਾ ਕਬੂਲ ਆ, ਜਦੋਂ ਮੌਲਵੀ ਕਬੂਲ ਆ ਕਹਿਣਾ ਸੀ, ਪਿੱਛੇ ਸਾਊਂਡ ਵਾਲਾ ਗਾਣਾ ਤੇਜ਼ ਕਰਦਾ ਸੀ, ਚਾਈਆਂ 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 ਨਾਲ ਗਾਣਾ ਚੱਲਦਾ ਸੀ। ਮੌਲਵੀ ਫਿਰ ਰੁਕ ਜਾਂਦਾ ਸੀ। ਨਹੀਂ ਨਿਕਾਹ ਖਾਨ ਨੇ ਇਹਨੂੰ ਪੁੱਛਿਆ ਕਬੂਲ ਆ, ਇਹ ਕਹਿੰਦਾ ਕਬੂਲ ਆ। ਰਿਸ਼ਤੇਦਾਰ ਆਪਸ ਕਹਿੰਦੇ ਉਹਨੇ ਕਹਿਤਾ ਹੀ। ਕੁੜੀ ਜਦੋਂ ਕਹਿਣ ਲੱਗੀ ਨਾ ਕਬੂਲ ਆ ਕਬੂਲ ਆ, ਉਹਨੇ ਕਹਿਣਾ ਸੀ ਸਾਰਾ ਖਾਨਦਾਨ ਦਾ ਇੱਟਾ ਲਾ ਕੇ ਖਲੋਤਾ। ਨਹੀਂ मेरा भी ब्याह होया जी। ਨਹੀਂ ਉਹਨੂੰ ਛੱਡ ਦੇ, ਉਹ ਨਹੀਂ ਹੋਇਆ। मेरा होया ही नहीं। ਸਿੰਗਲ ਤੇਰੇ ਕੋ ਭੁਗਤਾਇਆ ਨਹੀਂ ਜਾਣਾ, ਰਹਿਣ ਦੇ। शाही थोड़ा ज्यादा ब्याह ਨਹੀਂ ਮੇਰੀ ਤੂੰ ਇਹ ਦੱਸ, ਅੱਗੋਂ ਦੁੱਧ ਪਿਆਈ ਦੀ ਰਸਮ ਹੋਈ ਸੀ? ਹੋਈ हाँ जी हुई है, हाँ जी हुई है। ਦੁੱਧ ਪਿਆਈ ਦੀ ਰਸਮ ਹੋਈ, ਸਾਲੀਆਂ ਦੁੱਧ ਦਾ ਗਲਾਸ ਫੜ ਕੇ ਕਰੀਆਂ ਛੀਓ ਛੀਓ ਛੀਓ। ਸਾਜੀ ਸਾਲੀਆਂ ਇਹ ਜਾਵੇ ਹੀ ਨਾ ਦੁੱਧ ਪੀਣ, ਉਹ ਕਹਿੰਦਾ ਪਿੱਛੇ ਪਿੱਛੇ ਜਾ ਪੀ ਜਾਏਗਾ ਡਰਨ ਦਿਆ। ਡਰਨ ਦਿਆ ਕਹਿੰਦਾ ਪਿੱਛੇ, ਕਹਿੰਦਾ ਪਿੱਛੇ ਪਿੱਛੇ ਡਰਨ ਦਿਆ ਨਹੀਂ, ਆਪੇ ਪੀ ਲੈਣਾ। ਸਾਰੀ ਰਾਸ਼ਤੇ ਦੁੱਧ ਪਿਆਈ, ਵੱਡਾ ਗਲਾਸ ਲੈ ਕੇ ਆਇਆ, ਗਲਾਸ ਵੀ ਕਹਿੰਦਾ ਸਹੀ ਆ ਲੈ ਆਓ ਹੁਣ। ਉਹਨਾਂ ਨੇ ਦੁੱਧ ਵਾਲਾ ਗਲਾਸ ਲਿਆ ਕੇ ਦਿੱਤਾ ਤੇ ਜੇਬ ਚੋਂ ਪਿੰਕ ਸ਼ਾਪਰ ਵਾਲੀ ਬੋਤਲ ਕੱਢ ਕੇ ਉੱਥੇ 2 ਸੋਡਾ ਬਣਾ ਕੇ। ਨਹੀਂ ਉਹ ਦੁੱਧ ਲੈ ਕੇ ਤੇ ਉੱਥੇ ਕਿਹੜਾ ਲੋ ਖਰਾਕ ਵੀ ਨਾਲ ਖਾ ਹੀ ਲਵਾਂ ਹੁਣ। ये चीटिंग कर रहे हैं। ਵੇਖਿਆ ਇਹਨੂੰ ਮੌਕਾ ਮਿਲ ਗਿਆ ਪੂਰਾ ਐਕਟ ਕਰਨ ਦਾ। ਹਾਂ ਹਾਂਜੀ चीटिंग कर रहे हैं मेरे साथ। ਬੇਵਕੂਫ ਮਜ਼ੇਦਾਰ ਦੋਸੀ, ਉਹਦੀ ਵੀ ਮਲਾਈ ਲਾ ਕੇ ਗਲਾਸ ਦੇ ਉੱਪਰ ਰੱਖਤੀ ਇੰਜ ਕਰਕੇ, ਤੂੰ ਪੀ ਲਾ ਮਾਮਾ, ਉਹ ਕਿਹੜਾ ਹੁੰਦਾ ਵਾ। ਹਾਂ ਚਾਹ ਟੈਪ ਕਰਤਾ ਨਾ ਉਹਨੇ। ਅੱਛਾ ਉਸ ਤੋਂ ਬਾਅਦ ਉਹ ਜਿਹੜੀ ਉਹਨਾਂ ਨੇ ਵਾਗ ਫੜਾਈ ਹੋਈ ਸੀ। जी हुई थी उधर। ਨਾਲੇ ਉਹਨੇ ਬਾਗ ਫੜੀ ਨਾਲ ਕੋੜ ਨੂੰ ਕਰੇ। ਸਾਰੇ ਉਧਰ ਵਾਗ ਬੜਾਈ ਹੋਈ ਤੇ ਅੱਗੋਂ ਮੂੰਹ ਨਾ ਕਰਦਾ। चुकी मेरी, हाँ? मेरा जूता भी उठाया था उन्होंने। ਚੁੱਕੀ ਦੀ ਨਹੀਂ, ਜੁੱਤੀ ਲੁਕੋਈ ਦੀ ਮਰੇ। ਜੁੱਤੀ ਤੈਨੂੰ ਪਈ ਆ ਉਹਦੇ। ਜਿੱਥੇ ਵਿਆਹ ਕਰਾਇਆ, ਜਿੱਥੇ ਜੁੱਤੀ ਚੁੱਕੀ ਜਾਂਦੀ, ਘੋੜਾ जूता लुकोते हैं, उन्होंने मेरा लुकाया है, छुपाते हैं। छुपाया है मेरा उन्होंने जूता। ਫਿਰ ਘੋੜਾ ਗੁੱਸਾ ਕਰ ਗਿਆ, ਕਹਿੰਦਾ ਮੇਰੇ ਤੇ ਬੈਠਾ 3 ਪੱਠੇ ਮੇਰੇ ਖਾ ਗਿਆ। ਲੜ ਸਾਜੀ ਅੱਛਾ ਜੁੱਤੀ ਉਹ ਪਾਈ, ਜਰਾਬਾਂ 'ਚ ਬੋ ਆ ਰਹੀ, ਸਾਲੀਆਂ ਜੁੱਤੀ ਲੁਕਾ ਕੇ 300 ਮੀਲ ਦੂਰ ਰੱਖੀਆਂ। ਸੁੰਘਦਾ ਉੱਥੇ ਤੱਕ ਪਹੁੰਚ ਗਿਆ। ਇੱਥੇ ਆ ਉਹ ਲੁਕੋ ਹੀ ਨਹੀਂ ਸਕੀਆਂ ਵਿਚਾਰੀਆਂ। ਸਾਜੀ ਉਹਨਾਂ ਨੇ ਇਹਦੀ ਜੁੱਤੀ ਲਗੋਈ, ਇਹਨੇ ਆਪਣੇ ਜ਼ੋਰੇ ਦਾ ਮੋਬਾਈਲ ਲਗੋ ਲਿਆ ਕਹਿੰਦਾ ਭਾਈ ਖੇਜ ਦੇ ਵਿੱਚ। ਹਾਂ ਸਹੀ ਗੱਲ ਹੈ। ਜੁੱਤੀ ਲੁਕਾਉਣ ਵਾਲੀਆਂ ਕੁੜੀਆਂ ਨੂੰ ਇੱਕ ਸਿਆਣੀ ਜੀ ਮਾਈ ਕਹਿੰਦੀ ਨਹੀਂ, ਉਹਦਾ ਮੂੰਹ ਲੁਕਾਵੋ ਸਗੋ ਜੁੱਤੀਆਂ ਲੁਕਾਉਂਦੀ। ਜੁੱਤੀ ਲੁਕਾਈ ਹੈ ਤੇ ਆਪਣੇ ਸੌਰ ਨੂੰ ਕਹਿਣਾ ਜੀ ਨਾ ਜੁੱਤੀ ਲੁਕਾਈ ਹੈ ਨਾ, ਉਹਨੂੰ ਕੋਈ ਟਾਂਕਾ ਲੱਗਣਾ ਉਹ ਵੀ ਲਵਾ ਲੈਣ ਜ਼ਰਾ। ਸਾਜੀ ਭਾਈ ਗੜਗੀਲੇ ਦਾ ਮੂੰਹ ਏਦਾਂ ਨਾ ਜਿੱਦਾਂ ਪਾਰਕ 'ਚ ਮੂੰਹ ਰੱਖਿਆ ਹੁੰਦਾ ਨਾ, ਉਹ 'ਚੋਂ ਪਾਣੀ ਨਿਕਲਿਆ। मैं गोल सुन ਪੱਥਰ ਦਾ ਮੂਰਤੀ ਜੀ ਪੱਥਰ ਦਾ ਰੱਖਿਆ ਤੇ ਵਿੱਚੋਂ ਮੂੰਹ ਨਿਕਲਦਾ ਉਹ ਪਾਣੀ। ਫੰਟਾਸੀਆ ਨਹੀਂ, ਫੰਟਾਸੀ ਉੱਥੇ ਜਾਈ ਨਾ, ਉਸ ਵੜਦੇ ਦਾ ਦਰਖਤ ਨਹੀਂ ਹੁੰਦਾ ਤੰਦਾ। ਆਹੋ
ਉਦੋਂ ਦੇ ਲੈਟਰ ਸਾਜੀ ਵਿਆਹ ਤੇ ਆਮ ਬੰਦੇ ਦੇ ਨਾ ਅੱਗੇ ਸਿਹਰਾ ਲੱਗਾ ਹੁੰਦਾ, ਇਹਦੇ ਉਹਨਾਂ ਨੇ ਛਿੱਕੂ ਚੜਾਇਆ ਸੀ ਵੜਦਾ ਵਾ। ਇੰਜ ਕਰਕੇ ਲਾੜਾ ਬਣਿਆ ਤੇ ਅੱਬੂ ਕਹਿੰਦਾ, ਉਹਦੇ ਅੱਬੂ ਨੇ ਇਹ ਨਹੀਂ ਕਿਹਾ ਵੀ ਸੇਰਾ ਲੈ ਕੇ ਆਓ, ਕਹਿੰਦਾ ਲਿਆਓ ਵੀ ਲਿਆਓ ਮੁੰਡੇ ਦਾ ਛੱਜਾ ਲੈ ਕੇ ਆਓ। ਮੂੰਹ ਦੀ ਕੇਸਿੰਗ ਲਿਆਓ ਬਈ। ਆਮ ਬੰਦੇ ਵਾਸਤੇ ਰੋਟੀ ਦਾ ਇੰਤਜ਼ਾਮ ਹੁੰਦਾ, ਇਹਦੇ ਵਾਸਤੇ ਉਹਨਾਂ ਨੇ ਤੂੜੀ ਦਾਣਾ ਰਲਾ ਕੇ ਰੱਖਿਆ ਹੋਇਆ ਸਟੇਜ ਤੇ। ਇਨਸਲਟ ਕਰ ਰਹੇ ਹੋ ਮੇਰੀ। ਓ ਅੱਛਾ ਜੀ, ਹੈਲੋ ਠੀਕ ਹੈ ਜੀ, ਪੈਂਦਾ ਵੀ ਆ। ਨਹੀਂ ਮਾਸ਼ਾਅੱਲਾ ਸਾਰਾ ਰਸਮਾਂ ਜਿਹਨੇ ਪੂਰੀਆਂ ਹੋਈਆਂ ਸਾਰੀਆਂ। अल्लाह की मेहरबानी ना सर। ਬਰਾਤ ਕਾਤੇ ਗਈ ਸੀ रात तो गई थी ड्राइवर और कुछ लैंड क्रूजर थी ਤੂੰ ਹੈ? जी। ਲੈਨ ਬਣਾ और अरे यार, एक गल लगी लैंड एक क्रूजर। गाड़ी सरीना थी। ਅੱਛਾ ਔਰ- ਨਹੀਂ ਯਾਰ ਸਹੀ ਦੱਸ, ਤੂੰ ਕਿਹਦੀ ਗੱਡੀ 'ਚ ਗਿਆ ਸੀ? ਇਹ ਕਿਸੇ मैं लैंड क्रूजर में क्या था? ਕਿਸੇ ਗੱਡੀ 'ਚ ਵੀ ਨਹੀਂ ਗਿਆ, ਹਮਸਾਏ ਦੀ ਮੋਟਰਸਾਈਕਲ ਕਢਾਉਣ ਇਹ ਕਹਿੰਦਾ ਸੀ ਅੱਜ ਆਪ ਮੈਨੂੰ ਛੱਡਾ ਵਿਆਹ ਵਾਲੀ ਜਗ੍ਹਾ ਤੇ, ਜਾਂ ਮੈਂ ਹੋਇਆ ਉਹਨਾਂ ਮੈਨੂੰ ਕਹਿੰਦਾ ਨਾ ਸਹਾ ਲੱਗੇ। ਆ ਯਾਰ ਤੇਰਾ ਭਰਜਾਈ ਲੈ ਕੇ ਆਉਣੀ ਤੇਰੀ। तो लैंड क्रूजर में बोल रहा हूँ मैम। ਉਹ ਲੈਂਡ ਹੁੰਦਾ ਲੈਂਡ, वही ਲੈਂਡ ਨਹੀਂ। हाँ वही 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 वही। ਚਲੋ ਥੋੜੇ ਥੋੜੇ ਕੰਨ ਢਿੱਲੇ ਕਰ ਲਓ, ਆਵਾਜ਼ ਕਿਦਾਂ ਦੀ ਆਉਣ ਲੱਗੀ। ਹਾਂਜੀ ਇਦਾਂ ਦਾ ਕੁੱਤਾ ਨਾ ਸਾਈਕਲ ਮਗਰ ਦੌੜ ਕੇ ਉੱਤੇ ਵਾਪਸ ਆਉਣਾ। ਮਿੱਠੇ ਨੂੰ ਅੱਜ ਖੁੱਲੀ ਜਗ੍ਹਾ ਮਿਲੀ ਭਾਜੀ। ਹਾਲੇ ਵੀ ਥੋੜੀ ਪ੍ਰੋਬਲਮ ਜਾ ਕਿਉਂਕਿ ਪਿੱਛੇ ਕੰਧ ਆ ਗਈ, ਇੱਥੇ ਕਰਕੇ ਆ ਜਾ, ਕਿਹੜਾ ਬੜਾ ਅੱਛਾ ਕਰੇਗਾ। ਹਾਂ ਚਲੋ ਯਾਰ, ਮੈਂ ਤੇ ਕਹਿੰਦਾ ਉੱਥੇ ਕੁਰਸੀਆਂ ਰੱਖੀਏ ਹੁਣ, ਤਾਜੀ ਹੁਣ ਮਜ਼ਾ ਆਣਾ ਵਾ ਹਨਾ? बारह रोकी है। ਹੈ ਨਾ? ਇੱਕ ਕੁਰਸੀ ਰੱਖ ਕੇ ਨਾ ਸਮੋਸੀਆਂ ਰੱਖ ਲੈਨੇ ਆ। ਹਾਂ सही 12 रोकी है। और देखो और जगह पे ਭੂਰਬਾਜ਼ੀ ਹੈ ਕਿੰਨੀ ਕੁ? ਫਿਰ ਵੀ ਇਹ ਕੈਮਰਾ ਸੜ ਸਕਦਾ ਵਾ। ਕੈਮਰਾ ਇਧਰੋਂ ਰੱਖ ਕੇ ਲਾ ਲਾਂਗੇ ਨਾ। ਕੈਮਰਾ ਤਾਂ ਨਹੀਂ, ਇਸੇ ਤੋਂ ਤੁਸੀਂ ਮੋਬਾਈਲ ਤੇ ਕਰਨੇ ਆ। ਫਿਰ ਹੁਣ ਕਿੰਨਾ ਆ ਉਧਰ ਮੈਂ ਤੁਹਾਨੂੰ ਦਿਖਾਉਣਾ। ਅੱਜ ਮਜ਼ਾ ਲੈਨੇ ਆ। ਮੋਬਾਈਲ ਤੇ ਬੁਲਟ ਪ੍ਰੂਫ। ਉਹ ਕੁਛ ਵੀ ਨਹੀਂਗਾ ਯਾਰ, ਉਹਨਾਂ ਨੂੰ ਕੀ ਹੋਣਾ ਪਾਣੀ ਨਾਲ? ਕੁਛ ਵੀ ਨਹੀਂ ਯਾਰ, ਐਡਾ ਨਹੀਂ ਕੋਈ ਰੌਲਾ ਹੈਗਾ। ਲਿਆ ਕੁਰਸੀਆਂ ਫੜ ਯਾਰ। ਲਓ ਜੀ ਨਾਜ਼ਰੀਨ, ਅੱਜ ਟੀ ਟਾਈਮ ਇੱਥੇ ਹੋਏਗਾ ਸਰ। ਇਹ ਕੌਣ? ਜੀ ਖੋਤੇ ਦੀ ਬਾਹ ਨਾਲ ਆਪਣੀ ਬਾਹ ਲਾ ਕੇ ਚੈੱਕ ਕਰਨ ਦੇ ਕੇਜੀ ਮੋਟੀ ਇਹ ਹਾਂ ਚਬਕ। ਓਏ ਉੱਥੇ ਖਲੋਤਾ ਤੇ ਤੂੰ ਚੰਗਾ ਭਲਾ ਸੀ, ਇੱਥੇ ਆਉਂਦੇ ਐਡਾ ਬਗੈਰਤ ਹੋ ਗਏ। ਬੈਠਾ ਹੀ ਆ ਇੱਕ ਮਿੰਟ, ਉਹ ਆਇਆ ਨਾ ਕੋਈ ਆਓ ਕਾਲੂ ਸਾਹਿਬ ਆ ਗਏ। ਆਜੋ ਆਜੋ ਕਾਲੂ ਸਾਹਿਬ, ਮਾਸ਼ਾਅੱਲਾ ਕਾਲੂ ਸਾਹਿਬ। ਕਿੰਨੀ ਤੇਜ਼ ਬਾਰਿਸ਼ ਆ। ਹਾਂ ਅਸਲ ਆਪਣੇ ਟਾਈਮ ਤੇ ਆਇਆ। ਕਾਲੂ ਸਾਹਿਬ ਇੰਨੀ ਬਾਰਿਸ਼ ਚ ਖੈਰ ਆ? ਸ਼ਰਟ ਚੈੱਕ ਕਰੋ। ਹਾਂਜੀ ਕੰਮ ਤੇ ਹੋਣਾ ਸੀਗਾ ਕੀ। ਓਏ ਜ਼ਿੰਮੇਦਾਰ ਆਦਮੀ ਆ ਉਸਤਾਦ ਜੀ, ਫਾਟਕ ਤੇ ਡਿਊਟੀ ਲੱਗੀ ਤੇ ਲਹਿਦਾ ਆਪਣਾ ਵੱਖਰਾ ਉਹਨੂੰ ਤਾਲਾ ਲਾਉਂਦੇ ਆ। ਫਾਟਕ ਨੂੰ? ਹਾਂਜੀ। ਓਏ ਗਵਰਨਮੈਂਟ ਦਾ ਲਾਈਦਾ, ਉਹ ਕਿੱਦਾਂ ਖੋਲਣਗੇ? ਕੋਈ ਹੋਰ ਹੋ ਗਿਆ ਸਵੇਰੇ ਤੇ। ਤਾਜੀ ਇੰਨੀਆਂ ਵਾਸੀਆਂ ਲੈਂਦਾ ਸੀ, ਵਾਸੀਆਂ ਲੈ ਕੇ ਇੱਕ ਬਾਹ ਵੱਡੀ ਕਰ ਲਈ, ਇੱਕ ਛੋਟੀ ਕਰ ਲਈ। ਮੈਂ ਕਿਹਾ ਉਸਤਾਦ ਜੀ ਮੈਨੂੰ ਇਦਾਂ ਲੱਗਦਾ ਬਾਰਿਸ਼ ਚ ਭਰ ਗਿਆ ਮੂੰਹ, ਇਦਾਂ ਰਿਹਾ ਨਾ ਸਾਰੀ ਦਿਹਾੜੀ। ਅੱਛਾ ਪਾਣੀ ਪੈ ਪੈ ਕੇ ਭਰ ਗਿਆ। ਉਸਤਾਦ ਜੀ ਨੇ ਗਵਰਨਰ ਮੂੰਹ ਦੇਖੋ, ਜਿੱਥੋਂ ਬਾਕਰ ਚੋਂ ਲੱਤ ਨਹੀਂ ਨੰਗਾਈ ਦੀ, ਉਹ ਝੋਲੀ ਵਰਗਾ ਮੂੰਹ। ਉਸਤਾਦ ਜੀ ਕੱਚੇ ਮਕਾਨ ਦੇਖੋ ਨਾ, ਮਿੱਟੀ ਦੇ ਬਣੇ ਹੋਏ, ਉਦਾਂ ਦਾ ਪਰਨਾਲਾ ਉੱਤੇ ਲੱਗਾ ਹੁੰਦਾ। ਓਏ ਤਾਏ ਦੇ ਦਿਲ ਤੇ ਲੁਕ ਲਾ, ਕਹਿੰਦਾ ਤੂੰ ਕਾਲੇ ਦਿਲ ਦਾ, ਲੱਖ ਲਾਣੇ ਤੇਰੇ ਤੇ। ਉਹ ਇੱਥੇ ਆ ਜਾ। ਨਹੀਂ ਸਹੀ ਗੱਲ ਆ। ਤਾਜੀ ਏਦਾਂ ਦੇ ਬੰਦੇ ਨਹਿਰ 'ਚ ਯਕਦਮ ਛਾਲ ਮਾਰਨ, ਸਿਰਫ ਇੱਕੋ ਬੁਲਬੁਲਾ ਮਾਰ ਕੇ ਮਰ ਜਾਂਦੇ ਬੜੋਂ। ਇਹ ਝਟ ਕੱਢ ਤਾਂ ਸਹੀ। ਅਬੇ ਤੇਰਾ ਹੱਥ ਪੈਰ ਤੇ ਮਾਰ ਦੇਣਾ, ਪਤਾ ਲੱਗ ਕੋਈ ਸ਼ਾਇਦ ਬਚਾ ਹੀ ਲਵੇ। ਉਸਤਾਦ ਜੀ ਨਹਿਰ 'ਚ ਡੁੱਬ ਗਿਆ, ਉਹਨਾਂ ਨੇ ਬਾਹਰ ਰੱਖ ਕੇ ਆ ਕੁੱਟਿਆ ਤੇ ਨਹਿਰ ਤੋਂ ਵੀ ਬਹੁਤਾ ਪਾਣੀ ਕੱਢਤਾ। ਨਹਿਰ ਚ ਡੁੱਬਣ ਦਿਆ ਤੇ ਏਡਾ ਸਾਇਲੈਂਟ ਸ਼ਰਾਫਤ ਵਾਂਗੂ ਡੁੱਬਿਆ, ਬਾਹਰ ਆਇਆ ਇੱਕ ਬੰਦੇ ਨੇ ਕਹਿੰਦਾ मेरी ਯਾਰ ਵੀ ਤੂੰ ਚੁੱਪ ਕਰ। ਬੇਵਕੂਫ ਇਨਸਾਨ ਆ कॉल आ रही मुझे। हैं जी? मेरी वाइफ की कॉल आ रही मुझे, मैं घर से वो चले जाते हैं, कोई बात नहीं, उसको भाभी को बोलो भाभी आ ਨਹਿਰ ਦੇ ਵਿੱਚੋਂ ਬੰਦੇ ਨੇ ਚੁੱਕ ਕੇ ਬਾਹਰ ਕੱਢਿਓ, ਪਾਣੀ ਕੱਢਣ ਤੇ ਕਹਿੰਦਾ ਓਏ ਆਹ ਨਾ ਕੱਢਿਓ, ਮੈਂ ਘਰੋਂ ਪੀ ਕੇ ਆਇਆ, ਇਹ ਨਾ ਕੱਢੋ। ਇਹ ਮੇਰਾ ਆਪਣਾ ਐਡਾ ਬੇਵਕੂਫ ਆ। ਯਾਰ ਇਹ ਕੈਸੀ ਟੈਕਨੀਕਲ ਗੱਲ ਆ। ਉਹ ਪਾਣੀ ਕੱਢਣ ਦੇ ਤੇ ਜਿੰਨਾ ਕਿ ਨਿਕਲਿਆ ਥੋੜਾ ਰਹਿ ਗਿਆ, ਕਹਿੰਦਾ ਰਹਿਣ ਦੋ ਮੇਰਾ ਆਪਣਾ ਵਾ, ਮੈਂ ਘਰੋਂ ਪੀ ਕੇ ਆਇਆ। ਮੇਰਾ ਨਾ ਗੱਡੀਓ। ਆਹੋ ਨਹਿਰ ਤੇ ਆਪਣੇ ਬੱਚੇ ਲੈ ਗਿਆ, ਨਹਿਰ ਦੇ ਬਾਹਰ ਬੱਚੇ ਖਿਲਾਰ ਕੇ ਤੇ ਮੂੰਹ ਨਾਲ ਪਾਣੀ ਪਾਉਣ ਦੇਣਾ। ਇਹ ਕਰੈਕਟਰ ਉੱਥੇ ਹੀ ਸੇਰ ਹੋਇਆ ਉਹਦੇ। ਉਸਤਾਦ ਜੀ ਨਹਿਰ 'ਚ ਡੁੱਬਣ ਦੇ ਤੇ ਉਹਨਾਂ ਨੇ ਬਾਬਾ ਜੀ ਦਵਾ ਦਵ ਕੱਢ ਕੇ ਬਾਹਰ ਇਹਨੂੰ ਕੀਤਾ ਤੇ 2-3 ਬੰਦੇ ਕਹਿੰਦੇ ਓਏ ਨਹਿਰ ਦੇ ਵਿੱਚ ਦੀ ਚੀਜ਼ ਆ ਇਹ। ਆਹੋ ਤੁਸੀਂ ਬਾਹਰ ਕੱਢ ਲਈ। ਘੋੜੇ ਨੂੰ ਕਹਿਣ ਦਿਆ ਕੰਨ ਜਗਾ ਤੇਰੇ ਨਾਂ ਦੀਆਂ ਟੂਪਾਂ ਵਿਕਣ ਨਹੀਂ ਆ, ਲੈ ਲੱਖ ਲਾਣੇ ਤੇਰੇ। ਇਹਨਾਂ ਨੂੰ ਕਾਪੀਰਾਈਟ ਭੇਜ, ਕੇਸ ਕਰ ਉਹਨਾਂ ਦੇ, ਤੇਰੇ ਨਾਂ ਦੀਆਂ ਟੂਪਾਂ ਵੇਚ ਰਹੇ ਘੋੜੇ ਵਾਲੇ। ਐਦਾਂ ਕਰਕੇ ਖਲੋਤਾ ਇੰਜ ਕਰਕੇ ਤੇ ਭਰਜਾਈ ਕਹਿੰਦੀ ਚਲੋ ਕਰ ਲਓ ਦੁਆ, ਫੇਰ ਆ ਜਾਣਾ ਤੁਹਾਨੂੰ। ਅੱਛਾ ਵੈਸੇ ਹੀ ਖੜਾ ਸੀ। ਭਾਈ ਮੱਕੂਆਣੇ ਦੀ ਬਾਰਿਸ਼ ਪੈਣ ਦੀ ਇੱਥੇ ਹੀ ਆ। ਮਕਵਾੜੇ ਨਹੀਂ ਪੈਂਦੀ? ਉਹ ਕਿਉਂ? ਓਏ ਉੱਥੇ ਕੋਈ ਦੇਗਾ ਦੂਗਾ ਦੋ, ਅੱਲਾ ਤੋਬਾ ਕਰੋ, ਕੋਈ ਉੱਥੇ ਕੋਈ ਦੁਆ ਦਾਰੂ ਕਰੋ, ਬਾਰਿਸ਼ ਹੋਵੇ। ਉਸਤਾਦ ਜੀ ਤੁਸੀਂ ਗੂਗਲ ਮੈਪ ਤੇ ਮਕੂਣਾ ਲਿਖੋ ਤਾਂ ਮਾਈਨ ਜਿਹੜੀ ਲੋਕੇਸ਼ਨ ਦੱਸੋ ਕਿ ਵੇ ਭਰਾਵਾ ਉਧਰ ਜਾਈ, ਵੇ ਖੁਦਾ ਦਾ ਵਾਸਤਾ ਉਧਰ ਜਾਈ, ਵੇ ਭਰਾਵਾ ਉਧਰ ਜਾਈ, ਵੇ ਤੇਰੀ ਫੇਰ ਪੰਜਾਬੀ ਚ ਅਸੀਂ ਗੜਗੀਲੇ ਦਾ ਮੂੰਹ ਦੇਖੋ, ਹੈ। ਗੜਗੀਲੇ ਦਾ ਮੂੰਹ ਦੇਖੋ, ਏਦਾਂ ਲੱਗਦਾ ਮਾਂ ਪਿਓ ਨੇ ਲਕੀਰਿਓ ਬਗੈਰ ਹੀ ਬਾਤ।
ਹਾਸ਼ੀਏ ਦੀ ਲਾ ਪਹਿਲੇ ਨਹੀਂ ਲਿਖੀ ਗੜਗੀਲੇ ਦੀ ਬੁੱਢੀ ਨੂੰ ਪੁੱਛ ਕੇ ਵੇਖ ਗੜਗੀਲਾ ਕੀ ਆ। ਉਹ ਰੰਗੀਲਾ ਸਾਹਿਬ ਕਿਦਾਂ ਦੇ ਸੀ ਰੰਗੀਲਾ ਸਾਹਿਬ। ਵੇ ਸਭ ਤੋਂ ਸੋਹਣਿਆ ਹਾਏ ਵੇ ਮਨ ਮੋਹਣਿਆ ਮੈਂ ਤੇਰੀ ਹੋ ਗਈ ਪਿਆਰ ਵਿੱਚ ਖੋ ਗਈ ਮੈਂ ਸਭ ਤੋਂ ਯਾਰ ਉਸਤਾਦ ਜੀ ਰੰਗੀਲਾ ਸਾਹਿਬ ਹੈ। ਹਾਂਜੀ ਮੈਨੂੰ ਲੱਗਦਾ ਇਹਨਾਂ ਦਾ ਸਿਰ ਏਦਾਂ ਬਣਦਾ ਰਿਹਾ। ਯਾਰ ਡਾਕੂ ਨੇ ਇਹਨੂੰ ਕਿਹਾ ਹੈਂਡਸ ਅਪ, ਕਹਿੰਦਾ ਮੇਰੀਆਂ ਬਾਹਾਂ ਦੁਖਣ ਦੀਆਂ, ਕੰਨ ਫੜ ਲਾ। ਗੜਗੀਲਾ ਜੀ ਇੱਥੇ ਲਾਗੇ ਅੱਛੇ ਸਮੋਸੇ ਪਕੌੜੇ ਕਿੱਥੋਂ ਮਿਲਣਗੇ? ਸਮੋਸੇ ਪਕੌੜੇ ਹਾਂ ਇੱਥੇ ਲੱਗੇ ਹੁਣ ਨਹੀਂ ਮਿਲਣੇ, ਉਹ ਖਤਮ ਹੋ ਗਏ ਜਿੱਤੇ ਅੱਛੇ ਜੋ ਸੀ। ਬੰਦਾ ਛੱਡ ਗਿਆ ਉਹ ਹੁਣ ਚੈਨਲ ਤੇ ਆ ਗਿਆ ਵਾ। ਉਹ ਪਤਾ ਕੀ ਉਹਨੇ ਹੁਣ ਸਮੋਸਿਆਂ ਵਾਲਾ ਇਹ ਬਾ ਉਹ ਨਹੀਂ ਯਾਰ ਨਹੀਂ ਜੈਨ में ਸਾਜੀ ਤੇ ਲੱਗੇ ਹੈਗੇ, ਲੇਕਿਨ ਹੁਣ ਸਨਾਟਾ ਹੋ ਗਿਆ ਹੋਣਾ। ਕੁਛ ਵੀ ਨਹੀਂ ਇਹਨਾਂ ਤੁਹਾਨੂੰ ਟਾਈਮ ਕੀ ਹੋਇਆ? ਟਾਈਮ ਦੱਸੋ ਜ਼ਰਾ। ਭਾਜੀ ਇੰਨਾ 6:30 ਖਤਮ ਹੋ ਗਏ ਸਾਜੀ। ਭਾਜੀ ਕਿਤੇ ਸਵਾਰੀ ਲਾ ਕੇ ਉਹਨੇ ਟਾਈਮ ਦਾ ਆ ਲਾਗੇ ਸਬਜ਼ੀ ਦੁਕਾਨ ਆ, ਹਲਕੀ ਜੀ ਤਾਜ਼ਾ ਪਾਲਕ, ਤਾਜ਼ਾ ਮੇਥੀ, ਜੁੰਬਸ਼ ਗੁਲਾਮ ਇਹ ਕੱਢ ਲੈਣਾ। ਹਰ ਸ਼ੈ ਆਪਣੇ ਕੋਲ ਮੌਜੂਦ ਆ। ਨਹੀਂ ਲੰਬਾ ਕੰਮ। ਨਹੀਂ ਉਹ ਬੜਾ ਲੰਬਾ ਚੌੜਾ ਕੰਮ। ਨਹੀਂ ਨਮਾ ਜਾਣਾ ਕਿ ਬੇਸਣ ਲਿਆ ਕੇ ਕੱਟ ਕੇ ਆਲੂ ਪਾ ਕੇ ਨਹੀਂ ਨਹੀਂ ਲੰਬਾ ਚੌੜਾ ਕੰਮ। ਸਾਜੀ ਬੜਾ ਬਦਕਿਸਮਤ ਆਦਮੀ ਭਾਈ। ਨਹਿਰ ਚੋਂ ਨਹਾ ਕੇ ਨਿਕਲਿਆ ਤੇ ਇੰਜ ਨਹੀਂ ਆਇਆ, ਵਾਲ ਹੀ ਨਹੀਂ ਆਏ ਅੱਗੇ। ਧੋਨੀ ਦੀਆਂ ਮਾਸੂਮ ਜੁਗਤਾਂ ਹੁੰਦੀਆਂ ਨੇ ਬੱਚਿਆਂ ਦੀਆਂ। ਨਹੀਂ ਯਾਰ ਕਿਤੋਂ ਕੁਝ ਲੈ ਗਿਆ, ਕਿਤੋਂ ਭੱਲੇ ਲਿਆ, ਕਿਤੋਂ ਕੋਈ ਸਮੋਸੇ ਚਾਟ, ਕਿਤੋਂ ਥੋੜਾ ਅੱਗੇ ਜਾ ਕੇ ਕਿਤੋਂ ਕੁਝ ਕਰ ਲਿਆ। ਕਰ ਲੈਣੇ ਕਾਲੂ ਮੈਨੂੰ ਪਤਾ ਕਿੱਥੋਂ ਮਿਲਦਾ ਕੁਛ ਇਤੋਂ। ਹਾਂਜੀ ਪਤਾ ਮੈਨੂੰ, ਆਰਡਰ ਲਾਓ। ਪੈਸੇ ਦੇ ਯਾਰ ਇਹਨੂੰ ਲੈ ਗਿਆ। ਸਮੋਸੇ ਲੈ ਲੈਣੇ। ਜਾ ਯਾਰ ਪੈਸੇ ਕਿੱਧਰ ਕੋ ਕੋਈ 1000 2000 ਹੈਗਾ? ਜੈ ਕੈਸ਼ ਹੈ ਸਾਜੀ। ਯਾਰ ਇਹਨੂੰ ਦੇ ਯਾਰ ਪੈਸੇ ਕੋਈ ਦੇ ਇਹਨੂੰ। ਜਾ ਯਾਰ ਕੋਈ ਸਮੋਸੇ 12 14 15 ਸਮੋਸੇ ਪਕੌੜੇ ਨਾਲ ਕੋਈ ਨਿਜ਼ਾਮ। ਪਕੌੜੇ ਕੱਲੇ ਪਕੌੜੇ ਨਹੀਂ ਨਹੀਂ ਸਮੋਸੇ ਵੀ ਨਾਲ। ਨਾਲ ਆ ਲੈਂਦੇ ਹੋ, ਕੋਈ ਗੱਲ ਨਹੀਂ। ਮਿਲਣੇ ਆ ਸਮੋਸੇ ਨਾਲ ਨਫ਼ਰਤ ਹੋ ਗਈ ਤੇ 350 ਜੇਬ ਚ ਰੱਖ ਗਿਆ। ਆਰਡਰ ਲਾਓ ਉਸਤਾਦ। ਉਹ ਦਿਲ 'ਚ ਜਗ੍ਹਾ ਹੋਣੀ ਚਾਹੀਦੀ ਆ। ਠਹਿਰ ਲਿਆ ਯਾਰ ਲਿਆ ਪੈਸੇ ਦੇ ਉਹਨੂੰ ਯਾਰ। ਪੈਸੇ ਲਿਆ ਕੇ ਜਾ 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 ਜਲਦੀ ਜਾ। ਕਾਲੂ ਲੱਭ ਕੇ ਲਿਆਉਣੇ ਸਮੋਸੇ ਪਕੌੜੇ ਯਾਰਾ ਜੱਡਣੀ ਅੱਛੀ ਜਿੱਥੋਂ ਮਰਦੀ ਅੱਛਾ ਜਿਹਾ ਸੈਟਅਪ। ਹੈ ਚਲੇ ਪਵਾ ਕੇ। ਭਾਜੀ ਇੰਨੇ ਮਾੜੇ ਜ਼ੇਨ ਦਾ ਬੰਦਾ ਵਾ, ਗੱਡੀ ਕਾਰ ਲੈ ਲਈ, ਕਾਰ 'ਚ ਬੈਠਾ ਬੰਦੇ ਨੇ ਜਾਓ ਪਰਾਂ ਯਾਰ, ਤੈਨੂੰ ਸੁਣਿਆ ਨਹੀਂ? ਓਏ ਅੱਛਾ ਓਏ ਬਚੇਰੇ ਨੇ ਬਦਨਸੀਬ ਆਦਮੀ ਕਮੀਜ਼ ਪਾਈ ਤੇ ਇੱਥੇ ਫਸਾੜੀ ਅੰਜ ਇਹ ਸਿੱਧੀ ਬਾਤ। ਇਹ ਮਿੱਠੇ ਤੈਨੂੰ ਕੀ ਮਸਲਾ ਵਾ? ਭਾਈ ਇਹ ਸਾਡਾ ਤੂੰ ਬਈ ਯਾਰ ਚੰਗਾ ਵੱਡਾ ਕਮੀਜ਼ ਵੀ ਗਲੇ ਵਾਲੀ ਸਾਈਡ ਤੋਂ ਇਦਾਂ ਪਾਉਂਦਾ। ਨਹਿਰ 'ਚ ਛਾਲ ਮਾਰੀ ਡੱਡੂ ਨਿਕਲ ਕੇ ਤੇ ਤੂੰ ਨਾ ਸਕੂਨ ਲੈਣ ਦੇ ਕਿਤੇ ਇੱਥੋਂ ਵੀ ਹੁਣ ਸਾਨੂੰ ਹਿਜਰਤ ਕਰਨੀ ਪੈ ਜਾਣੀ। ਇੱਧਰ ਵੀ ਆ ਗਏ ਤੇਰੇ ਕੋਲ ਡਰਦੇ ਉਧਰੋਂ ਆਏ। ਪੁਰਾਣੇ ਦੌਰ ਚ ਪੈਪਸੀ ਵਾਲੇ ਖੋਖੇ ਨਹੀਂ ਸੀ ਖੁੱਲਦੇ ਜਿਹਦੇ ਅੰਦਰ ਪਾਨਾ ਸਿਗਟਾਂ ਦੀ ਦੁਕਾਨ, ਉਹਦੇ ਵਰਗਾ ਹੂੰ। ਕੱਲਾ ਟੱਕਣ ਖੁੱਲਦਾ ਸੀ। ਉਸਤਾਦ ਜੀ ਖੁਸਰਾ ਨੱਚਣ ਦੇ ਤੇ ਇੱਥੇ 500 ਦਾ ਨੋਟ ਰੱਖ ਕੇ ਉਹ ਆਈ ਆਈਟਮ ਕਰਨਾ। ਖੁਸਰਾ ਕੋਲੋਂ 1000 ਰੱਖ ਕੇ ਕਿਸੇ ਹੋਰ ਕੋ ਕਢਾ ਲਈ ਹੋਏ। ਖੁੱਲਾ 1000 ਰੁਪਇਆ ਫਸਾ ਕੇ ਖੁਸਰੇ ਦੇ ਅੱਗੇ ਗਿਆ, ਉੱਤੋਂ ਜਾ ਕੇ ਐ ਫੜਨ ਦੇ। ਇਹਨੇ ਮੂੰਹ 'ਚ 1000 ਦਾ ਨੋਟ ਲਾਇਆ ਹੋਇਆ। ਖੁਸਰੇ ਨੇ ਨੋਟ ਫੜਿਆ, ਬਾਅਦ 'ਚ ਖੁਸਰਾ ਕਹੇ ਉਹ ਲੱਤ ਤੇ ਛੱਟ। ਆਈ ਦਾੜ 'ਚ ਲੱਤ ਫਸ ਗਈ। ਬੁੱਲਾ ਚੋ ਇਹਦੇ ਬੁੱਲਾ ਚੋ 1000 ਰੁਪਇਆ ਖੁਸਰਾ ਕੱਢ ਕੇ ਐ ਥੱਲੇ ਉਤਰਨ ਦੇ। ਆਹੋ ਇਹਨੇ ਇੱਥੇ ਇੰਜ ਕਰਕੇ 500 ਦਾ ਨੋਟ ਰੱਖਿਆ, ਖੁਸਰੇ ਨੇ ਥੱਲੋਂ ਇੱਕਦਮ ਇਹਨੇ ਆਂਗੀ ਤਾਂ ਖੁਸਰੇ ਨੇ ਕੱਢ ਲਿਆ। ਹਾਂਜੀ ਚਾਬੀ ਸਾਜੀ ਮੋਟਰਸਾਈਕਲ ਦੀ। ਕਿਹੜੀ ਮੋਟਰਸਾਈਕਲ ਦੀ? ਸੁਜ਼ੂਕੀ ਦੀ? ਹਾਂਜੀ ਇਮਦਾਦ ਬਾਈ ਚਾ ਦੇ ਚਾਬੀ। ਉਸਤਾਦ ਜੀ ਗੱਡੀ ਤੇ ਕਿੱਦਾਂ ਚੜ ਗਏ? ਸੀਟ ਕੱਢ ਕੇ ਤਾਂ ਆਹ ਰੱਖੀ ਹੋਈ ਆ। ਇੰਜਣ ਦੇ ਲਾਇਆ ਹੋਇਆ। ਫੈਸਲ ਸਾਹਿਬ ਤੁਸੀਂ ਕਿੱਥੇ ਸੀ? ਇੱਕ ਮਿੰਟ ਦੇ ਇੱਥੇ ਆਓ। ਇੱਧਰ ਆ ਜਾਓ ਫਿਰ। ਪਾਣੀ ਖਲੋਤਾ ਬਹੁਤ ਤੇ ਤੂੰ ਵਾਪਸ ਆ ਗਿਆ। ਅਸੀਂ ਇੱਥੇ ਉਹ ਮਜ਼ੇ ਕੀਤੇ ਜਿਹਦਾ ਹੱਥ ਹਿਸਾਬ ਕੋਈ ਨਹੀਂ। ਨਹੀਂ ਅੰਦਰ ਸੀ, ਇਹ ਝੂਠ ਬੋਲ ਰਿਹਾ। ਮੇਰੀ ਗੱਡੀ ਖਰਾਬ ਹੋ ਗਈ ਉਸਤਾਦ ਜੀ। ਨਹੀਂ ਤੂੰ ਅੰਦਰ ਸੀ ਕਿ ਬਾਹਰੋਂ ਆਇਆ? ਵਾਕਈ ਬਾਹਰੋਂ ਆਇਆ ਉਸਤਾਦ ਜੀ। ਬਾਹਰੋਂ ਫੈਸਲ ਬਾਹਰੋਂ ਆਇਆ ਯਾਰ। ਅੰਦਰ ਸੀਗੇ। ਤੁਹਾਨੂੰ ਅੰਦਰ ਗੱਲ ਸੀ ਦੱਸਾਂ, ਬਗੈਰਤ। ਇਹਨਾਂ ਦੀ ਗੱਡੀ ਬਾਰਿਸ਼ ਤੋਂ ਘੰਟਾ ਪਹਿਲਾਂ ਖਰਾਬ ਹੋ ਗਈ ਸੀ। ਉਹਨੂੰ ਪਤਾ ਲੱਗ ਗਿਆ ਵੀ ਬਾਰਿਸ਼ ਆਉਣ ਵਾਲੀ ਆ। ਇਹ ਹੁਣ ਜਾਈ ਨਾ ਉਸ ਗੱਡੀ ਤੇ। ਮੈਂ ਸਹੀ ਕਹਿ ਰਿਹਾ, ਉਹਨੂੰ ਆਪ ਨੂੰ ਪਤਾ ਵਾ। ਮੈਂ ਬੇਵਕੂਫਾ। ਉਸਤਾਦ ਜੀ ਪਾਣੀ ਦਾ ਤਾਂ ਕੋਈ ਹੋਣਾ ਚਾਹੀਦਾ ਨਾ, ਕਿ ਗਲੀਆਂ 'ਚ ਪਾਣੀ ਖਲੋਤਾ ਹੋਇਆ, ਸੜਕਾਂ ਤੇ ਪਾਣੀ ਖਲੋਤਾ ਹੋਇਆ। ਇਹਦੇ ਤੇ ਤੁਸੀਂ ਕੁਝ ਐਲਾਨ ਕਰੋ। ਬਾਰਿਸ਼ ਬੰਦ ਕਰੋ ਜੀ। ਮਸਾ ਬਾਰਿਸ਼ ਬੈਨ ਹੋਣੀ ਚਾਹੀਦੀ। ਸਾਡੀ ਗੱਡੀ ਖਰਾਬ ਹੋ ਜਾਂਦੀ ਭਾਜੀ। ਨਹੀਂ ਉਸਤਾਦ ਉਸਤਾਦ ਜੀ, ਜੀ ਮੈਂ ਕਹਾਂ ਮੌਸਮਿਆਤ ਵਾਲੇ 31 ਨੂੰ ਬਾਰਿਸ਼ ਹੋਣੀ ਹੁੰਦੀ ਹੈ ਨਾ, ਤਾਂ ਪਹਿਲੀ ਨੂੰ ਭਾਈ ਨੂੰ ਦੱਸ ਦਿੰਦੇ ਆ ਯਾਰ 30 ਉਹ ਤਰੀਕ 31 ਨੂੰ ਹੁੰਦੀ ਆ ਨਾ ਤੇ 29 ਨੂੰ ਦੱਸ ਦੇ, ਪਹਿਲੀ ਨੂੰ ਨਹੀਂ ਦੱਸਦੇ। ਪੂਰਾ ਮਹੀਨਾ ਪਹਿਲਾਂ ਦੱਸਦੇ ਆ। ਉਸਤਾਦ ਜੀ ਖੁਦਾ ਝਾੜਦਾ, ਮੈਂ ਘਰ ਕਿਉਂ ਨਹੀਂ ਜਾ ਰਿਹਾ? ਦੁਪਹਿਰੇ ਆਣਾ। ਨਹੀਂ ਮਿੱਠਾ ਦੁਪਹਿਰੇ ਕੀ? ਦੁਪਹਿਰੇ ਆਣਾ। ਤੁਹਾਡੀ ਨੂੰਹ ਨੇ ਮੇਰੇ ਕੋਲ ਪੁੱਛਿਆ ਕਿ ਫੈਸਲ ਦੇਖਣਾ ਬਾਰਿਸ਼ ਤੇ ਨਹੀਂ ਹੈਗੀ। ਮੈਂ ਹੁਣ ਨਾ ਮੇਰਾ ਨੈਟ ਨਹੀਂ ਸੀ ਚੱਲਣ ਡਿਆ। ਮੈਂ ਕਿਹਾ ਨਹੀਂ ਹੈ, ਮੇਰਾ ਰੱਬ ਜਾਣਦਾ, ਉਹਨੇ ਮਸ਼ੀਨ ਲਾ ਲਈ। ਮੇਰੀ ਉਹਦੀ ਹੁਣ ਮੂੰਹ ਮਾਰੀ ਹੋਈ। ਅੱਛਾ ਹੁਣ ਉਹਨੇ ਤੈਨੂੰ ਭੰਡਣਾ ਜਾ ਕੇ। ਮੈਂ ਕਹਿੰਦਾ ਮੇਰੀ ਸਾਰਾ ਕੰਮ ਖਰਾਬ ਹੋ ਗਿਆ। ਭਾਬੀ ਨੇ ਪੁੱਛਿਆ ਬਾਹਰ ਬਾਰਿਸ਼ ਤੇਰੀ ਹੈ? ਇਹਨੇ ਕਿਹਾ ਤੂੰ ਖੈਰ ਆ? ਕਹਿੰਦੀ ਮੇਰੇ ਕੋਈ ਆਂਸੂ ਨਾ ਦੇਖ ਲਵੇ, ਹਨਾ। ਆ ਲੈ ਏਡੀ ਭਾਬੀ ਕਿਤੇ ਅੱਲਾ ਮਾਫੀ। ਚਾਰ ਦੀ ਚੱਪਲ ਸਾਹਿਬ। ਆਹ ਭਾਬੀ ਚਪਲਨ। ਕਹਿੰਦਾ ਭਾਬੀ ਚਪਲਨ। ਉਸਤਾਦ ਜੀ ਨੂੰ ਭੇਜ ਦਿਓ ਅੱਲਾ ਕਰਕੇ। ਓਏ ਯਾਰ ਲੈ ਕੇ ਆਈ ਯਾਰ ਕਾਲੂ ਸਾਰਿਆਂ ਵਾਸਤੇ। ਲੇਕਿਨ ਉਸਤਾਦ ਜੀ ਦੇਖੋ ਨਾ,
ਹਾਂ ਬਾਅਦ ਚ ਓਏ ਸਮੋਸੇ ਲਾਜ਼ਮੀ, ਪਕੌੜੇ ਸਮੋਸੇ चिप्स लाजमी उस्ताद जी फेवरेट है चिप्स ਨਾਲ ਲੈ ਇੱਕ ਤਲਿਆ ਪਾਸਤਾ ਲਿਆ ਜੀ ਹਾਫ ਪਾਸਤਾ ਸਪੈਸ਼ਲ ਚੀਜ਼ੀ उस्ताद जी दी फेवरेट है ਇਦਾਂ ਦਾ ਭਲਵਾਨ ਜਿਹਾ ਬੰਦਾ ਨਾ ਫੋਨ ਤੇ ਖੁਸਰੇ ਪੋ ਕਰਕੇ ਓਏ ਕੱਤੀ ਨੂੰ ਆਉਣਾ ਹੀ ਰਾਜੇ ਦੀ ਮਹਿੰਦੀ ਆ ਤੇਰਾ ਬੜਾ ਨੰਬਰ ਬੰਦ ਕਰ ਦਿੰਦਾ ਇਹੋ ਜਿਹਾ ਖੁਸਰੇ ਲੱਭਦੇ ਰਹਿੰਦੇ ਕਿੱਥੇ ਸੀ ਭਾਜੀ ਉਹ ਗੱਜਲ ਹੋ ਰਹੇ ਆ ਚਾਲ ਤੇ ਪੁੱਛ ਰਹੇ ਰਾਜਾ ਕਿਹੜਾ ਵਾ नहीं उस्ताद जी ਤੁਸੀਂ ਦੇਖੋ ਨਾ ਬਾਰਿਸ਼ ਤੁਸੀਂ ਇੰਜੋਏ ਕਰ ਰਹੇ ਹੋ ਕਦੇ ਉਹਨਾਂ ਦੇ ਘਰ ਨਹੀਂ ਵੇਖੇ ਜਿਨ੍ਹਾਂ ਦੇ ਘਰ ਹਬਸ ਹੈ ਛਾਤੀ ਨਹੀਂ ਹੈ ਜੇ ਇਹਨਾਂ ਬਾਰਿਸ਼ਾਂ ਨਾਲ ਉਹ ਵੀ ਘਰ ਹੈ ਜਿਨ੍ਹਾਂ ਦੀਆਂ ਛੱਤਾਂ ਚੋਂਦੀਆਂ ਨੇ ਅਸੀਂ ਇੰਜੋਏ ਕਰ ਰਹੇ ਹਾਂ, ਉਹ ਵਿਚਾਰੇ ਕਿਸ ਤਰ੍ਹਾਂ ਪਰੇਸ਼ਾਨ ਹੋਣਗੇ। ਓਏ ਆਪਣੀ ਉੱਤੋਂ ਵੇਖ ਕੇ ਆ ਕਮਰਾ, ਉਹ ਜਿਹੜਾ ਕਮਰਾ ਨਹੀਂ ਉਹ ਦੇਖ ਅੰਦਰੋਂ ਬੂਹਾ ਖੋਲ ਕੇ ਦੇਖ ਕੇ ਆ ਕਿਤੇ ਨਿਜ਼ਾਮੋ ਸ਼ਮਸੀ ਤੇ ਨਹੀਂ ਹੋਇਆ। ਛੇਤੀ ਜਾ ਲੈ, ਹਾਂ ਮੋਬਾਈਲ ਲੈ ਜੀ ਨਾਲ ਲਾਈਟ ਬਾਲ ਕੇ ਦੇਖ ਕੇ ਆਈ। ਚੱਲ ਕਿਸੇ ਦੀ ਛੱਤ ਨਾ ਚੋਵੇ ਯਾਰ ਇਹ ਵੀ ਮਾੜੇ ਬੰਦੇ ਦਾ ਇਹ ਵੀ ਰੌਲਾ ਵਾ। ਉਸਤਾਦ ਜੀ ਛੱਤ ਮੇਰਾ ਚੋਵੇ ਜਿਹੜਾ ਰੌਲਾ ਵਾ ਤੇਰਾ ਕੀ ਹੈ? ਮੇਰਾ ਰਕਸ਼ਾ ਭੇਜ ਗਿਆ ਸਾਰਾ। ਰਕਸ਼ਾ ਨਹੀਂ ਤੇਰੇ ਘਰ 'ਚ ਤੇ ਆਉਂਦੀ ਨਹੀਂ ਬਾਰਿਸ਼ ਮਰੇ। ਉਸਤਾਦ ਜੀ ਅਗਰ ਛੱਤ ਚੋਂਦੀ ਹੋਵੇ ਤੇ ਐਮਰਜੈਂਸੀ ਕੀ ਕਰਨਾ ਚਾਹੀਦਾ? ਯਾਰ ਉਹ ਵਿਚਾਰੇ ਜਿਹੜੇ ਮਾੜੇ ਛੱਤਾਂ ਜਿਨ੍ਹਾਂ ਦੀਆਂ ਚੋਂਦੀਆਂ ਨੇ ਪਾਣੀ ਪੈਂਦਾ ਵਿਚਾਰੇ ਫਿਰ ਉੱਪਰ ਸਫਰੇ ਰੱਖਦੇ ਨੇ ਭਾਂਡੇ ਨਹੀਂ 4 ਸਫਰੇ ਰੱਖ ਕੇ ਨਾ ਨੁਕਰਾਂ ਦੇ ਪਤੀਲੀਆਂ ਗਲਾਸ ਰੱਖੇ ਹੁੰਦੇ ਵਿਚਾਰਿਆਂ ਨੇ, ਉਹ ਵਿੱਚੋਂ ਇਕੱਠੇ ਹੁੰਦੇ ਫਿਰ ਥੋੜਾ ਸਾਈਡ ਤੇ ਕਰਦੇ ਯਾਰ। ਤੁਹਾਡੇ ਸੱਜੇ ਖੱਬੇ ਆ ਲੱਗੜਾ ਤੁਸੀਂ ਇਨਾਮ ਵਾਲੀ ਜੋੜੀ ਲੈ ਕੇ ਆਏ कितने अच्छे हैं मेरे घर के बर्तन, छत टपकती है तो कीचड़ नहीं होने देते। ਹਾਏ ਵਾਹ ਉਸਤਾਦ ਜੀ ਵੱਡਾ ਉਸਤਾਦ ਜੀ ਦਾਨਿਸ਼ ਮੈਂ ਕਿਉਂ ਨਹੀਂ ਟੀ ਟਾਈਮ 'ਚ ਬੰਦਾ? ਕਿਉਂ ਦਾਨਿਸ਼ਵਰ ਗੱਲਾਂ ਨਹੀਂ ਹੁੰਦੀਆਂ। ਦਾਨਸ਼ਵਰ? ਹਾਂਜੀ ਦਾਨਿਸ਼ ਨੂੰ ਚਾਹੀਦਾ ਗੱਲਾਂ ਕਰੇ। ਹਾਂ ਦਾਨਸ਼ਵਰ ਗੱਲਾਂ ਨਹੀਂ ਨੇ, ਸਹੀ ਗੱਲ ਹੈ। ਲਓ ਜੀ ਉਸਤਾਦ ਜੀ ਦਾਨਿਸ਼ ਦਾ ਜ਼ਿਹਨ ਬੜਾ ਘਟਿਆ ਨਹੀਂ ਮੈਂ ਤਾਂ ਉਸਤਾਦ ਜੀ ਕਾਪ ਕਹਿਣ ਲੱਗਾ ਘਟਿਆ ਟੈਪ। ਉਸਤਾਦ ਜੀ ਸਭ ਤੋਂ ਅੱਛਾ ਜ਼ਿਹਨ ਅਗਰ ਮੈਂ ਹੋਈ ਕਹਾਂਗਾ ਸਾਡੇ ਟੀਮ ਦੇ ਵਿੱਚੋਂ ਦਾਨਿਸ਼ ਦਾ ਹੀ ਉਸਤਾਦ। ਹਾਂ ਸਹੀ ਗੱਲ। ਸਾਡਾ ਤੇ ਤੂੰ ਨਹੀਂ ਹਜੇ ਉਹ ਐ ਵੇਖ ਨਾ ਉਸ ਤੋਂ ਬਾਅਦ ਆ ਵਾ ਹਾਂ ਤੂੰ ਕਿੰਨੇ ਨੰਬਰ ਤੇ ਆ? ਉਸਤਾਦ ਜੀ first ਤੁਹਾਡਾ ਪਹਿਲੇ ਨੰਬਰ ਤੇ। ਪਹਿਲੇ ਨੰਬਰ ਤੇ। ਜੀ ਉਸਤਾਦ ਅੱਗੇ ਹੁੰਦੇ ਮਿਸ਼ਲ ਚੁੱਕੀ ਹੁੰਦੀ ਏ ਕਾਫਲੇ ਦੇ ਰਾਹਬਰ ਆ ਤੁਹਾਡੇ ਤੋਂ ਬਾਅਦ। ਚਲੋ ਅੱਲਾ ਖੈਰ ਕਰੇ। ਜਿਹੜੀ ਕਿਹੜੀ ਲੈ ਲੈਣਾ 500 ਰੁਪਏ ਦਾ ਨੋਟ ਰੱਖਿਆ ਤੇ ਉਹਨੇ ਚਕਨੈਦਰ ਭੇਜਤਾ, ਜਾਓ ਨੋਟ ਕੱਟ ਕੇ ਲਿਆ। ਆਪ ਨਹੀਂ ਆਇਆ ਕੁਛ ਇਹਨੇ 1000 ਮੂੰਹ 'ਚ ਲੈ ਕੇ ਖੁਸਰੇ ਨੂੰ ਕਿਹਾ, ਉਹ ਕਾਲਾ ਕਹਿੰਦਾ ਕਹਿੰਦੇ ਪਹਿਲੇ ਅੱਖਾਂ ਬੰਦ ਕਰ। ਫਿਰ ਉਹਨੇ ਕਿਹਾ ਤੇ ਇੰਜ ਦੌੜਿਆ ਉਹ। ਅੱਛਾ ਉਸਤਾਦ ਜੀ ਮੇਰੀ ਸੱਚੀ ਮੁੰਜੀ ਖੁਆਇਸ਼ ਹੈ ਮੈਂ ਤਾਂ ਤੇਰੇ ਵਿਆਹ ਤੇ ਆਏ ਸੀ ਖਵਾਜਾ ਸਰਾਰ ਨਿਜ਼ਾਮ ਬਾਜੇ। ਉਸਤਾਦ ਜੀ ਭਾਜੀ ਖੁਦਾ ਘਰੋਂ ਹੀ ਹੋ ਗਏ 7-8 ਤੇ ਮੇਰਾ ਇਹ ਕੈਸੇ ਕਰੋਗੇ? ਉਸਤਾਦ ਜੀ ਮੇਰੀ ਸ਼ਾਦੀ ਹੈ ਨਾ ਸਾਥੀਆਂ ਦੀ ਸ਼ਾਦੀ ਤੇ ਮਹਿਮਾਨੇ ਖਸੂਸੀ ਖੁਸਰੇ ਆਏ ਸੀ। ਇਹ ਹਾਂਜੀ ਸਪਾਂਸਰ ਹੀ ਉਹਨਾਂ ਨੇ ਕੀਤਾ ਵਿਆਹ, ਕਹਿੰਦੇ ਸਾਡੀ ਬਰਾਦਰੀ ਚੋਂ ਪਹਿਲਾ ਲੜਕਾ ਜਿਹੜਾ ਵਿਆਹ ਕਰਨ ਲੱਗਾ। ਮਿਲਣੀ ਗੁਰੂ ਸੈਨੇ ਦੀ ਹੋਈ ਸੀਗੀ, ਉਧਰ ਇਹਦਾ ਮਾਮਾ ਸੀ ਤੇ ਗੁਰੂ ਸੈਨਾ ਦੇ ਦੋਵੇਂ। ਲੇਕਿਨ ਉਸਤਾਦ ਜੀ ਦੁੱਖ ਪਤਾ ਕੀ ਮੇਰੀ ਸ਼ਾਦੀ ਹੋਣੀ ਚਾਹੀਦੀ ਸੀ ਹੁਣ ਸ਼ਾਦੀ ਹੋਣੀ ਚਾਹੀਦੀ ਸੀ। ਵਜ੍ਹਾ? ਮੈਂ ਰਿਕਾਰਡ ਤੋੜ ਦੇਣੇ ਸੀ ਨਾ ਜਾਨ ਹੁਣ ਕਹਿ ਰਿਹਾ ਜਜ਼ਬਾ ਪਾਇਆ ਉਹ ਜਜ਼ਬਾ Seriously? ਮੇਰੀ ਮੈਂ ਹੁਣ ਤੁਹਾਨੂੰ ਜਨਮਨ ਕਹਿੰਦੇ ਸਾਡੀ ਟੀਮ ਦੇ ਕਿਸੇ ਸਦੱਸਿਆ ਦੀ ਸ਼ਾਦੀ ਅਗਰ ਹੋਏਗੀ ਨਾ ਤੇ ਰਿਕਾਰਡ ਟੁੱਟਣਗੇ। ਡਾਲਰ ਸੱਚੀ ਮੁੱਚੀ ਡਾਲਰ ਅਸੀਂ ਸੁੱਟਣੇ ਆ, ਸਾਨੂੰ ਪਤਾ ਵਾਲਾ ਮਿੱਠੇ ਦੀ ਹੋਣ ਹੁੰਦੀ ਸ਼ਾਦੀ ਜਾਂ ਸਾਡੀ ਉਸਤਾਦ ਜੀ ਕਸਮ ਵਾਲੀ ਗੱਲ ਹੈ ਜੀ ਮੇਰੀ ਖੁਆਇਸ਼ ਹੈ ਕਿ ਮੇਰੇ ਉਸਤਾਦ ਦੀ ਸ਼ਾਦੀ ਹੋਵੇ ਤੇ ਅਸੀਂ ਬਰਾਤ ਲੈ ਕੇ ਜਾਈਏ। ਮੈਂ ਖੁਆਇਸ਼ ਹੈ ਬੜੀ ਗੱਲ ਕੀਤੀ ਉਹਨਾਂ ਨੇ ਦਿਲ ਤੇ ਲੈ ਜਾਣੀ ਆ। ਉਹ ਨਹੀਂ ਖੁਆਇਸ਼ ਉਸਤਾਦ ਜੀ ਮਿਸਾਲ ਆ। ਚਲੋ ਦਿਲ ਤੇ ਲੈ ਜਾਂਦੇ, ਤੈਨੂੰ ਕਾਹਦਾ ਪਾਲਾ ਪੈ ਜਾਂਦਾ ਵਾ ਕਰਨ ਦੇ ਉਸਤਾਦ ਦੀ ਟੈਨਸ਼ਨ ਪੈ ਜਾਂਦੀ ਉਸਤਾਦ ਜੀ ਤੁਹਾਡੀ ਸ਼ਾਦੀ ਦੀ। ਮੈਨੂੰ ਇਹ ਤਾਂ ਦੱਸੋ ਇਹ ਮਿਸਾਲ ਕਿਸੇ ਨੇ ਵਾਜੇ ਡਾਊਨਲੋਡ ਨਾ ਕਰੀ ਜਾਇਓ। ਨਹੀਂ ਵਾਜੇ ਨਹੀਂ, ਤੁਸੀਂ ਇਹ ਦੇਖਿਆ ਨਹੀਂ ਮੈਂ ਹੁਣ ਅੱਜ ਕੱਲ ਕੀ ਤਰੀਕਾ, ਜਦੋਂ ਮੈਨੂੰ ਕੋਈ ਫੀਮੇਲ ਨਜ਼ਰ ਆਉਂਦੀ ਸਭ ਤੋਂ ਪਹਿਲੇ ਮੈਂ ਕੀ ਕਹਿੰਦਾ ਉਹਨੂੰ? ਬਾਜੀ ਫੌਰਨ। ਨਹੀਂ ਉਹ ਤਾਂ ਤੁਸੀਂ ਕਹਿੰਦੇ ਹੋ ਜਦੋਂ ਵੀ ਸ਼ਾਦੀ ਦਾ ਜ਼ਿਕਰ ਹੁੰਦਾ ਨਹੀਂ ਮੈਂ ਇਹਨੂੰ ਪਹਿਲੇ ਟੈਨਸ਼ਨ ਵੀ ਕਹਿਣਾ ਸੀ। ਨਹੀਂ ਨਹੀਂ ਕਿ ਮੈਂ ਪਹਿਲੇ ਨਹੀਂ ਸੀ ਕਹਿੰਦਾ। ਨਹੀਂ ਪਹਿਲੇ ਨਹੀਂ ਕਹਿੰਦੇ ਕਹਿੰਦਾ ਸੀ, ਸਾਰਿਆਂ ਨੂੰ ਕਹਿੰਦਾ ਮੇਰੇ ਸ਼ੋਅ ਦੇਖ ਲੈ। ਕਰਦੇ ਸੀ ਸਾਰੇ। ਉਹ ਇੱਕ ਲਹਿਦਾ ਸੈਟਅਪ ਆ, ਉਹ ਇਹ ਨਹੀਂ ਵੀ ਆਵਾ ਗਾਉਣਾ ਗੋਲਾ ਮਾਫੀ ਤੇ ਵੀ ਹਰ ਜਗ੍ਹਾ ਤੇ ਮੂੰਹ ਮਾਰ। ਇੱਕ ਜਗ੍ਹਾ ਤੇ ਸੈਟਅਪ ਉਹਦੇ ਨਾਲ ਗੱਲ ਹੋਈ, ਬਾਕੀ ਉਹ ਨਹੀਂ ਹਿਸਾਬ ਹੁੰਦਾ। ਅੱਛਾ ਉਸਤਾਦ ਜੀ ਹੁਣ ਮੈਂ ਉਹ ਵੀ ਬੰਦ ਕਰਦਾ, ਮੈਂ ਸਿੱਧਾ ਹੀ ਭੈਣ ਇਹ ਤੇ ਮੈਂ ਤੁਹਾਡੀ ਗੱਲ ਵਾਕਈ ਤੇਰੀ ਮੈਂ ਅੱਜ ਮੋਢੇ ਤੇ ਸ਼ੇਰ ਦਾ ਟੈਟੂ ਬਣਵਾਇਆ ਤੇ ਇੱਕ ਬੰਦੇ ਨੂੰ ਕਹਿੰਦੇ ਯਾਰ ਆਓ VCR ਦੀ ਜ਼ਮਾਨਤ ਤੇ ਦੇ ਦੇ ਯਾਰ, ਉਹ ਨਹੀਂ ਦੇਂਦੇ। ਸ਼ੇਰ ਦਾ ਟੈਟੂ ਬਣਵਾ ਕੇ ਵੀ ਚਿੱਤਰ ਖਾ ਰਿਹਾ। ਉਸਤਾਦ ਜੀ ਕੋਲੋਂ ਗੱਲ ਸੁਣਾਉਂਦਾ, ਇਦਾਂ ਤਾਂ ਮੈਂ ਕਦੀ ਕੀਤਾ ਹੀ ਨਹੀਂ। ਬਾਕੀ ਸਾਰਿਆਂ ਨੂੰ ਲਿਖ ਕੇ ਦਿੱਤੀਆਂ ਗਵਰਨਮੈਂਟ ਨੇ ਵਿਆਹ ਕਰਨੀਆਂ। ਆਜੀ ਮੋਢੇ ਤੇ ਸ਼ੇਰ ਦਾ ਟੈਟੂ ਬਣਾ ਕੇ ਤੇ ਬਾਂਹ ਤੋਂ ਡਰ ਘਰ ਬਣਨ ਦਿਆ। ਆਪੇ ਹੀ ਸਾਰੀ ਦਿਨ ਇੰਜ ਫਿਰ ਰਿਹਾ। ਇਹਨੇ ਵੀ ਸ਼ੇਰ ਬਣਾਇਆ ਇੱਥੇ, ਅੱਧਾ ਕਿਲੋ ਗੋਸ਼ਤ ਲੈ ਕੇ ਉੱਥੇ ਐਂ ਕਰੀ ਜਾਂਦੇ ਫੜ ਆ ਫੜ ਉਸਤਾਦ ਜੀ ਨਾ ਕਰਾ। ਮਹਿੰਦੀ ਤੇ ਨਾ ਸਰਦੀਆਂ ਦੇ ਵਿੱਚ ਇਦਾਂ ਦਾ ਬਾਬਾ ਖੇਸੀ ਲੈ ਕੇ ਪਿੱਛੇ ਉੱਠ ਕੇ ਗਵਾ ਓਏ ਲੱਕ ਪਤਲਾ ਮੇਰਾ ਲਾ ਦੇ। ਬਾਬਾ ਸੋ ਜਾ। ਲੱਕ ਪਤਲਾ ਮੇਰਾ ਲਾ ਦੇ। ਹਾਏ ਹਾਏ ਸ਼ੇਰ ਦਾ ਟੈਟੂ ਬਣਵਾਇਆ ਅੱਗੋਂ ਕੁੱਤਾ ਪਿਆ ਤੇ ਇੰਜ ਨੰਗਾ ਕਰਕੇ ਉਹਨੂੰ ਮੁਖਾਵੇ ਜਾ ਕੇ ਹਾਂ ਉਹ ਡਰਨਾ ਉਹਨੇ ਭਲਾ। ਫੈਸਲ ਤੂੰ ਨਾ ਜੂਤ ਕਰਿਆ ਕਰ ਯਾਰ। ਨਹੀਂ ਉਸਤਾਦ ਜੀ ਨਹੀਂ ਉਸਤਾਦ ਜੀ ਸੱਚੀ ਮੁੰਜੀ ਮੇਰੀ ਖੁਆਇਸ਼ ਪਤਾ ਕੀ ਗੜਗੀਲਾ ਮੇਰਾ ਭਰਾ ਹੈ, ਮੈਂ ਇਹਦੀ ਸ਼ਾਦੀ ਤੇ ਵੀ ਗਿਆ। ਮੈਂ ਸੱਚੀ ਮੁੱਚੀ ਆਪਣੀ ਭਰਜਾਈ ਨੂੰ, ਸਾਡੀ ਭੈਣ ਆ ਧੀ ਹੈ, ਮੈਂ ਉਹਨੂੰ ਮਿਲਣਾ ਚਾਹਨਾ। ਉਹ ਕਿਸ ਮੂੰਹ ਨਾਲ ਕਹਿੰਦੀ ਹੋਗੀ ਤੁਹਾਡੇ ਭਾਈ ਨਾ ਆ ਰਹੇ ਨੇ। ਬੱਚਿਆਂ ਨੂੰ ਕਿੱਦਾਂ ਕਹਿੰਦੇ ਤੁਹਾਡੇ ਪਾਪਾ ਆ ਰਹੇ। ਇਨਸਾਨ ਨਹੀਂ ਹੈ
ਉਸਤਾਦ ਜੀ ਤੁਸੀਂ ਫੀਲਿੰਗ ਤੇ ਵੇਖੋ ਨਾ ਕੀ ਹੋਏਗੀ ਉਹ ਇਹਦੇ ਲਈ ਸਰਤਾਜ ਵੱਡੇ ਲਫ਼ਜ਼ ਕਹਿੰਦੀ ਹੋਣੀ ਮੇਰੇ ਸਰਤਾਜ ਮੇਰੇ ਸਿਰ ਦਾ ਜਾਨ ਸਾਈਂ। ਮੇਰੇ ਸਿਰ ਦਾ ਸਾਈਂ ਭਾਈ ਇਮਦਾਦ ਦੀ ਅਸੀਂ ਦੋਨੇ ਉਰਦੂ ਸਪੀਕਿੰਗ ਬੋਲਦੇ ਹਾਂ ਘਰ 'ਚ ਉਰਦੂ ਸਪੀਕਿੰਗ ਰੱਬ ਤੇ ਬੋਲਦੇ ਵੇਖਣ ਡਿਆ ਨਾ ਚਲ ਅੱਛਾ ਉਹ ਕਹਿ ਰਿਹਾ ਅਸੀਂ ਦੋਵੇਂ ਉਰਦੂ ਸਪੀਕਿੰਗ ਆ ਗੱਲ ਪੂਰੀ ਕਹਿੰਦਾ ਅਸੀਂ ਦੋਵੇਂ ਉਰਦੂ ਸਪੀਕਿੰਗ ਬੋਲਦੇ ਆ ਜੀ ਓਏ ਗੜਗੀਲੇ ਕੀ ਕਹਨੇ ਆ ਪੜ੍ਹੇ ਲਿਖੇ ਬੰਦੇ ਦੀ ਆ ਨਿਸ਼ਾਨੀ ਹੁੰਦੀ ਆ ਵੇਖਿਆ ਨਹੀਂ ਭਾਬੀ ਬਹੁਤ ਪਿਆਰ ਕਰਦੀ ਭਾਈ ਇਮਦਾਦ ਹੈ ਨਾ ਉਹ ਯਾਰ ਹਰ ਇੱਕ ਦੀ ਭਾਬੀ ਕਰਦੀ ਤੇਰੀ ਭਾਬੀ ਨਹੀਂ ਕਰਦੀ ਭਾਬੀਆਂ ਨੇ ਕਰਦੀ ਤੇ ਹੋਰਾਂ ਤੋਂ ਉਹਦਾ ਤੈਨੂੰ ਤੇਰੀ ਭਾਬੀ ਕਰਦੀ ਨਹੀਂ ਹਾਂਜੀ ਇਹਦੀ ਭਾਬੀ ਬਹੁਤ ਚੰਗੀ ਵਾ ਤੇ ਚਲ ਫੇਰ ਸਾਜੀ ਭਾਬੀਆਂ ਮਾਵਾਂ ਹੁੰਦੀਆਂ ਨੇ ਅਲਹਮਦੁਲਿਲਾ ਜੀ ਭਾਈ ਗੜਗੀਲਾ ਜਿਉਂ ਜੀ ਖਲੋਤਾ ਇੱਕ ਬੰਦਾ ਲਾਗੋ ਨਾ ਕੇ ਕਹਿੰਦਾ ਸਾਜੀ ਮੌਸਮ ਦੇਖ ਰਹੇ ਹੋ ਅੱਛਾ ਵੈਸੇ ਹੀ ਕਿਹੜਾ ਸੀ ਯਾਰ ਐਦਾਂ ਮੂੰਹ ਕਰਕੇ ਚੌਕ 'ਚ ਖੜਾ ਵਾ 10 ਮਿੰਟ ਇੱਥੇ ਕਬੂਤਰ ਬੈ ਕੇ ਫੇਰ ਉੱਡ ਗਿਆ ਅੱਛਾ ਜਦੋਂ ਉਹ ਗੱਲ ਕਰਦਾ ਨਾ ਉਦੋਂ ਇਹਨੂੰ ਯਾਦ ਆਉਂਦੀ ਇੱਕ ਉਹਦੀ ਹੋਰ ਯਾਦ ਆਉਂਦੀ ਨਹੀਂ ਯਾਰ ਫੈਸਲ ਤੋਂ ਗੜਗੀਲੇ ਨੂੰ ਕਿੰਨੇ ਸਾਲਾਂ ਤੋਂ ਜਾਣਦਾ ਸਹੀ 25 ਸਾਲ ਤੋਂ 25 ਸਾਲ ਤੋਂ ਤਕਰੀਬਨ ਯਾਨੀ ਤੁਸੀਂ ਥੀਏਟਰ ਇਕੱਠਾ ਸ਼ੁਰੂ ਕੀਤਾ ਨਹੀਂ ਇਕੱਠਾ ਨਹੀਂ ਕੀਤਾ ਇਹ ਉਸਤਾਦ ਜੀ ਮੇਰੇ ਤੋਂ ਬਾਅਦ ਆਇਆ ਫੈਸਲ ਭਾਈ ਮੇਰੇ ਤੋਂ 2-3 ਸਾਲ ਸੀਨੀਅਰ ਨੇ 2-3 ਸਾਲ ਨਹੀਂ ਸੀਨੀਅਰ ਉਸਤਾਦ ਜੀ ਸਾਲ ਕਲਾ ਲਿਆ ਯਾਰ ਚਲੋ ਉਹ ਪਹਿਲੇ ਹੀ ਆਇਆ ਨਾ ਪਹਿਲੇ ਸਾਲ। ਤੂੰ ਸੀਨੀਅਰ ਆ ਹਾਂਜੀ। ਕਿਹੜੇ ਥੀਏਟਰ ਚ ਉਦੋਂ ਕਰਦੇ ਸੀ ਜਦੋਂ ਉਸਤਾਦ ਸਭ ਜੀ- ਤੋਂ ਪਹਿਲੇ ਡਰਾਮਾ ਕਿਹੜੇ ਥੀਏਟਰ ਚ ਕੀਤਾ ਮੈਂ ਸਭ ਤੋਂ ਪਹਿਲੇ ਉਸਤਾਦ ਜੀ ਇੱਥੇ ਜੜਾਂ ਲੈ ਗਿਆ ਸੀ ਉੱਥੇ ਡਰਾਮਾ ਕੀਤਾ ਹਾਂਜੀ। ਸਭ ਤੋਂ ਪਹਿਲੇ ਹਾਂਜੀ ਤੇ ਫੈਸਲਾਬਾਦ ਕਿਹੜੇ ਥੀਏਟਰ ਚ ਸਭ ਤੋਂ ਪਹਿਲੇ ਕੀਤਾ ਸ਼ਬਨਮ 'ਚ ਸ਼ਬਨਮ ਚ ਫਿਰ ਬਬੀਨੋ ਬਵੀਨੋ ਹਾਂਜੀ। ਉਹ ਤਾਰਕ ਰੋਡ ਤੇ ਹਾਂਜੀ ਅੱਛਾ ਉੱਥੇ ਵੀ ਕੀਤਾ ਤੂੰ ਉੱਥੇ ਨਿਸ਼ਾਦ ਸਲਮੇ 'ਚ ਫਿਰ ਸ਼ਬਨਮ ਸਲਮਾ ਸੀ ਫਿਰ ਨਵਲਟੀ 'ਚ ਸਭ ਤੋਂ ਪਹਿਲੇ ਸਭ ਤੋਂ ਪਹਿਲੇ ਨਵਲਟੀ 'ਚ ਸੌਰੀ ਕੀਤਾ ਸਭ ਤੋਂ ਪਹਿਲੇ ਤੂੰ ਨੋਵੈਲਟੀ ਚ ਜਿਹੜਾ ਡਰਾਮਾ ਕੀਤਾ ਉਹਦੀ ਕਿੰਨੀ ਪੇਮੈਂਟ ਮਿਲੀ ਸੀ ਉਹ ਤੋਂ ਸਾਜ ਮਿਲੇ 1000 ਰੁਪਏ ਹਫਤਾ ਉਦੋਂ 1000 ਰੁਪਏ ਹਫਤਾ ਉਦੋਂ ਭਾਈ ਹਾਮਦ ਵੀ ਸੀ ਵਿੱਚ ਅੱਛਾ ਤੇ 1000 ਰੁਪਏ ਹਫਤੇ ਦਾ ਹਾਂਜੀ। ਤੈਨੂੰ ਲਾਈਫ ਦੀ ਪਹਿਲੀ ਥੀਏਟਰ ਦੀ ਪੇਮੈਂਟ ਕਿੰਨੀ ਮਿਲੀ ਸੀ 25000 ਰੁਪਇਆ ਸਾਲ ਦਾ ਨਹੀਂ ਸਾਲ ਦਾ ਨਹੀਂ ਉਸਤਾਦ ਜੀ ਵੀਕ ਦਾ 25000 ਰੁਪਇਆ ਹੋ ਗਿਆ ਸੀ ਮੇਰਾ ਨਹੀਂ ਨਹੀਂ ਮੈਂ ਕਿਹਾ ਜਦੋਂ ਜ਼ਿੰਦਗੀ ਦਾ ਪਹਿਲਾ ਡਰਾਮਾ ਕੀਤਾ ਸੀ ਆਹੋ ਉਦੋਂ 500 ਰੁਪਇਆ ਤੇ ਤੂੰ ਵੀ 2 ਸਾਲ ਬਾਅਦ ਉਹਦੇ ਨਾਲ ਆ ਜਾਂਦਾ ਉਹ ਤੇਰੇ ਤੋਂ ਸਾਲ ਬਾਅਦ ਆ ਕੇ 1000 ਲੈਂਦੇ ਮਾਮਾ ਤੂੰ ਸਾਲ ਪਹਿਲੇ ਤਾਂ 500 ਲੈ ਰਿਹਾ ਅੱਛਾ ਉਦੋਂ ਵੀ ਐ ਕੁਛ ਨਹੀਂ ਉਸਤਾਦ ਜੀ ਪਤਾ ਹੀ ਨਹੀਂ ਸੀ ਹੁੰਦਾ ਤੇ ਬਾਅਦ ਦੇ ਵਿੱਚ ਉਹ ਆ ਕੇ ਨਾ ਮੈਨੂੰ ਇੱਕ ਦੋਸਤ ਨੇ ਕਿਹਾ ਸੀਗਾ ਕਿ ਫੈਸਲ ਸਾਹਿਬ ਚੇਂਜ ਮਾਰੋ ਅੱਛਾ ਜਦੋਂ ਤੇਰਾ ਵਿਆਹ ਹੋਇਆ ਤੇਰਾ ਰਿਸ਼ਤਾ ਗਿਆ ਕੁੜੀ ਵਾਲਿਆਂ ਨਾਲ ਉਹਨਾਂ ਨੂੰ ਦੱਸਿਆ ਤਾਂ ਤੁਸੀਂ ਕਿ ਮੁੰਡਾ ਡਰਾਮੇ 'ਚ ਕੰਮ ਕਰਦਾ ਹਾਂਜੀ ਉਸਤਾਦ ਜੀ ਉਹਨਾਂ ਨੂੰ ਪਤਾ ਉਹਨਾਂ ਨੇ ਉਦੋਂ ਫਿਰ ਵੀ ਹਾਂ ਕਰਤੀ ਉਦੋਂ ਮੈਂ ਕਰਦਾ ਹੁੰਦਾ ਸੀਗਾ ਉਹਨਾਂ ਨੇ ਫਿਰ ਵੀ ਹਾਂ ਕਰਤੀ ਹਾਂਜੀ ਉਸਤਾਦ ਜੀ ਉਹਨਾਂ ਨੂੰ ਮੈਂ ਤੇਰੀ ਯਕੀਨ ਅਸਲ 'ਚ ਤੇਰੀ ਲਵ ਮੈਰਿਜ ਆ ਮੇਰੀ ਲਵ ਮੈਰਿਜ ਹਨਾ ਭਾਬੀ ਤੈਨੂੰ ਪਸੰਦ ਕਰਦੀ ਸੀ ਇਸ ਤਰ੍ਹਾਂ। ਸ਼ਾਦੀ ਤੋਂ ਪਹਿਲੇ ਹੀ ਸਿਰਫ ਹਾਂ ਨਹੀਂ ਬਾਅਦ ਚ ਹੈ ਹਜੇ ਤੇ ਕਰ ਬਾਅਦ ਉਸਤਾਦ 'ਚ ਤੇ ਬਹੁਤ ਜ਼ਿਆਦਾ ਹੋ ਜਾਂਦਾ ਨਾ ਬਾਅਦ 'ਚ ਉਸਤਾਦ ਜੀ ਹਜੇ ਤੇ ਕਰ ਉਸਤਾਦ ਜੀ ਕਸਮ ਵਾਲੀ ਗੱਲ ਹੈ ਜੇ ਮੇਰੀ ਸ਼ਾਦੀ ਦੀ ਜਿਹੜੀ ਨਾ ਸ਼ਰਮਾਉਣ ਕਿਉਂ ਦਿਆਂ ਯਾਰ ਖੋਲੋ ਕੇ ਗੱਲ ਕਰ ਹਾਂਜੀ। ਇਹ ਸ਼ਰਮਾਉਣ ਡਿਆ ਸਾਜੀ ਤੁਹਾਡੇ ਅੱਗੇ ਮੈਂ ਘੋੜੇ ਕੱਢ ਕੇ ਕਰਨ ਡਿਆ ਗੱਲ ਉਹ ਨਹੀਂ ਸ਼ਰਮਾਉਣ ਕਿੱਥੇ ਦਿਆ ਉਹ ਅਵੇ ਉਸਤਾਦ ਜੀ ਮੇਰੀ ਸ਼ਾਦੀ ਜਦੋਂ ਹੋਈ ਨਾ ਆਇਆ ਬਿਲਕੁਲ ਹਮਸਾਏ ਸਨ ਹਮਸਾਏ ਸਨ ਸਾਡੇ ਤੁਹਾਡੇ ਸਾਹਮਣੇ ਤੇ ਨਹਿਰ ਆ ਨਹੀਂ ਹਮਸਾਏ ਨਾਲ ਦਾ। ਸਾਹਮਣੇ ਨਹੀਂ ਨਾਲ ਨਾਲ ਦੇ। ਨਾਲ ਦਾ ਘਰ ਸੀਗਾ ਕਿਉਂਕਿ ਉਹ ਕਰਾਚੀੋਂ ਆਏ ਸਨ ਅੱਛਾ। ਰਹਿਣ ਵਾਸਤੇ ਅੱਛਾ ਤੇ ਉਸ ਤੋਂ ਬਾਅਦ ਨਾ ਉਸਤਾਦ ਜੀ ਉਹਨਾਂ ਦਾ ਇੱਕ ਘਰ ਬਿਲਕੁਲ ਸਾਡੇ ਨਾਲ ਦਾ ਸੀਗਾ ਤੇ ਇੱਕ ਘਰ ਇੰਨਾ ਸੀ ਜਿਵੇਂ ਚੌਂਕ ਹੈ ਤੇ ਅਸੀਂ ਦੋਸਤ ਬੈਠੇ ਹੋਏ ਸੀ ਆਪਸ ਦੇ ਇਹ ਵਿੱਚ ਕਿਹੜਾ ਹਿਸਾਬ ਹੋਇਆ ਵੀ ਕਰਾਚੀੋਂ ਰੇਲਵੇ ਕਲੋਨੀ 'ਚ ਰਹਿਣ ਆ ਗਏ ਹਾਂਜੀ ਉਸਤਾਦ ਜੀ ਇੱਥੇ ਰਿਲੇਟਿਵ ਸਨ ਨਾ ਸਾਰੇ ਰਿਲੇਟਿਵ ਝੰਗ ਇਹਨਾਂ ਦਾ ਵਿਆਹ ਹੋਇਆ ਨਾ ਉਹ ਉਧਰੋਂ ਉਹ ਝੰਗ ਤੱਕ ਆ ਗਏ ਇਹ ਇਧਰੋਂ ਝੰਗ ਤੱਕ ਚਲ ਗਏ ਅੱਛਾ ਉੱਥੇ ਇਹਨਾਂ ਨੇ ਬੈਠ ਬਿਠਾ ਕੇ ਵਿਆਹ ਹੋਇਆ ਉੱਥੇ ਸਾਰਾ ਝੰਗ। ਹਾਂਜੀ ਉੱਥੋਂ ਕੁੜੀ ਵਾਲੇ ਪਰਨ ਚਲ ਗਏ ਇਹ ਕੁੜੀ ਲੈ ਕੇ ਇਧਰ ਨੂੰ ਆ ਗਏ ਸਾਜ ਵੈਰੀ ਗੁੱਡ ਇਹ ਤੈਨੂੰ ਪਤਾ ਫਿਰ ਦੱਸ ਦਿੰਦਾ ਹੁੰਦਾ ਵਾ ਉਸਤਾਦ ਜੀ ਪਤਾ ਕੀ ਜਾਣਦੇ ਆ ਨਾ ਉਹਨਾਂ ਕੀ ਆ ਨਹੀਂ ਉਸਤਾਦ ਜੀ ਬੜਾ ਇੰਟਰਸਟਡ ਹੀ ਆ ਹੁਣ ਇਧਰਲਾ ਜਿਹੜਾ ਘਰ ਸੀ ਨਾ ਤਕਰੀਬਨ ਇੰਨਾ ਸੀ ਜਿਵੇਂ ਇੱਥੋਂ ਇਹ ਚੌਂਕ ਹੈਗਾ ਇੱਕ ਘਰ ਇੱਧਰ ਸੀਗਾ ਤੇ ਬੇਗਮ ਮੇਰੀ ਨਾ ਉਸਤਾਦ ਜੀ ਰੋਜ਼ਾਨਾ ਨਾ ਸਕੂਲੇ ਪੜਨ ਜਾਂਦੀ ਸੀਗੀ ਲੰਘਦੀ ਹੁੰਦੀ ਸੀ ਬੈਗ ਫੜਿਆ ਹੁੰਦਾ ਸੀ ਤੇ ਅਸੀਂ 4 ਦੋਸਤ ਬੈਠੇ ਤੇ ਉਹ ਕੀ ਇੱਕ ਕਹਿਣ ਡਿਆ ਕਿ ਯਾਰ ਮੇਰੀ ਸ਼ਾਦੀ ਹੋਵੇ ਮਧੂਬਾਲਾ ਟੈਪ ਲੜਕੀ ਹੋਵੇ ਖੂਬਸੂਰਤ ਦੂਸਰਾ ਕਹਿਣ ਡਿਆ ਵਜੰਤੀ ਮਾਲਾ ਤੇ ਇੰਜ ਕਰਕੇ ਮੇਰੀ ਬੇਗਮ ਲੰਘ ਰਹੀ ਮੈਂ ਕਿਹਾ ਯਾਰ ਮੇਰੀ ਖੁਆਇਸ਼ ਹੈ ਮੇਰੀ ਬੇਗਮ ਇਸ ਤਰ੍ਹਾਂ ਦੀ ਹੋਵੇ ਓਏ ਤੇ ਉਸਤਾਦ ਜੀ ਠੀਕ 4-5 ਸਾਲ ਬਾਅਦ ਉਹਦੇ ਨਾਲ ਹੀ ਮੇਰੀ ਸ਼ਾਦੀ ਹੋਈ ਮੈਂ ਉਹਦਾ ਹੀ ਖਿਆਲ ਬਰਾਦਰੀ ਵੀ ਨਹੀਂ ਤੁਹਾਡੀ? ਨਹੀਂ ਬਰਾਦਰੀ ਨਹੀਂ ਹੈ ਉਸਤਾਦ ਜੀ ਹੈ ਕਾਲੀ ਜ਼ੁਬਾਨ ਆ ਠੀਕ 4 ਸਾਲ ਬਾਅਦ ਸ਼ਾਦੀ ਹੋ ਗਈ ਹਾਂ ਕੁੜੀ ਦੇ ਤਨਸੀਬ ਸੜ ਕੇ ਭਾਬੀ ਸਾਡੀ ਨੇ ਨਹੀਂ ਨਹੀਂ ਕਾਲੀ ਵਾਹੀ ਮੱਛੀ ਪਈ ਹੈ ਉਸ ਤੋਂ ਬਾਅਦ ਨਾ ਮੇਰੀ ਇੱਕ ਸਾਈਕੀ ਹੈ ਮੈਂ ਉਹ ਕੰਮ ਕਰਦਾ ਪੁੱਠੇ ਮੈਨੂੰ ਨਾ ਅਕਸਰ ਨਾ ਕਹਿੰਦੇ ਹੁੰਦੇ ਸੀਗੇ ਜਿਹੜੇ ਹਾਂਡੀ ਨਹੀਂ ਛੱਡਦੇ ਉਹਨਾਂ ਦਾ ਵਿਆਹ ਉਹਨੇ ਦੇ ਵਿਆਹ ਤੇ ਬਾਰਿਸ਼ ਪੈਂਦੀ ਹੈ ਤੇ ਮੈਂ ਡੇਲੀ ਹਾਂਡੀ ਐਂਡ ਤੇ ਜਦੋਂ ਰਹਿਣੀ ਮੈਂ ਛੱਡਣੀ ਮੈਂ ਕਹਣਾ ਯਾਰ ਭੈਣ ਦੇ ਬਾਰਿਸ਼ ਯਾਰ ਭੈਣ ਦੇ ਬਾਰਿਸ਼ ਬਾਰਿਸ਼ 3 ਦਿਨ ਦੀ ਰੁਕੀ ਇੱਕ ਸਿਆਣਾ ਬੰਦਾ ਕਹਿੰਦਾ ਉਹ ਬੇਟਾ ਮੈਨੂੰ ਦੇਖ ਚੱਟਦਾ ਰਿਹਾ ਕਹਿੰਦੀ ਬਾਰਿਸ਼ ਹਾਂਡੀ ਤਾਂ ਚਲੋ ਹੁੰਦਾ ਵਾ ਉੱਥੇ ਉਸਤਾਦ ਜੀ ਫਿਰ ਉਹ ਹਮਸਾਏ ਆਏ ਤੇ ਇੱਕ ਲੋਕਟ ਚੱਲਦਾ ਹੁੰਦਾ ਸੀ ਸਪੈਲਿੰਗ ਵਾਲਾ ਅੱਧੇ ਦਿਲ ਵਾਲਾ ਠੀਕ ਹੈ ਨਾ ਉਹ ਸਪੈਲਿੰਗ ਹਾਲੇ ਵੀ ਚੱਲਦਾ। ਨਹੀਂ ਹੁਣ ਨਹੀਂ ਚੱਲਦਾ ਉਹ। ਨਹੀਂ ਚੱਲਦਾ ਵਾ ਕਾਲੀ ਜੀ ਡੋਰੀ ਹੁੰਦੀ ਸੋਨੇ ਸੀ। ਦੇ ਵੀ ਚੱਲਦਾ SJKLMWZ ਜੋ ਮਰਜ਼ੀ ਲਾ ਲਓ ਹੁਣ ਲੋਕਡ ਚੱਲ ਇਹਨੇ ਦੇ ਇਹਨੇ ਨੂਨ ਗੁੰਨਾ ਵਾਲਾ ਲਾਕੜ ਪਾਇਆ ਸੀ।
ਤੇ ਮੈਂ ਕੀ ਬਾਨੀ ਵਾਲਾ ਪਾ ਇਹ ਬੇਕੀ ਬਾਨੀ ਵਾਲਾ ਪਾਇਆ ਇਹਨੇ, ਲਾਮਾ ਕੂਫ ਵਾਲਾ ਪਾਇਆ। ਦੱਸ ਐ ਬਣਿਆ। ਮੈਂ ਕਿਹਾ ਕੀ ਕਹਿੰਦਾ ਜੀ, ਲਾਮਾ ਕੂਫ ਦਾ ਲਾਕੜ ਪਾਇਆ। ਤੇ ਮੈਂ ਨਾ ਉਸਤਾਦ ਜੀ ਉਹਦੇ ਨਾਮ ਦਾ ਸਪੈਲਿੰਗ ਜਿਹੜਾ ਸੀ ਨਾ, ਉਹ ਐਨ ਗਿਆ ਲਟਕਾ ਕੇ ਤੇ ਫਿਰ ਰਿਹਾ ਵਾ ਉਹਦੇ ਸਾਹਮਣੇ। ਅੱਛਾ ਚਲੋ ਵਿਆਹ ਹੋ ਗਿਆ, ਗੱਲ ਹੁਣ ਸਟੋਰੀ ਸਾਡਾ ਹੁਣ ਅੱਗੇ ਤੁਰ ਪੈਣੀ ਗੱਲ। ਮਕਸਦ ਕੇ ਕੰਮ ਹੋ ਗਿਆ ਸਾਰਾ, ਸ਼ੁਕਰ ਅੱਲਾ ਦਾ। ਕੱਲੀ ਡੋਰੀ ਭਾਈ, ਮੈਂ ਕਿਹਾ ਨਾ ਸਪੈਲਿੰਗ ਲਿਖਿਆ, ਕਹਿੰਦਾ ਉਹਨਾਂ ਨੇ ਨਾਂ ਰੱਖਣਾ ਹਲੇ। ਹਾਂਜੀ ਐਡਾ ਗੜਾ ਪਿਆ ਵਾ, ਛੱਤ ਸਾਰੀ ਉੱਤੋਂ ਟੁੱਟ ਗਈ ਆ, ਉੱਤੇ ਜਿੰਨਾ ਵੀ ਫਰਨੀਚਰ ਅੰਦਰ ਪਿਆ ਸਾਰਾ ਖਰਾਬ, ਇੱਥੇ ਤੱਕ ਪਾਣੀ ਕਮਰੇ ਦੇ ਵਿੱਚ, ਯਕੀਨ ਜਾਣੋ ਮਨਹੂਸ ਗੋਡਿਆਂ ਤਾਈਂ ਪਾਣੀ। ਆਪਣੇ ਘਰੋਂ ਤਾਂ ਨਹੀਂ ਹੋਇਆ। ਐਡਾ ਬਰਫ਼ ਦਾ ਗੜਾ ਪਿਆ ਉਸਤਾਦ ਜੀ, 2-2 2.5 ਕਿਲੋ ਵਾਲਾ ਗੜਾ। ਇੱਥੇ ਤੇ ਪਏ ਹੀ ਨਹੀਂ ਸਾਜੀ, ਇਧਰ ਆ ਗਿਆ। ਭਾਵੇਂ ਇਹ ਕੁਦਰਤੀ ਆਫਾਤ ਹੁੰਦੀਆਂ ਨੇ, ਬਹਿ ਜਾ ਇੱਥੇ, ਭਾਵੇਂ ਇਹ ਕੁਦਰਤ ਦਾ ਕੰਮ ਆ, ਭਾਵੇਂ ਕੁਦਰਤੀ ਸਿਲਸਿਲਿਆਤ ਨਾਲ ਸਾਰਾ ਕੁਝ ਮੇਰਾ ਖਰਾਬ ਹੋਇਆ ਹੋਵੇ, ਭਾਵੇਂ ਬਾਰਿਸ਼ ਦਾ ਤੇਰਾ ਕੋਈ ਤਲਕ ਨਹੀਂ, ਲੇਕਿਨ ਮੈਂ ਤੇਰੀ ਲਾਸ਼ ਕਰ ਦੇਣੀ ਜੇ ਇਦਾਂ ਹੋਇਆ। ਇਹ ਮੈਂ ਤੈਨੂੰ ਦੱਸ ਦਿੱਤਾ। ਜਾ ਤੂੰ ਵੇਖਿਆ, ਜਾ ਉੱਤੇ ਵੇਖ ਕੇ ਆ। ਲੇਕਿਨ ਲੈਣਾ ਚੇਂਜ ਕਰ ਲਿਆ ਪਤਾ। ਨਹੀਂ ਸਹੀ ਦੱਸਣਾ, ਨੋਨੀ ਨਹੀਂ ਝੂਠ ਬੋਲਦਾ। ਉਸਤਾਦ ਜੀ ਆ ਜਿਹੜੀ ਹਵਾ ਪਈ ਆ, ਉਹ ਤੁਹਾਡੀ ਲੋਹੇ ਵਾਲੀ ਖਿੜਕੀ ਸਾਹਮਣੇ ਜਾ ਕੇ ਵੱਜੀ, ਡਰੈਸਿੰਗ 'ਚ ਸ਼ੀਸ਼ਾ ਟੁੱਟਿਆ। ਸੁਣ ਲਓ ਪਹਿਲੇ, ਠੀਕ ਆ। ਇੱਧਰ ਜਿਹੜਾ ਲੋਹੇ ਵਾਲਾ ਦਰਵਾਜ਼ਾ ਉਹ ਸਿੱਧਾ ਡਿੱਗਿਆ ਥੱਲੇ ਬੈੱਡ ਦੇ ਉੱਤੇ, ਉਹਦੀ 2 ਢੋਆਂ ਤੋੜ ਦਿੱਤੀਆਂ ਬੈੱਡ ਦੀਆਂ, ਠੀਕ ਆ। ਐਡਾ ਗੜਾ ਜਿਹੜਾ ਪਿਆ ਛੱਤ ਤੇ, ਉਹਨੇ ਛੱਤ ਤੋੜੀ ਆ, ਮਿੱਟੀ ਦੀ ਛੱਤ ਸੀ ਕਾਨਿਆਂ ਦੀ। ਓਏ ਛੱਡ ਦੇ ਹੈ ਤੇਰੀ ਚੀਕ ਉਸਤਾਦ ਜੀ ਚੁੰਡੀ ਐਡੀ ਮਾੜੀ ਵੱਡੀ ਆ। ਇੱਥੇ ਵੱਡੀ ਇੱਥੇ। ਉਸਤਾਦ ਜੀ ਮੇਰੀ ਏਜ ਕਿੰਨੀ ਹੈ? ਹੈ ਏਜ ਮੇਰੀ ਕਿੰਨੀ ਹੈ? ਏਜ ਹਾਂ ਜਾਹਲ, ਪਾਗਲ, ਖੋਤਾ, ਅੰਨੇ ਦਿਮਾਗ ਦਾ ਬੰਦਾ। ਤੂੰ ਕਿਹੜਾ ਕਮਰਾ ਵੇਖ ਕੇ ਆਇਆ ਉੱਤੇ? ਤੂੰ ਕਿਹੜਾ ਵੇਖਿਆ? ਉੱਤੇ ਕਮਰਾ ਹੀ ਕੋਈ ਨਹੀਂ ਹੈਗਾ ਸਾਜੀ, ਇਹ ਵੀ ਝੂਠ ਬੋਲਣ ਡਿਆ। ਇਹਨੂੰ ਬਿਠਾ ਲਓ ਤਾਜੀ ਤੇ ਅੱਗੇ ਲਓ। ਇੱਧਰ ਆ ਜਾ, ਆਪੀ ਆ ਜਾ, ਗੱਲ ਸੁਣ ਲੈ। ਪੋਤਾ ਉੱਤੇ ਚੜੋ ਵੀ। ਫੜੋ ਅੱਜ ਇੱਥੇ ਅੱਗੇ ਆ ਜਾ, ਬਿਹਤਰੀ ਅੱਗੇ ਆ ਗਿਆ। ਤੂੰ ਵੀ ਅੱਗੇ ਆ। ਓਏ ਕਿਹੜੇ ਉੱਤੇ ਗਿਆ ਤੂੰ? ਨਹੀਂ ਉਸਤਾਦ ਜੀ, ਸਾਫ ਸੁਥਰਾ ਕਮਰਾ, ਐਂਜ ਐਕੂਰੇਟ, ਸਾਰਾ ਤਾਲਾ ਕੁੰਡੀ ਐਂਜ ਪੂਰੇ ਨਹੀਂ ਕੋਈ ਸ਼ਾਇਦ। ਬਸ ਡਨ, ਠੀਕ ਹੈ। ਪਾਣੀ ਚਲਾ ਵੀ ਜਾਊਗਾ ਤਾਂ ਫਰਜ਼ ਧੁੱਪ ਜਾਏਗਾ, ਇਹੀ ਹੁੰਦਾ ਵਾ। ਮੇਰੀ 47 ਸਾਲ ਉਮਰ ਹੋ ਗਈ ਮੇਰੀ। ਕਿਹੜੀ? ਮੇਰੀ ਅੱਲਾ ਤੋਂ ਯਾਰ ਮਾਫੀ ਮੰਗੀ ਦੀ, ਚਲੋ ਜੀ। ਝੂਠ ਕਾ ਦੋ। 46 ਸਾਲ ਤੁਹਾਡੀ ਉਮਰ ਆ। ਜਿੰਨੀ ਵੀ ਆ। ਅੱਛਾ ਜੀ, ਭਾਵੇਂ ਮੈਂ ਅਗਲੀ ਗੱਲ ਓਏ ਯਾਰ ਅਗਲੀ ਗੱਲ ਕਰ। ਅੱਛਾ 47 ਹੋ ਗਈ। 102 ਸਾਲ ਦਾ ਵੀ ਹੋ ਜਾਵਾਂ। ਉਹ ਭਾਈ ਗੱਲ ਉਹਨੂੰ ਅਗਲੀ ਕਰ ਲੈਂਦੇ, ਕਿਉਂ ਕਲੇਸ਼ ਪਾ ਲਈ ਇੱਥੇ। 47 ਦੀ ਭਾਜੀ ਤੁਹਾਡੀ 102 ਸਾਲ ਵੀ ਮੇਰੀ ਉਮਰ ਹੋ ਜਾਏ ਠੀਕ ਨਾ, ਆ ਭਾਜੀ। ਐ ਮੈਨੂੰ ਜ਼ਹਿਰ ਹੀ ਲੱਗਣਾ। ਇਹ ਹੈ ਹਾਂ ਪਤਾ ਨਹੀਂ ਕੀ ਗੱਲ। ਫੈਸਲ ਸਾਹਿਬ ਕਿੰਨੀ ਉਮਰ ਤੁਹਾਡੀ? 47। ਤੁਹਾਡੇ ਜਵਾਈ ਮਰਨ ਵਾਲੇ ਹੋ ਗਏ ਆ। ਐਦਾਂ ਹੀ ਮੇਰੇ ਸਾਲੇ ਵੀ ਮਰ ਜਾਣੇ ਮੇਰੇ। ਤੁਹਾਡੀ ਸੱਸ ਵੀ ਤੁਹਾਡੇ ਕੋਲ ਪਿਆਰ ਲੈਂਦੀ ਹੈ ਸਿਰ ਤੇ। ਨਹੀਂ ਯਾਰ, ਜਵਾਈ ਤੇ ਉਹ ਤੇ ਹਾਲੇ ਅੱਲਾ ਨੂੰ ਕਰੇ ਜ਼ਿੰਦਗੀ ਸਾਜੀ ਉਮਰ ਪਹਿਲੇ ਥੋੜ੍ਹੀ ਨੋਆ, ਫਿਰ ਜਵਾਈ, ਫਿਰ ਸਾਰਿਆਂ ਦੇ ਹੋਣੇ ਆ। ਤੇਰਾ ਪਿਓ ਚ ਕਿਸੇ ਦਾ ਜਵਾਈ ਨਹੀਂ? ਤੁਹਾਡਾ ਕੋਈ ਜਵਾਈ ਨਹੀਂ ਹੈ? ਤੁਹਾਡਾ ਕੋਈ ਜਵਾਈ ਨਹੀਂ ਹੈਗਾ? ਤੁਹਾਡੀ ਭੈਣ ਕੋਈ ਨਹੀਂ? ਨਹੀਂ ਸਾਜੀ, ਇਹਨਾਂ ਦੀ ਮਾਂ ਭੈਣ ਹੁੰਦੀ ਕਿਸੇ। ਮੈਂ ਕਿਹਾ ਗੱਲ ਇੱਕ ਦੋ ਜੁਗਤਾਂ ਦੀ ਖਾਤਰ ਸਾਰਾ ਫੈਸਲਾਬਾਦ ਤੇ ਭੈਣ ਨਾਲ ਹੀ ਗੱਲ ਕਰਕੇ ਤੈਨੂੰ ਗੱਲ ਕਰ ਰਿਹਾ ਹੁੰਦਾ ਤੇਰੇ ਨਾਲ। ਸ਼ੌਕ ਨਾਲ ਗਾਲਾਂ ਸੁਣਿਆ ਕਰ, ਤੇਰੇ ਕੋਲ ਕਿਹੜਾ ਭੈਣ ਹੈਗੀ? ਆਹੋ ਭਾਵੇਂ ਤੂੰ ਸਾਡੇ ਲਾਈਵ ਸੁਣੀ ਜਾ। ਅੱਛਾ ਭੈਣ, ਯਾਨੀ ਭੈਣ ਕੋਈ ਨਹੀਂ? ਨਹੀਂ ਤੂੰ ਇੱਕ ਭੈਣ ਰੋਕ ਆਦਮੀ ਆ। ਨਹੀਂ ਮੈਂ ਮੂੰਹ ਬੋਲੀਆਂ ਭੈਣਾਂ ਬਣਾਈਆਂ। ਅੱਛਾ ਜੇ ਮੂੰਹ ਬੋਲੀਆਂ ਬਣਾਈਆਂ ਤੇ ਫਿਰ ਉਹਨਾਂ ਨੂੰ ਕਹਿ। ਨਹੀਂ ਠੀਕ ਹੈ, ਨਹੀਂ ਮੂੰਹ ਬੋਲੀਆਂ ਵੀ ਠੀਕ ਆ। ਗੱਲ ਪਤਾ ਕੀ ਗੱਲ, ਤੁਸੀਂ ਵੱਡੇ ਹੋ, ਉਹਦੀ ਅੰਮੀ ਤੇ ਹੈ ਨਾ। ਹਾਂ ਤੇਰੀ ਅੰਮੀ ਨਹੀਂ ਹੈਗੀ? ਨਹੀਂ ਅੰਮੀ ਹੈ ਨਾ, ਉਦਾਂ ਤੇ ਹੈ ਸੀ ਨਾ। ਜੀ ਹੈ ਸੀ। ਤੇਰੇ ਅੱਬਾ ਜੀ ਬਾਜੀ ਮਿੱਟੂ ਦਾ ਯਾਰ ਫੈਸਲ ਦਾ ਇੱਕ ਚੈੱਕ ਕਰੀ ਕਿੱਦਾਂ ਫੈਸਲ ਕਿੱਦਾਂ। ਨਹੀਂ ਯਾਰ ਕਰ ਕਿੱਦਾਂ ਸਾਜੀ ਜਾਂਦਾ ਰਿਹਾ। ਓਏ ਉਹਦੀ ਅੱਗੋਂ ਆ ਨਹੀਂ ਦੇਖੀ ਉਹਦਾ ਕਰ ਸਾਜੀ ਮੇਲਿਆਂ ਤੇ ਜਾਂਦਾ ਰਿਹਾ ਫੈਸਲ। ਹੈ ਮੇਲਿਆਂ ਤੇ ਜਾਂਦਾ ਰਿਹਾ ਵਾ ਸੱਚੀ? ਹਾਂਜੀ, ਮੇਲਿਆਂ ਦੇ ਉੱਤੇ ਨਾ ਬਾਹਰ ਮਾੜਿਆ ਜਾਂ ਇੱਡੀ ਬੜੀ ਹੁੰਦੀ ਹੈ, ਉਹਨੂੰ ਕਹਿੰਦੇ ਅੜੀ ਦੇ ਖਲੋ ਕੇ ਬਾਹਰ ਡਾਂਸ ਕਰਕੇ ਅੰਦਰ ਬੰਦੇ ਜਾਂਦੇ ਤੇ ਉਹਨੂੰ ਵੇਖਦੇ ਵੀ ਆਹ ਆਰਟਿਸਟ ਹੈਗੇ ਆ। ਉੱਥੇ ਹੁੰਦਾ ਸੀ? ਉੱਥੇ ਇਹਨੇ ਸਿਰਫ ਇੰਜ ਕਰਨਾ, ਇੰਜ ਕਰਕੇ ਉਹ ਗੱਲ ਕਰਨੀ ਹੈ। ਬਸ ਅੜੀਆ ਹੁਣ ਜ਼ੋਨ ਵੀ ਦੇ। ਅੱਛਾ ਉਸਤਾਦ ਨਹੀਂ ਜੀ ਇਦਾਂ ਦਾ ਬੰਦਾ ਮੇਲਿਆਂ 'ਚ ਹੁੰਦਾ, ਸਿਰਫ ਜੂਸ ਦਾ ਟੱਪ ਲਾ ਕੇ ਕੋਈ ਗੱਲ ਕਰਾ, ਜੂਸ ਨਵਾਂ ਅੱਗੇ ਵਾਈ ਲਾ ਲਾ ਕੇ ਤੇ ਮੈਂ ਨਹੀਂ ਹੁਣ ਇਸ ਤੋਂ ਬਾਅਦ ਗੱਲ ਹੀ ਮੁੱਕ ਗਈ। ਉਹਨੇ ਜੂਸ ਲਾਇਆ, ਉਹਨੇ ਕਿਹਾ ਜੂਸ, ਹੁਣ ਅੱਗੇ ਕੀ ਕਵੇਗਾ? ਠੰਡਾ ਮਿੱਠਾ ਇਹ ਵੀ ਕਹਿ ਲਿਆ। ਨਹੀਂ ਉਹ ਠੰਡਾ ਮਿੱਠਾ ਕਿੱਦਾਂ? ਉਸਤਾਦ ਜੀ ਮੈਂ ਇੰਨੀ ਕੋਸ਼ਿਸ਼ ਕਰਦਾ ਕਿ ਮੈਂ ਇਹਨਾਂ ਦੀ ਇੱਜ਼ਤ ਕਰਾਂ, ਪਰ ਮੇਰਾ ਅੰਦਰੋਂ ਦਿਲ ਨਹੀਂ ਮੰਨਦਾ। ਇਹ ਪਤਾ ਨਹੀਂ ਕੀ ਚੱਕਰ। ਕਿਉਂਕਿ ਤੈਨੂੰ ਆਪਣੇ ਵਾਲੇ ਜਗ੍ਹਾ ਲੱਗਦੇ ਆ, ਤੂੰ ਵਾਲਦ ਸਾਹਿਬ ਦੀ ਨਹੀਂ ਕੀਤੀ, ਉਹਦੇ ਵੀ ਨਹੀਂ ਕਰਨੀ। ਗਿਵ ਐਂਡ ਟੇਕ ਨਹੀਂ ਹੈ ਤੁਹਾਡੀ। ਆਵੇਲਾ ਤੂੰ ਕਹਿਣ ਤੋਂ ਮੱਝ ਨੂੰ ਦਿਆਂ। ਹਾਂਜੀ ਜਵਾਬ ਕਟਾ ਦੇ ਰਿਹਾ। ਹਾਂ ਕੈਸਾ? ਇਹ ਤਾਂ ਗੱਲ ਅੱਛੀ ਗੱਲ ਕੀਤੀ ਹੈ। ਲੇਕਿਨ ਜਿੰਨੀ ਦੇਰ ਤੂੰ ਸੀਨੀਅਰ ਦੀ ਇੱਜ਼ਤ ਨਹੀਂ ਕਰੇਗਾ, ਉਨੀ ਦੇਰ ਬੇਟਾ ਤੇਰਾ ਕੱਖ ਨਹੀਂ। ਉਨੀ ਦੇਰ ਬੇਟਾ ਤੇਰਾ ਕੱਖ ਨਹੀਂ ਬਣਨਾ। ਹਾਂਜੀ ਸਾਜੀ ਭਾਈ ਕੜਕੀਲੇ ਲਗੇ ਬੰਦੇ ਨਾ ਮੇਲੇ 'ਚ ਕੁੱਟ ਖਾ ਕੇ ਬੈਠੇ ਹੁੰਦੇ, ਜਾਂ ਨੂੰ ਕਿਆ ਪਹਿਲਵਾਨ ਕਰ ਰਿਹਾ।
ਜਾ ਉਹਨੂੰ ਕਹ ਭਲਵਾਨ ਨੇ ਇੰਨੀ ਕੁੱਟ ਖਾਦੀ ਲੱਸੀ ਵੀ ਨਹੀਂ ਪੀ ਸਕਦੇ ਹੁਣ। ਇਹਨਾਂ ਦੇ ਕਵਾਲ ਤੋਂ ਪੈਸੇ ਪੂਸੇ ਸੁੱਟ ਕੇ ਨਾਲ ਤਬਲਾ ਵੀ ਛੇੜ ਦਿੰਦੇ ਟੋਂ। ਤੇ ਦੱਸਣਾ ਹੀ ਗੱਲ ਮੈਂ ਥੋੜੀ ਤੁਹਾਨੂੰ ਮਜ਼ੇ ਦੀ ਕਰਕੇ ਸੁਣਾਉਣਾ। ਲਤੀਫਾ ਨਹੀਂ ਗੱਲ, ਅਕੋਰਡੀਅਨ ਵਾਲੇ ਨਾ ਸਾਡੇ ਬੜੇ ਪਿਆਰ ਵਾਲੇ ਇੱਕ ਪਾਕਿਸਤਾਨ ਦੇ ਆਰਟਿਸਟ ਸੀ ਅਕੋਰਡੀਅਨ ਤੇ ਫਾਈਨਲ, ਤੇ ਉਹ ਹੁਣ ਪੰਜਾਬੀ ਨੇ ਲਾਹੌਰ ਤੇ ਉਹ ਕਰਾਚੀ ਕਿਤੇ ਚਲੇ ਗਏ ਪ੍ਰੋਗਰਾਮ ਕਰਨ ਉਰਦੂ ਸਪੀਕਿੰਗ ਵਾਲ, ਤੇ ਉਹ ਸਾਰੇ ਲਾਹੌਰ ਆਇਆ ਬੱਲੋ ਓਏ ਚੁੱਕਸੂ ਐ ਟੈਪ ਕੀ ਕਰੀ ਜਾ ਰਿਹਾ ਆਹ ਹੈ। ਤੇ ਹੁਣ ਉੱਥੇ ਨਾ ਉਹਨਾਂ ਨੇ ਅਕੋਰਡੀਅਨ ਦਾ ਜਿਹੜਾ ਬੈਗ ਨਹੀਂ ਹੁੰਦਾ ਆਪਣਾ, ਉਹ ਅਕੋਰਡੀਅਨ ਵਜਾ ਰਹੇ ਨੇ ਕਰਾਚੀ, ਤੇ ਇੱਧਰੋਂ ਬੈਗ ਜਿਹਦੇ ਚ ਅਕੋਰਡੀਅਨ ਲੈ ਕੇ ਆਏ ਨੇ, ਉਹਨੂੰ ਇੱਕ ਬੱਚਾ ਛੇੜੀ ਜਾ ਰਿਹਾ, ਤੇ ਉਹ ਬੱਚਾ ਹੁਣ ਉਰਦੂ ਆ ਜਿਹੜਾ ਬੱਚਾ ਛੇੜ ਬੱਚਾ, ਰਿਹਾ ਤੇ ਉਹਨੂੰ ਕਹਿ ਰਿਹਾ ਨਾ ਕਰੋ ਹਾਂ ਹਟ ਜਾਓ, ਤੇ ਉਹ ਨਹੀਂ ਹਟ ਰਿਹਾ ਤੇ ਖਿਜੀ ਜਾ ਰਹੇ ਨੇ। ਅੱਛਾ मैं तुम्हें हट जाओ कह रहा हूं, ओए उल्लू ਹੁਣ ਲਫ਼ਜ਼ ਵੀ ਨਹੀਂ ਉਰਦੂ ਦੇ ਲੱਭ ਰਹੇ ਤੇ ਹੁਣ ਖਿੱਚ ਕੇ ਨੇ ਫੁੱਲ, ਤੇ ਉਹ ਨਹੀਂ ਹਟ ਰਿਹਾ, ਤੇ ਕਹਿੰਦੇ ਓਏ ਉੱਲੂ ਕੇ ਕੁੱਤੇ ਕੇ ਬੱਚੇ ਹਟ ਜਾ। ਯਾਰ ਬੜਾ ਸਾਫ਼ ਕੀਤਾ ਤੇ ਅੱਛਾ ਹੈ ਨਾ? ਹਾਂ ਹੈ ਹੋਰ ਸੀ, ਥੋੜਾ ਜਰਾ ਵਲਗਰ ਟੈਪ ਸੀ। ਅੱਛਾ ਉਸਤਾਦ ਜੀ, ਜਿਵੇਂ ਮੌਸਮ ਹੈਗਾ, ਤੁਹਾਡਾ ਨਹੀਂ ਦਿਲ ਕਰਦਾ ਕਿ ਮੇਰੀਆਂ ਬਾਹਾਂ 'ਚ ਬਾਹਾਂ ਹੋਣ ਤੁਹਾਡੇ ਨਾਲ, ਤੇ ਆਪਾਂ ਲੌਂਗ ਡਰਾਈਵ ਤੇ ਚੱਲੀਏ ਉਸਤਾਦ ਜੀ? ਮੈਂ ਲੌਂਗ ਲਿਆ ਦੇਣਾ ਅੰਦਰੋਂ, ਇੱਧਰ ਮਰਜੀ ਗੱਡੀ ਚਲਾ ਲਓ ਜਿਹੜੀ ਚਲਾਉਣੀ। ਢਾਲਾਂ ਨੂੰ ਡਰਾਈਵ ਕਰ ਲਓ, ਲੌਂਗ ਇੱਥੇ ਰੱਖ ਤੇ ਮਾੜੀ ਜੀ ਡਰਾਈਵ ਕਰਕੇ ਆ ਜਾ, ਕਹ ਮੈਂ ਲੌਂਗ ਡਰਾਈਵ ਕਰਕੇ ਆਇਆ। ਮੇਨਾਂ ਦੇ ਸਲਮਾਨ ਆ, ਤੁਸੀਂ ਬਾਈਪਾਸ ਤੇ ਜਾਣਾ, ਤੁਹਾਨੂੰ ਗੋਲ ਗੱਪੇ ਔਰ ਆਲੂ ਛੋਲੇ ਖਵਾਉਣੇ ਉਸਤਾਦ ਜੀ। ਲੱਗ ਅੱਖਾਂ ਖੁੱਲ ਜਾਣਗੀਆਂ, ਐ ਹੋ ਜਾਏਗਾ। आलू छोले के लिए साला कुछ भी करेगा। ਐਦਾਂ ਹੀ ਉਸਤਾਦ ਜੀ। ਆ ਚਲੀ ਓਏ ਕੀ ਕਾਲਾ ਹੈ, ਇਹ ਖਾੜਾ ਹੈ। चलो जी ओके जी। ਉਸਤਾਦ ਜੀ ਸੱਚੀ ਸੱਚੀ ਮਿਊਜ਼ਿਕ ਚੱਲੀਏ ਲੌਂਗ ਡਰਾਈਵ ਤੇ। ਚਲਿਏ ਸਾਜੀ ਕੱਢੀਏ ਗੱਡੀ ਬਾਹਰ। ਜਿਹੜਾ ਕਹਿੰਦੇ ਅਜ਼ੀਜ਼ ਹੁੰਦਾ ਨਾ, ਜਿਹੜਾ ਪਿਆਰਾ ਹੁੰਦਾ ਬੰਦਾ, ਉਹਨੂੰ ਹੀ ਲੈ ਕੇ ਜਾਂਦਾ, ਤੇ ਇਸ ਟਾਈਮ ਤੁਸੀਂ ਹੋ, ਸਾਨੂੰ ਨਹੀਂ ਕਿਸੇ ਨੇ। ਹਾਂ ਤੇ ਚਲੋ ਆਓ। ਲਓ ਜੀ, ਅਸੀਂ ਨਾ ਬਾਰਿਸ਼ ਤੋਂ ਪਹਿਲੇ ਤੁਹਾਨੂੰ ਦੱਸ ਰਹੇ ਹਾਂ, ਇਹ ਬਾਰਿਸ਼ ਤੋਂ ਪਹਿਲੇ ਨਾ ਅਸੀਂ 2 ਗਾਣੇ ਰਿਕਾਰਡ ਕੀਤੇ ਨੇ। ਹੁਣ ਤੁਸੀਂ ਉਹ ਗਾਣਾ ਪਹਿਲੇ ਦੇਖ ਲਓ, ਅਸੀਂ ਦੁਬਾਰਾ ਫੇਰ ਆਉਨੇ ਬਾਅਦ ਚ, ਉਨੀ ਦੇਰ ਨੂੰ ਫਿਰ ਅਸੀਂ ਬਾਅਦ ਚ ਅੰਦਰ ਕਰ ਲਾਂਗੇ ਸ਼ੋਅ। ਹੁਣ ਇੱਥੇ ਹਨੇਰਾ ਵੀ ਹੋ ਗਿਆ, ਲਾਈਟਾਂ ਲੂਟਾਂ ਨਹੀਂ ਗਈਆਂ, ਬਾਕੀ ਪਾਰਟ ਅਸੀਂ ਜਿਹੜਾ ਨਾ ਅੰਦਰ ਤੁਸੀਂ ਆਪ ਥੋੜਾ ਜਿਹਾ ਕੋਈ ਆਫਿਸ ਦਾ ਕਰਕੇ ਨਾ ਉਹ ਲਾ ਦੇਣਾ ਸ਼ੁਰੂ ਤੇ, ਓਕੇ ਸਾਜ ਲੈਟ ਵੀ ਤਾਂ ਬਾਕੀ ਦਾ ਪਾਰਟ ਅੰਦਰ ਅਦਾ ਕਰ ਦੇਣਾ ਕਿਹੜਾ ਪਾਰਟ ਦਾ। ਓਕੇ ਹਾਂ ਜੀ, ਲੈਟ ਬੰਦ ਵਾ, ਲੈਟ ਨਹੀਂ ਆਉਣੀ, 3 ਦਿਨ ਬੰਦ ਰਹਿਣੀ ਆ। ਹੈਂ? 3 ਦਿਨ ਬੰਦ ਫਿਰ ਭਾਵੇਂ ਮੈਂ 6 ਦਿਨ ਬੰਦ ਰਵੇ, ਟੀ ਟਾਈਮ ਤੇ ਹੋਣਾ ਹੀ ਹੋਣਾ। ਉਹਦਾ ਉਸਤਾਦ ਜੀ ਨਹੀਂ ਲੈਟ ਆਣੀ। ਕੋਈ ਗੱਲ ਨਹੀਂ ਟ੍ਰਾਂਸ ਇੱਥੇ ਲੈਟ ਕੀ ਇੱਥੇ ਕਿਹੜਾ ਛੁਰੀਆਂ ਚੱਲਣ ਡੀਆਂ ਕਿ ਟੀ ਟਾਈਮ ਕੱਲ ਹੋ ਜਾਏ। ਚਲੋ ਹੋਣਾ ਹੀ ਹੋਣਾ, ਇਸ ਤੋਂ ਬਾਅਦ ਵੀ ਹਲੇ ਇੱਕ ਹੋਣਾ। ਬਿਜਲੀ ਘਰ 'ਚ ਮਸਲਾ ਬਣਿਆ ਵਾ, ਬਿਜਲੀ ਘਰ 'ਚ ਉੱਥੇ ਨਸ਼ਈਆਂ ਸਾਜ ਖੰਭੇ ਖੋਲ ਕੇ ਲੈ ਗਏ ਥੱਲੋਂ, ਪੱਟ ਕੇ ਸਾਰੇ ਮੋਢੇ ਤੇ ਰੱਖ ਕੇ ਖੰਭੇ ਰਾਤੋਂ ਰਾਤ ਪਤਾ ਨਹੀਂ ਕਿੱਥੇ ਲੈ ਗਏ, ਉਹ ਪੂਰਾ ਖਾਲੀ ਕਰਤਾ ਉਹਨਾਂ ਨੇ। ਇਹਦੇ ਵੱਡੇ ਭਰਾ ਦਾ ਨਾਮ ਬਿਜਲੀ ਆ, ਤੇ ਉਹ ਘਰ ਲੜ ਪਿਆ ਤੇ ਕਹਿੰਦਾ ਬਿਜਲੀ ਦੇ ਘਰ ਮਸਲਾ ਬਣਿਆ। ਦੱਸੋ ਜੀ, ਇਹਨੂੰ ਨਾਲ ਦਿਆਂ ਨੇ ਪੁੱਛਿਆ ਬਿਜਲੀ ਚਲ ਗਈ ਆ, ਤੇ ਕਹਿੰਦਾ ਨਹੀਂ ਘਰ ਹੀ ਆ। ਇਹਦਾ ਕੀ ਮਕਸਦ ਸੀ, ਇਹਦੀ ਕੀ ਜ਼ਰੂਰਤ ਪੇਸ਼ ਆਈ ਤੈਨੂੰ? ਨਹੀਂ ਠਹਿਰ ਜਾ, ਤੈਨੂੰ ਇਹਦੀ ਕੀ ਜ਼ਰੂਰਤ ਪੇਸ਼ ਆਈ? ਐਡਾ ਸੀ ਕਿਹੜਾ ਇੱਥੇ ਫਿੱਕੇ ਪਏ ਦਾ, ਤੁਹਾਨੂੰ ਟਮਾਟਰ ਵੱਜਣ ਦੇ ਸੀ ਵੀ ਤੂੰ ਇੰਨੀ ਕੋਸ਼ਿਸ਼ ਕਰ ਲਈ, ਵੀ ਲੋਕੀ ਤੁਹਾਨੂੰ ਕਹਿ ਰਹੇ ਸੀ ਇੰਜ ਕਰਕੇ ਕਰ ਰਹੇ ਸੀ। ਲੋਕੀ ਥੱਲੋਂ ਕਹਿੰਦੇ ਸਿੱਧਾ ਆਹੋ ਵੀ ਐਡੀ ਮਤਲਬ ਗੱਲ। ਦੱਸਿਆ ਕਿ ਹੈ ਵਾ ਬਿਜਲੀ ਨਹੀਂ ਗਈ, ਉਹ ਪੁੱਛਦੇ ਨਹੀਂ ਹੁੰਦੇ ਇਹਨੂੰ ਘਰ ਵਾਲਿਆਂ ਨੇ ਦੱਸਿਆ ਕਿ ਬਿਜਲੀ ਚਲੇ ਗਈ ਹੈ, ਕਹਿੰਦਾ ਕਿਤੇ ਕੋ ਪੁੱਛ ਕੇ ਗਈ। ਅੱਛਾ ਤੁਸੀਂ ਦੇਖਿਆ ਮੇਰਾ ਮੋਬਾਈਲ ਗੌਰ ਕਰ ਰਿਹਾ ਜਦੋਂ ਦਾ ਲੱਗਾ ਮੈਂ ਕੀ ਕਰ ਰਿਹਾ, ਮੇਰੀ ਐਕਟੀਵਿਟੀ ਚੈੱਕ ਕਰੋ ਤੁਸੀਂ। ਕਿਆ ਹਿਸਾਬ ਬਾਤ, ਨਾਲ। ਇਹ ਕਹਿੰਦੇ ਜ਼ਿੰਮੇਵਾਰੀ। ਐ ਭਾਜੀ ਐ ਭਾਜੀ ਅੱਜ ਤੁਸੀਂ ਵੱਡੇ ਬੰਦੇ ਹੋ। ਓਏ ਉੱਠ ਮੇਰੇ ਕੋਲੋਂ, ਉੱਠ ਮੇਰੇ ਕੋਲੋਂ। ਕਿਹੜਾ ਕਹਿਣ ਡਿਆ? ਓਏ ਤੂੰ ਉਹਦੇ ਕੋਲੋਂ ਉੱਠ, ਸਾਰੇ ਉੱਠ ਕੇ ਅੰਦਰ ਚੱਲ ਜਾਓ। ਉਹ ਤੂੰ ਕਾਲੀ ਸ਼ਰਟ ਪਾਈ ਨੈਸ਼ਾ ਉਸਤਾਦ ਜੀ ਇਹ ਗੱਲ ਸੱਚੀ ਹੈ? ਹੈ? ਆ ਬਿਜਲੀ ਜਿਹੜੀ ਹੁੰਦੀ ਹੈ ਕਾਲੀ ਸ਼ਰਟ ਵਾਲੀ, ਸੁਣਿਆ ਹੀ ਅੱਜ ਤੱਕ ਮੈਂ ਸੁਣਿਆ ਮੱਝ ਤੇ ਡਿੱਗ ਪਈ ਔਰ ਕਾਲੇ ਕੱਪੜੇ ਤੇ ਡਿੱਗ ਪਈ। ਤੇ ਨਾਲ ਬੈਠੀ ਕੋਈ ਨਹੀਂ ਨਹੀਂ ਇਹਦਾ ਕੋਈ ਚੱਕਰ ਮੇਰੇ ਹਿਸਾਬ ਨਾਲ ਕੋਈ ਲੌਜਿਕ ਨਹੀਂ ਕਿ ਵੀ ਕਾਲੀ ਚੀਜ਼ ਤੇ ਡਿੱਗਦੀ ਆ। ਹੁਣ 36000 ਚੀਜ਼ਾਂ ਕਾਲੀਆਂ ਹੋਣੀਆਂ ਉੱਤੇ, ਉਹ ਹਾਲੇ ਤੱਕ ਜ਼ਿੰਦਾ ਤੁਰਿਆ ਫਿਰਦਾ। ਇਸ ਤੋਂ ਵੱਡੀ ਝੂਠ ਕੀ ਹੈ ਇਸ ਗੱਲ ਦੇ ਵਿੱਚ? ਨਹੀਂ ਲੇਕਿਨ ਇਹ ਵੀ ਤਾਂ ਹੋ ਸਕਦਾ ਨਾ ਉਸਤਾਦ ਜੀ। ਉਹ ਰੁੱਸ ਗਿਆ ਜੀ ਭਾਈ, ਉਹ ਡਿਊਟੀ ਓਏ ਉਸਤਾਦ ਜੀ ਉਹ ਰੁੱਸ ਗਿਆ ਜੀ। ਰੁੱਸ ਗਿਆ? ਓਏ ਨਹੀਂ ਡਿੱਗਦੀ ਓਏ। ਉਹ ਚਿੱਟੇ ਬਲੈਕ 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 ਯਾਰ ਗੋਰੇ ਭਾਈ ਬੈਠੇ ਨਾ ਯਾਰ ਏਦਾਂ ਉਹ ਮਜ਼ਾਕ ਲੱਗ ਰਿਹਾ ਉਹਨੂੰ। ਕਲਰ ਖੋਲਣਾ ਮੈਨੂੰ ਕਹੋ, ਹੋਰ ਜਿੱਦਾਂ ਮਰਜ਼ੀ ਉਹ ਭਾਈ ਅੰਗਰੇਜ਼ ਚਲੋ ਦੇਖ ਗੋਰਾ ਭਾਈ। ਉਹ ਲਾਕਾ ਇੱਕ ਮਿੰਟ ਆ ਜਾਓ ਬੱਗੇ। ਸਹੀ ਕਹਿ ਰਹੇ ਹੋ, 4-5 ਸਾਲ ਪਹਿਲੇ ਮੇਰੀਆਂ ਧੁੱਪੇ ਅੱਖਾਂ ਨਹੀਂ ਸੀ ਖੁੱਲਦੀਆਂ, ਇੰਨਾ ਚਿੱਟਾ ਰੰਗ ਸੀ। 21 ਦਿਨ ਬਾਅਦ ਖੁੱਲੀਆਂ ਸੀ। ਕੱਕਾ ਬੂਰਾ ਸੀ ਮੈਂ, ਕੱਕਾ ਬੂਰਾ ਸੀ ਗੋਰਿਆਂ ਤਰ੍ਹਾਂ ਉਸਤਾਦ ਜੀ। ਆ ਕੰਨ ਦਾ ਜਿਹੜਾ ਲੂੰ ਆ
ਇੰਜ ਲੱਗਦਾ ਸੀ ਖੂਨ ਦਾ ਕਤਰਾ ਵਾ ਇੱਥੇ ਇੰਨਾ ਲਾਲ ਰੰਗ। ਇਹ ਤੇ ਫਿਰ ਕੀ ਹੋਇਆ ਫਿਰ ਮੈਂ ਟੀ ਟਾਈਮ ਚ ਆਉਣ ਲੱਗ ਪਿਆ। ਓਏ ਨਹੀਂ ਬੇਵਾ ਦੇ ਨਾਲ ਕਿਸੇ ਨਾਲ ਜ਼ਿਆਦਤੀ ਹੋਈ ਹੈ। ਕੋਈ ਵਿਚਾਰੀ ਬੇਵਾ ਦੀ ਹਾਲ ਲੱਗ ਗਈ। ਹਾਂਜੀ ਹਾਂਜੀ ਸਹੀ ਕਹਿ ਰਿਹਾ ਸੀ ਕਿ ਗੰਦਾ ਕੂੜਾ ਸੀ ਇਹ। ਕਿਸੇ ਦੀ ਬੇਹੁਰਮਤੀ ਕਰ ਬੈਠਾ। ਹਾਂ ਤੂੰ ਨਾ ਕੋਈ ਹਰਕਤ ਵੱਡੀ ਕਰ ਲਈ ਤੂੰ। ਮੇਰਾ ਨਾਮ ਪਾਮਾਲ ਕੀਤਾ ਤੂੰ ਕੁਛ। ਨਹੀਂ ਕੁਛ ਨਹੀਂ ਕੀਤਾ, ਬਸ ਵੈਸੇ ਮੌਸਮਾਂ ਦੀ ਸ਼ਿੱਦਤ ਲੈ ਗਈ ਕੱਲੇ ਨੂੰ ਤੈਨੂੰ। ਹਾਂਜੀ ਮੈਨੂੰ ਬੱਟ ਕਹਿੰਦੇ ਹੁੰਦੇ ਸੀ, ਇਹਨਾਂ ਲਾਲ ਰੰਗ ਸੀ ਮੇਰਾ, ਕਸ਼ਮੀਰੀ ਕਹਿੰਦੇ ਸੀ। ਚਲੋ ਜੀ ਲਓ ਜੀ ਨਾਜ਼ਰੀਨ, ਖਿਆਲ ਰੱਖੋ ਆਪਣਾ। ਗਾਣਾ ਸੁਣੋ। ਗਾਣਾ ਕਿਹੜਾ? ਹਾਂ ਗਾਣੇ ਸੁਣੋ 2। ਇੱਕ ਮੈਂ ਕੀਤਾ ਬੜੀ ਐਕਟਿੰਗ ਕਰਕੇ ਬੜੇ ਹਿਸਾਬ ਕਿਤਾਬ ਨਾਲ, ਠੀਕ ਹੈ ਜੀ। ਇੱਕ ਇਹਨਾਂ ਨੇ ਕੀਤਾ ਬਾਰਿਸ਼ ਦੇ ਵਿੱਚ ਸੀ, ਮੈਂ ਕੁਛ ਲਾਤਾ ਡਾਂਸ ਡੂਸ ਕਰਦੇ ਰਹੇ ਫਿਰੇ ਵਾਵਾ। ਸਾਜੀ ਇੱਕ ਕਾਣੇ ਬੰਦੇ ਨੂੰ ਕਹੀ ਜਾਵੇ ਗੱਲਾਂ 2 ਆ, ਤੂੰ ਦੋਵਾਂ ਤੇ ਧਿਆਨ ਰੱਖਣਾ। ਹਾਂ ਨਹੀਂ ਇਹ ਗੱਲ ਹੈਗੀ ਆ। 2 ਬੰਦੇ ਸੀ ਸਾਡੇ, ਇੱਕ ਮਿਊਜ਼ੀਸ਼ੀਅਨ ਸੀ ਸਾਡੇ, ਇੱਕ ਉਹ ਬਿਲਕੁਲ ਅੰਨੇ ਸੀ, ਯਾਨੀ ਨਬੀਨੇ ਸੀ, ਔਰ ਬੜੇ ਹਾਈ ਲੈਵਲ ਦੇ ਕੀਬੋਰਡਿਸਟ ਸੀ। ਤੇ ਇੱਕ ਨਾਲ ਹੋਰ ਸੀ ਉਹਨਾਂ ਦੇ ਸਾਡੇ ਆਰਟਿਸਟ, ਉਹਨਾਂ ਦੀ ਇੱਕ ਅੱਖ ਸੀ, ਯਾਨੀ ਇੱਕ ਬਿਲਕੁਲ ਨਬੀਨਾ ਤੇ ਇੱਕ ਦੀ ਇੱਕ ਅੱਖ ਆ। ਸਮਝ ਆ ਰਹੀ? ਤੇ ਹੁਣ ਸੜਕ ਪਾਰ ਕਰਨ ਲੱਗੇ ਤੇ ਜਿਹੜੇ ਬਿਲਕੁਲ ਨਬੀਨੇ ਨੇ ਉਹ ਨਾਲ ਦੇ ਨੂੰ ਕਹਿੰਦੇ, ਭਾ ਧਿਆਨ ਨਾਲ ਬੰਦੇ ਆਪਾਂ 2 ਆ, ਅੱਖ ਆਪਣੇ ਕੋਈ ਇੱਕ ਆ। ਉਸਤਾਦ ਜੀ ਉਹਨਾਂ ਨੂੰ ਪਤਾ ਹੁੰਦਾ, ਅੰਨਿਆਂ ਨੂੰ ਤਕਰੀਬਨ ਪਤਾ ਹੁੰਦਾ। ਸਰਦਾਰ ਸਾਹਿਬ ਕਹਿੰਦੇ ਮੈਂ ਯੂਕੇ ਗਿਆ ਵਾਂ, ਉੱਥੇ ਨਾ ਇੱਕ ਅੰਨਾ ਸੀਗਾ, ਉਹ ਸਾਡਾ ਦੋਸਤ ਸੀਗਾ। ਸਰਦਾਰ ਸਾਹਿਬ ਕਹਿੰਦੇ ਮੈਂ ਟੈਲੀਫੋਨ ਕਰਨਾ ਸੀਗਾ ਤੇ ਉਹਨੇ ਕਿਹਾ, ਕਹਿੰਦਾ ਇੱਥੋਂ ਨਾ ਤੁਸੀਂ 40 ਕਦਮ ਦੇ ਫਾਸਲੇ ਤੇ ਚਲੇ ਜਾਓ, ਉੱਥੇ ਇੱਕ ਬੂਥ ਲੱਗਾ ਹੋਇਆ, ਉੱਥੋਂ ਟੈਲੀਫੋਨ ਕਰ ਆਇਓ ਜਾ ਕੇ। ਬੂਥ ਬੰਗਲਾ। ਤੇ ਉਹ 40 ਕਦਮ ਕਿਉਂ ਕਰਨਾ ਨਾ, ਉਹਨੇ ਨਾਪ ਕੇ ਜਾਣਾ ਵਾ। ਉਹਨਾਂ ਨੇ ਇੱਕ ਹਿਸਾਬ ਰੱਖਿਆ ਹੁੰਦਾ ਕਿ ਇੰਨੇ ਕਦਮ ਤੋਂ ਬਾਅਦ ਫਲਾਂ ਦੁਕਾਨ ਆ ਜਾਣੀ ਹੈ, ਯਾਨੀ ਮੈਂ ਘਰੋਂ ਨਿਕਲਣ ਲੱਗਾ ਵਾਂ 60 ਕਦਮਾਂ ਤੋਂ ਬਾਅਦ ਨਾ ਇੱਥੇ ਪਾਣ ਵਾਲੀ ਦੁਕਾਨ ਆ ਜਾਣੀ, ਤੇ ਉਹਨੇ ਤੈਨੂੰ ਇਦਾਂ ਹੀ ਦੱਸਣਾ। ਫਿਰ ਉਸਤਾਦ ਜੀ ਸਰਦਾਰ ਸਾਹਿਬ ਗਏ, ਉੱਥੇ ਨਹੀਂ ਸੀ ਹੈਗਾ। ਉਹ ਗਲਤ ਤੁਰ ਪਏ ਸੀ। ਨਹੀਂ ਗਲਤ ਨਹੀਂ ਗਏ, ਮੈਨੂੰ ਵੀ ਫਿੱਕਾ ਕਰਤਾ। ਨਹੀਂ ਉਹ ਗਲਤ ਨਹੀਂ ਗਏ। ਉਹ ਫਿਰ ਵਾਪਸ ਆਏ, ਕਹਿੰਦੇ ਯਾਰ ਉੱਥੇ ਤਾਂ ਕੋਈ ਨਹੀਂ, ਕਹਿੰਦਾ ਐਵੇਂ ਨਹੀਂ ਆ, ਆਓ ਮੇਰੇ ਨਾਲ। ਤੇ ਉਹ ਕਹਿੰਦਾ 40 ਕਦਮ ਤੇ ਗਿਆ ਤੇ ਉਹ ਕਹਿੰਦਾ ਇਹ ਬੂਥ ਨਹੀਂ। ਸਰਦਾਰ ਸਾਹਿਬ ਕਹਿੰਦੇ ਕੋਈ ਵੀ ਨਹੀਂ ਹੈ, ਕਹਿੰਦੇ ਐਵੇਂ ਨਹੀਂ ਹੈ ਵਾ ਇੱਥੇ, ਐਵੇਂ ਕਹਿੰਦੇ ਨਹੀਂ ਹੈ। ਉਹ ਇੱਕ ਬੰਦਾ ਆ ਰਿਹਾ ਸੀ, ਉਹਦੀ ਆਹਟ ਉਹਨੇ ਪਛਾਣਿਆ, ਕਹਿੰਦਾ ਭੈਣ ਗੱਲ ਸੁਣਨਾ, ਇੱਥੇ ਬੂਥ ਸੀ। ਕਹਿੰਦੇ ਯਾਰ ਰਾਤੀ ਗਵਰਨਮੈਂਟ ਨੇ ਪਟਵਾਇਆ। ਯਾਨੀ ਬੂਥ ਹੈ ਸੀ। ਬੂਥ ਹੈ ਸੀ। ਸਾਜੀ ਜੈਨਵਨ ਇੱਕ ਬੰਦਾ ਮੇਰਾ ਦੋਸਤ ਆ ਸਮੁੰਦਰੀ ਦਾ, ਉਹ ਕੀਬੋਰਡ ਵੀ ਜਾਂਦਾ, ਉਹ ਬੂਥ ਚਲਾਕੀ ਕਰਤੀ ਉਹਨੇ ਉਹਨਾਂ ਨਾਲ। ਹਾਂ ਆਰਡ ਵੀ ਜਾਂਦਾ ਵਾ, ਕੀਬੋਰਡ ਵੀ ਚਲੋ ਆਪਾਂ ਅਜ਼ਾਨ ਸ਼ੁਰੂ ਹੋ ਗਈ ਭਾਜੀ, ਆਪਣਾ ਖਿਆਲ ਰੱਖੋ। ਨਾਜ਼ਰੀਨ ਗਾਣਾ ਸ਼ਾਨਾ ਦੇਖੋ, ਉਸ ਤੋਂ ਬਾਅਦ ਥੋੜਾ ਜਿਹਾ ਵਲੋਗ ਤੁਸੀਂ ਅੰਦਰ ਕਰਕੇ ਇਹਦਾ ਟਾਈਮ ਪੂਰਾ ਕਰਨਾ। ਖਿਆਲ ਰੱਖੋ, ਲਵ ਯੂ, ਖੁਸ਼ ਰਹੋ। ਹਲਵੇ ਦਾ ਤੇ ਕਹਿਣਾ ਸੀਗਾ ਇਹਨੂੰ, ਹਲਵੇ ਦਾ ਕਹਿ ਦੇਣਾ। ਪਹਿਲੇ ਸਮੋਸੇ ਪਕੌੜੇ ਤੇ ਆ ਲੈਂਦੇ, ਸਮੋਸੇ ਪਕੌੜੇ ਖਾਂਦਿਆਂ ਬਣਾ ਲੈਣਾ ਥੋੜਾ ਜਿਹਾ ਸੈਟਅਪ। तो बात सलमान सर की कर रहे थे कि ही इज अ वेरी नाइस पर्सनैलिटी। वो ग्रेजुएट है, पढ़े लिखे हैं। ਕਿਉਂ ਦਾ ਕਿੰਨਾ ਪਤਾ ਹੀ ਹੈ। ਇੱਧਰ ਆ ਮੇਰੇ ਚੰਡ ਤੇ ਮੂੰਹ ਮਾਰ। ਬੇਟਾ ਕੈਸੇ ਸਮੋਸੇ ਹੈ ਸਮੋਸੇ ਕੈਸੇ? ਤੇ ਲੈ ਕੇ ਕਿੰਨੀ ਦੇਰ ਬਾਅਦ ਆਏ ਤੁਸੀਂ? 2.5 ਘੰਟਿਆਂ ਬਾਅਦ ਤੁਸੀਂ ਸਮੋਸੇ ਲੈ ਕੇ ਆਏ। ਯਾਰ ਦੇਖ ਕੱਲ ਨੂੰ ਇਹਨਾਂ ਨੂੰ ਇਹ ਦਿਖਦਾ ਪਿਆ ਵਾ ਕਿ ਲੇਟ ਹੋ ਗਏ ਆ। ਅਸੀਂ ਜਿਹੜੇ ਉੱਥੇ ਭਾਈ ਨੇ ਆਲੂ ਛਿੱਲੇ ਨੇ ਸਾਡੇ ਸਾਹਮਣੇ। ਹਾਂਜੀ ਦੁਕਾਨ ਬੰਦ ਕਰਨ ਲੱਗਾ। ਹਾਂਜੀ ਆਲੂ ਛਿੱਲ ਕੇ ਉਬਾਲ ਕੇ ਪੂਰਾ ਸਿਸਟਮ ਫੇਰ ਉਹਨੇ ਬਣਾ ਕੇ ਦਿੱਤੇ। ਮਿੱਠਾ ਜੀ ਬਾਕੀ ਹਰ ਦੁਕਾਨ ਤੇ ਮੁੱਕੇ ਹੋਏ। ਗੱਡੀ ਜ਼ਰਾ ਵੀ ਨਹੀਂ ਚਲਾਉਣੀ ਹੁੰਦੀ ਇਹਨੂੰ ਗੱਡੀ ਤੇ ਇੰਜ ਬੈਠਾ ਵਾ ਜਿੱਦਾਂ ਕਿਤੇ ਛਰਾਟਾ ਟਾਈਮ ਹੀ ਜਾਣਾ, ਸੈਂਟਰ 'ਚ ਜਾ ਕੇ ਖਿਲਾਰਤੀ ਇਹਨੇ। यार मैनेजर है, रिस्पेक्ट से बात करे। ਉਹ ਭਾਈ ਪੂਰੀ ਡੁੱਬ ਗਈ ਸੀ ਤੇ ਮੈਂ ਹੁਣ ਫਿਰ ਕੀ ਕਰਦਾ? ਡੁੱਬ ਗਈ ਉਧਰ ਦੀ ਕਾਹਤੋਂ ਲੈ ਕੇ ਚਲਾਉਣੀ ਜਾਉਣੀ ਚਾਹੀਦੀ ਆ। ਚਲਾਉਣੀ ਨਹੀਂ ਹੁੰਦੀ ਗੱਡੀ। ਗੱਡੀ ਨਹੀਂ ਪਰੇ ਹੋ ਜਾ, ਮੈਂ ਚਲਾਉਂਦਾ ਐ ਬੈਠਾ ਵਾ, ਕਿਤੇ ਧੂਮ ਖੋਰ ਬਣਨ ਦਈ ਆ। ਭਾਈ ਮਿੱਠਾ ਵਜ਼ਾਰ ਹੁੰਦੇ ਆ। ਭਾਈ ਮਿੱਠੇ ਕੀ ਕਹਿਣਾ ਚਾਹੁੰਦੇ ਹੋ ਤੁਸੀਂ? ਆਹੀ ਟਾਈਮ ਕੁਛ ਯਾਰ ਆਮਦ ਦਾ ਹੁੰਦਾ ਵਾ, ਮੈਂ ਕੁਛ ਲਿਖਣਾ ਸੀਗਾ, ਕੁਛ ਸ਼ਾਇਰੀ ਸ਼ੂਰੀ ਦਾ, ਹੈਂ? ਆ ਕੇ ਖੱਪ ਖਪਈਆ ਪਾਉਣਾ ਸ਼ੁਰੂ ਕਰ ਦਿੰਦੇ ਆ। ਕੀ ਲਿਖਣਾ ਸੀ? ਚਾਹੇ ਦਾ ਮਦਾ ਵੀ ਜਾਣ ਡਿਆ ਵਾ। ਨਹੀਂ ਕੀ ਲਿਖਣਾ ਕੀ ਸੀ? ਲੇਕਿਨ ਅਗਰ ਤੁਸੀਂ ਸਮੋਸੇ ਲੈ ਕੇ ਆਉਣੇ ਸੀ, ਬੰਦਾ ਕਿਸੇ ਨਾਲ ਸਲਾਹ ਮਸ਼ਵਰਾ ਕਰ ਲੈਂਦਾ ਵਾ। ਐਡੀ ਸਮੈਲ ਆਉਂਦੀ ਸੀ ਆਲੂ ਦੇ ਵਿੱਚ, ਸਿਰਫ ਮਜਬੂਰੀ ਨੂੰ ਖਾਦੇ ਕਿ ਉਸਤਾਦ ਜੀ ਨੇ ਮੰਗਾਇਆ, ਉਸਤਾਦ ਜੀ ਦਾ ਹੁਕਮ ਸੀ। ਉਹ ਨਵੀਂ ਪੈ ਗਈ, ਨਵੀਂ ਗਰਮ ਸੀਗੇ, ਉਹ ਤੋਂ ਬਾਰਿਸ਼ ਪੈਂਦੀ ਸੀ, ਪਾਣੀ ਦੀ ਵਜ੍ਹਾ ਤੋਂ ਸਮੈਲ ਆਉਣ ਲੱਗ ਪਈ। ਪਤਾ ਕਿੱਥੋਂ ਜਾ ਕੇ ਲੈ ਕੇ ਆਏ ਆ? ਛੱਡਦੇ ਐ ਨਹੀਂ ਇਹਨਾਂ ਨੂੰ ਪਤਾ ਕਿੱਥੋਂ ਆਏ। ਉਹ ਟਰਾਲੀਆਂ ਚੋਂ ਖਿੱਚੇ ਗੰਨੇ ਵਾਪਸ ਤੁੰਨਣ ਵਾਲਿਆ ਜੁਗਤਬਾਜ਼ੀ ਕਰ। ਫੁੱਲ ਗਰਮੀ 'ਚ ਜੈਕਟ ਪਾ ਕੇ ਸੁੱਤਾ। ਮੈਂ ਕਹਾਂ ਕਿ ਕਹਿੰਦਾ ਮੈਂ ਨਿਰਾਨ ਕਗਾਂ ਦਾ ਕੰਮ ਲਿਖਣਾ। ਬਿਸਤੋ ਆਈ ਓਏ। ਘਰ ਮਿਸਤਰੀ ਲਾਇਆ ਵਾ, ਉਹਨੂੰ ਛੁੱਟੀ ਹੋਈ ਆ ਤੇ ਉਹਦੇ ਅੱਗੇ ਆਲੇ ਦੁਆਲੇ ਅੱਗ ਲੈ ਕੇ ਫਿਰਦੇ। ਕਹਿੰਦਾ ਇਹਦਾ ਪਸੀਨਾ ਨਹੀਂ ਖੁਸ਼ਕ ਹੋਣ ਦੇਣਾ, ਪੈਸੇ ਦੇਣੇ ਪੈਣੇ। ਕਹਿੰਦਾ ਕੈਲਕੂਲੇਟਰ ਇੱਕ ਬੰਦੇ ਹੱਲ ਕਰਕੇ ਕਹਿੰਦਾ ਯਾਰ ਇਹਦੀ ਗੈਲਰੀ ਨਹੀਂ ਖੁੱਲਣ ਦੀ। ਉਹ ਕੈਲਕੂਲੇਟਰ ਨਾਲੇ ਭਾਜੀ ਤੁਸੀਂ ਨਾ ਸ਼ੈ ਹਿੱਸੇ ਆਈ ਦਿਖਾਇਆ ਕਰੋ। ਹਾਂਜੀ ਇਹ 4-4 ਸਮੋਸੇ ਕਿਤੇ ਰਸਮ ਨਹੀਂ ਹੈ। ਗੜਗੀਲੇ ਨੂੰ ਖਿਜਾਤਾ ਵਿਚਾਰਾ, ਗੁੱਸੇ ਹੋ ਗਿਆ ਯਾਰ ਅੰਜਨਾ ਮਹਿਰ ਕਰਿਆ ਕਰ। ਬੰਦਾ ਵੰਡਣ ਦੇ ਉਹਨੂੰ ਪਤਾ ਸਾਰਾ ਯਾਰ। एक समोसा मिले, ਘਟੀਆ ਬੰਦਾ ਵਾ, ਘਟੀਆ ਜਾਹਲ, ਘਟੀਆ ਭੁੱਖਾ। ਇੱਕ ਸਾਲਗਿਰਾ ਤੇ ਗਿਆ, ਹਲੇ ਉਹਨਾਂ ਨੇ ਕੇਕ ਵੀ ਨਹੀਂ ਕੱਟਿਆ ਤੇ ਐ ਮੁੱਠਾਂ ਭਰਨ ਦੇ ਗਏ। नहीं 3 ਮੰਜ਼ਲਾ ਕੇਕ ਬਣਾਇਆ ਅਗਲੇ ਨੇ ਤੇ ਉਹ ਜਾਂਦੇ ਆ ਸਾਰੀ ਹਲੇ ਕੱਟਿਆ ਵੀ ਨਹੀਂ, ਉਹ ਤੋੜ ਕੇ ਤੇ ਮੂੰਹ ਤੇ ਲਾਉਣੇ। ਉਹ ਛੇੜਨ ਮਾ 3 ਮੰਜ਼ਲਾ
ਕੇਕ ਬਣਾਇਆ ਤੇ ਸਭ ਤੋਂ ਉਤਲੀ ਮੰਜ਼ਿਲ ਕਿਰਾਏ ਤੇ ਚੜ ਕੇ ਥੱਲੀਆਂ 2 ਕੱਟ ਲਈ। 3 ਮੰਜ਼ਲਾ ਕੇਕ ਬਣਾਇਆ ਤੇ ਥੱਲੋਂ ਕੱਟੀ ਜਾਵੇ। ਮੈਂ ਕਿਹਾ ਉਦੋਂ ਨਹੀਂ ਕੱਟਣੇ, ਕਹਿੰਦਾ ਉੱਤੇ ਮਾਲਕ ਦਿੰਦੇ। 3 ਮੰਜ਼ਲਾ ਕੇਕ ਬਣਾਇਆ ਵਾ ਤੇ ਉੱਤੇ ਕਬੂਤਰਾਂ ਵਾਲੇ ਖੁੱਡੇ ਬਣਾਏ ਵੱਡੇ ਵੱਡੇ। ਚਾਟਰ ਵੀ ਲਾਇਆ, ਛਤਰੀ ਲਈ 3 ਮੰਜ਼ਲਾ ਕੇਕ ਬਣਾਇਆ ਤੂੰ ਉੱਤੋਂ ਕਿਤੇ ਹਲਕਾ ਹਲਕਾ ਕੇਕ ਚੋਂਡਿਆ। ਮੈਂ ਕਿਹਾ ਕੀ ਕਹਿੰਦਾ ਲੱਗਦਾ ਟੈਂਕੀ ਭਰ ਕੇ ਭਾਈ। 3 ਮੰਜ਼ਲਾ ਕੇਕ ਬਣਾਇਆ ਤੇ ਮਾੜੀ ਜੀ ਬਾਰਿਸ਼ ਪਈ ਤੇ ਕੇਕ ਦੀ ਛੱਤ ਤੋਂ ਮੰਜੀਆਂ ਲਾ ਦੇ। ਯਾਰ 3 ਡਾਕਟਰ ਨੇ ਮੰਜ਼ਲਾ ਕੇਕ ਬਣਾਇਆ ਵਾ ਤੇ ਐਂਡ ਵਾਲੀ ਮੰਜ਼ਲ ਤੇ ਲਿਖਿਆ ਨੋਨੀ ਮੰਜ਼ਲ। ਓ ਯਾਰ 3 ਮੰਜ਼ਲਾ ਕੇਕ ਬਣਾ ਕੇ ਉੱਤੇ ਆਖਰੀ ਮੰਜ਼ਿਲ ਤੇ ਖਲੋ ਕੇ ਕਹੇ ਆਇਓ ਉੱਤੋਂ ਕੱਟਦੇ ਆ। ਯਾਰ ਮੈਡੀਕਲ ਸਟੋਰ ਤੇ ਪਾਣੀ 'ਚ ਪਾਈ ਹੋਈ ਡਿਸਪਲਿਨ ਵਾਪਸ ਲੈ ਕੇ ਤਾਂ ਲਓ ਮੇਰਾ ਸਿਰ ਸਹੀ ਹੋ ਗਿਆ ਵਾ। 3 ਮੰਜ਼ਲਾ ਕੇਕ ਬਣਾ ਕੇ ਤੇ ਆਖਰੀ ਮੰਜ਼ਿਲ ਤੇ ਹਾਂਡੀ ਪੁੱਟੀ ਰੱਖੀ। ਯਾਰ ਡਾਕਟਰ ਨੇ ਬੁਖਾਰ ਵਾਸਤੇ ਇੱਥੇ ਥਰਮਾਮੀਟਰ ਰੱਖਿਆ ਤੇ ਥਰਮਾਮੀਟਰ ਵਾਪਸ ਨਹੀਂ ਦੇਣਾ, ਉੱਤੇ ਨਿਕਲਣਾ। ਲਓ ਫਿਰ ਮੈਂ ਚੱਲਦਾ। ਨਹੀਂ ਯਾਰ ਤੁਸੀਂ ਕਿਉਂ ਖਜਾਇਆ ਉਹਨੂੰ ਯਾਰ? ਤੁਹਾਨੂੰ ਸ਼ਰਮ ਨਹੀਂ ਆਉਂਦੀ? ਭਾਜੀ ਇੱਕ ਤੁਸੀਂ ਕਦੀ ਸਮੋਸਾ ਨਹੀਂ ਵੇਖਿਆ, ਕਦੀ ਚਿਪਸ ਨਹੀਂ ਵੇਖੀ ਯਾਰ? ਯਾਰ ਅਸੀਂ ਤੇ ਕਦੀ ਅੰਬ ਵੀ ਲੰਗਰ ਕਰਦੇ ਆ ਰਹੇ ਤੇ 6-7 ਦਿਨ ਹੋ ਗਏ ਤੁਸੀਂ ਅੱਛਾ ਲੰਗਰ ਕਰ ਰਹੇ। ਨਹੀਂ ਗੜਗੀਲਾ ਵੈਸੇ ਹੀ ਉਹ ਨੈਣ ਨਕਸ਼ੀ ਖਿਜੇ ਜੇ ਮੇਨ ਸੋਚਰ ਤੇ ਮੂੰਹ ਆ ਐ। ਕਿਹਾ ਵੀ ਮੈਂ ਕੁਛ ਨਹੀਂ, ਮੈਂ ਸਿਰਫ ਲੱਗੀ ਗਿਆ। ਮੈਂ ਕਿਹਾ ਭਾਈ ਥੋੜਾ ਜਿਹਾ ਹੋਰ ਮਿਲ ਜੇਗਾ। ਉਹ ਨਹੀਂ ਹੈਗਾ। ਮੈਂ ਕਿਹਾ ਬਸ ਥੋੜਾ ਜਿਹਾ ਮਿਲ ਜੇਗਾ। ਉਹ ਨਹੀਂ ਹੈ, ਉਹਨੂੰ ਨਹੀਂ। ਤੁਸੀਂ ਆਪ ਲੈ ਲਿਆ ਯਾਰ ਨਹੀਂ ਨਹੀਂ, ਕਸਮ ਮੈਂ ਆਪ ਨਹੀਂ ਲਿਆ। ਤੂੰ ਖਜਾਉਣ ਦਿਆਂ ਸੀ ਉਹਨੂੰ। ਨਹੀਂ ਯਾਰ ਮੇਰੀ ਗੱਲ ਸੁਣੋ, ਗੜਗੀਲੇ ਨੂੰ ਜ਼ਿਆਦਾ ਤੰਗ ਨਾ ਕਰੋ। ਉਹਨੂੰ ਪੈਪਸੀ ਘਮਾਣੀ ਵੀ ਆਉਂਦੀ ਹੈ ਲੱਤਾਂ। ਪੈਟ ਉਹ ਕਰਦਾ ਵਾ। ਇਦਾਂ ਦੇ ਬੰਦੇ ਨਾ ਪੀਰਾਂ ਨੂੰ ਬਲੌਕ ਕਰਕੇ ਕਹਿੰਦੇ ਲਓ ਜਾਨ ਛੁੱਟੀ ਆ। ਯਾਰ ਸਕੇ ਪੀਰ ਦਾ ਫੋਨ ਆਇਆ ਤੇ ਆਪਣੇ ਫੋਨ ਦੇਖ ਕੇ ਆਪਣੇ ਨਿੱਕੇ ਭਰਾ ਨੂੰ ਫੜਾ, ਕਹਿੰਦਾ ਇਹਨੂੰ ਗੇੜਾ ਕਰਾ ਦੇ। ਕਹਿੰਦਾ ਘਰ ਨਹੀਂ ਹੈ। ਲੈ ਉਹਦਾ ਕਿਹੜਾ ਕਰਦਾ ਪੀਰਾਂ ਨੂੰ? ਯਾਰ ਸਾਈ ਵਾਲੋਂ ਮੁਰਸ਼ਦ ਆਏ, ਸਾਈ ਵਾਲੋਂ ਬੜੀ ਦੂਰੋਂ। ਤੇ ਆਪ ਹੀ ਬੁੱਢੀਆਂ ਦੀ ਆਵਾਜ਼ ਕੱਟ ਕੇ ਕਹਿੰਦੇ ਤੁਹਾਡੇ ਭਾਜੀ ਹੈ ਨਹੀਂ ਘਰ। ਪੀਰ ਨੂੰ ਗੇੜਾ ਦੇ। ਸਖਾ ਪੀਰ ਆਇਆ ਇਹਨਾਂ ਦੇ ਘਰ ਰਾਤ ਨੂੰ 11 ਵਜੇ ਉੱਠ ਕੇ ਇਹਨੂੰ ਕਹਿੰਦਾ ਨੋਨੀ ਮੈਨਾਂ ਪੈ ਜਾ, ਮੈਨੂੰ ਡਰ ਲੱਗਣ ਦਿਆ। ਯਾਰ ਸਕੇ ਪੀਰ ਦਾ ਫੋਨ ਆਇਆ ਨੋਨੀ ਨੂੰ, ਕਹਿੰਦਾ ਨੋਨੀ ਮੈਂ ਤੁਹਾਡੇ ਨਾਲ ਆ ਰਿਹਾ। ਉਹ ਕਹਿੰਦਾ ਕੱਟ ਕੇ ਕਰੋ, ਆਵਾਜ਼ ਨਹੀਂ ਸਹੀ ਆ ਰਹੀ। ਹੈਲੋ ਹੈਲੋ। ਇਹਦੇ ਮਾਮੇ ਦੇ ਮੁੰਡੇ ਦਾ ਸਿਰ ਵੱਧਦਾ ਇਲੈਕਟ੍ਰੀਸ਼ੀਅਨ ਦੀ ਦੁਕਾਨ ਤੇ ਆ, ਕਹਿੰਦਾ ਉਹ ਡਿਮਰ ਦੇ ਦੋ ਸਿਰ ਕੋੜ ਘੱਟ ਵੱਧ ਕਰਨ ਵਾਲਾ। ਇਲੈਕਟ੍ਰੀਸ਼ੀਅਨ ਦੇ ਅੱਗੇ ਆਪਣਾ ਭਰਾ ਸੁੱਟ ਕੇ ਕਹਿੰਦਾ ਇਹਦੇ 14 ਤਬਕ ਰੋਸ਼ਨ ਕਰਦੇ। ਆਪਣੇ ਭਰਾ ਨਾਲ ਸੁੱਤਾ, ਆਪਣੇ ਭਰਾ ਨਾਲ ਤੇ ਉਹ ਖਰਾਟਿਆਂ ਦੀ ਆਵਾਜ਼ ਰਿਕਾਰਡ ਕਰਕੇ ਤੇ ਅਗਲੇ ਦਿਨ ਕਹਿੰਦਾ ਮੈਂ ਸ਼ੇਰ ਨਾਲ ਸੁੱਤਾ। ਗਰਮ ਦਾਤੀ ਮੂੰਹ ਤੇ ਲਾ ਕਹਿੰਦਾ ਮੈਨੂੰ KGF ਕੋਲਦਾ। ਯਾਰ 3 ਦਾਤਰੀਆਂ ਇੰਜ ਫਸਾ ਕੇ ਨਾ ਮੈਨੂੰ ਐਕਸਮੈਨ ਕੋ ਲੈ ਦੇ ਸਾਦਾ ਹੀ ਫਿਰੀ ਜਾਣ ਡਿਆ। ਕਹਿੰਦਾ ਜੋ ਦਿਲ ਕਰਦਾ ਕਹੀ ਜਾਓ। ਹਿਪਮੈਨ ਬਣ ਗਿਆ ਕਾਲੂ। ਕੀ ਬਣ ਗਿਆ? ਹਿਪਮੈਨ ਨਹੀਂ ਉਹ ਕਰਾਟੇ ਵਾਲਾ। ਤੇ ਉਹ ਜਿਹੜੇ ਲੱਕੜ 'ਚ ਪ੍ਰੈਕਟਿਸ ਨਹੀਂ ਕਰਦਾ, ਉਹ 'ਚ ਬਾਵਾ ਫਸਾ ਕੇ ਬੈਠਾ। ਐਕਸਰੇ ਤੇ ਲਿਖਿਆ ਹੈ ਹਰ ਦਿਲ ਜੋ ਪਿਆਰ ਕਰੇਗਾ। ਉਹਦੇ ਪਿਰ ਹੁੰਦੇ ਆ ਗੁਤਰੇ ਦੇ। ਯਾਰ ਗਿੱਟੇ ਦਾ ਐਕਸਰਾ ਕਰਾਉਣਾ ਸੀ, ਐਕਸਰੇ ਵਾਲੀ ਮਸ਼ੀਨ ਤੇ ਚੌਕੜੀ ਮਾਰ ਕੇ ਬੈਠਾ। ਥੱਲੇ ਆਏ ਕੱਢਾ। ਓਏ ਹੋਏ 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 ਹੋਏ। ਯਾਰ ਉਹਦਾ ਕੀ ਨਾਮ ਹੁੰਦਾ ਵਾ ਜਿਹੜਾ ਜੰਗਲ 'ਚ ਟੋਪੀ ਪਾ ਕੇ ਫਿਰਦਾ? ਮਕਸੂਦ। ਲੈਸ਼ਰ ਦੀ ਗ੍ਰਾਫੀ ਚ ਬੈਠਾ 50,000 ਰੁਪਇਆ ATM ਮਸ਼ੀਨ 'ਚੋਂ ਕਢਾ ਕੇ ਤੇ ਕੰਧ ਪਾੜ ਕੇ ਪਰਾਂ ਨੂੰ ਨਿਕਲ ਗਿਆ। ਉਧਰੋਂ ਆਇਆ ਹੀ ਨਹੀਂ ਬਾਬਾ। ਸੱਤ ਨੂੰ ਕਹਿੰਦਾ ਤੇਰੇ ਵਾਲ ਖੁੱਲੇ ਬਹੁਤ ਸੋਹਣੇ ਲੱਗਦੇ ਨੇ। ATM ਮਸ਼ੀਨ 'ਚ ਵੜਿਆ 5 ਮਿੰਟ ਲਾ ਕੇ ਬਾਹਰ ਨਿਕਲਿਆ ਤੇ ਬਾਹਰ ਵਿਸਲ ਵੱਢਿਆ। ਯਾਰ ATM ਮਸ਼ੀਨ 'ਚ ਆਪਣੀ ਗੇਮ ਰੱਖ ਲਈ, ਬੱਚਿਆਂ ਨੂੰ ਖਿਲਾ ਦੇ ਟੋਕਨ ਵਾਲੀ। ATM ਨੂੰ ਇਹ ਗਵਰਨਰ ਦੇਖਦੇ, ਮੈਂ ਕਿਹਾ ਕੀ ਗੱਲ? ਕਹਿੰਦਾ USB ਕਿੱਥੇ ਲੱਗਣੀ ਇਹਦੇ? ਯਾਰ ਬੇਵਕੂਫ ATM 'ਚੋਂ ਆਪਣੇ ਪੈਸੇ ਕਢਾ ਕੇ ਤੇ ATM ਨੇ AC ਬੰਦ ਕਰ ਆਇਆ। ਆ ATM ਮਸ਼ੀਨ ਚ ਵੜਿਆ, ਕਹਿੰਦਾ ਅੱਜ ਐਂਡ ਕਰਕੇ ਜਾਣਾ ਮਾਮਾ, ਟੇਕਨ 3 ਆ। ਲੜ ਗਿਆ ਭਾਈ। ATM ਮਸ਼ੀਨ 'ਚ ਨਿਕਲੇ ਹੀ ਨਾ ਉਹ। ਆ ਕੇ ਉਹਨੇ ਚੌਕੀਦਾਰ ਨੇ ਕਿਹਾ ਕੀ ਗੱਲ ਆ? ਕਹਿੰਦਾ ਯਾਰ ਮੌਕੇ ਵਾਲੀ ਦਵਾਈ ਲੈ। ਯਾਰ ਇਹ ATM ਮਸ਼ੀਨ 'ਚ ਵੜਿਆ ਵਾ ਤੇ ਗਾਰਡ ਵੇਖ ਕੇ ਸਾਰਿਆਂ ਨੂੰ ਕਹੀ ਜਾਂਦੇ ਉਹ ਠਹਿਰੋ ਅੰਦਰ ਕੋਈ ਨਸ਼ਈ ਵੜਿਆ ਹੋਇਆ। ਠਹਿਰੋ ਨਹੀਂ, ਉਹ ਕੱਢ ਦਿੰਦੇ ਆ। ਓਏ ਹੋਏ। ਯਾਰ ATM 'ਚ ਉਹ ਮੋਬਾਈਲ ਹੀ ਫੋਨ ਹੀ ਟੰਗਿਆ ਹੁੰਦਾ, ਉਹ ਤੋਂ ਸੱਸ ਨੂੰ ਬੁਲਾ ਕੇ ਬੈਠਾ ਕਿ ਆ ਇੱਧਰ ATM ਮਸ਼ੀਨ ਚ ਸਿਰਫ 250 ਕਢਾਇਆ ਤੇ ਬੜਕਾ ਮਾਰਦਾ ਬਾਹਰ ਆਉਂਦੇ ਆ। ਆ ਖੈਰ ਹੋ ਗਈ। ਆ ਬੇਵਕੂਫਾ ਕਬਾੜੀ ਨੂੰ ਜਾ ਕੇ ਆਂਦਾ ਕੋਈ ਜ਼ੇਵਰ ਜ਼ੂਵਰ ਆਇਆ ਤਾਂ ਦੱਸੀ। ਕਬਾੜੀ ਕਿੱਥੋਂ? 350 ਰੁਪਏ ਦਾ ATM ਮਾਰ ਕੇ ਤੇ ਗਨਮੈਨ ਨੂੰ ਕਹਿੰਦਾ ਮੈਨੂੰ ਘਰ ਛੱਡ ਕੇ ਆ। ਨੋਨੀ ਭਾਈ ਕੋ ਸੌਣ ਦੀ ਜਗ੍ਹਾ ਨਹੀਂ ਸੀ ਤੇ ATM ਮਸ਼ੀਨ 'ਚ ਅੰਦਰ ਆਪਣਾ ਮੈਟਲੌਕ ਲਾ ਲਿਆ। ਅੰਦਰੋਂ ਬੰਦ ਕਰ। ਬਾਹਰ ਖਲੋਤੇ ਯਾਰ। ATM 'ਚੋਂ ਬਾਹਰ ਨਿਕਲਣ ਲੱਗੇ ਨੇ, ਨੋਨੀ ਨੇ ਬੂਹਾ ਤੋੜਤਾ, ਉਹਨਾਂ ਨੇ ਫੜ ਲਿਆ। ਕਹਿੰਦਾ ਮੈਂ ਘਰੋਂ ਮੰਜਾ ਲਿਆ ਕੇ ਖਿਲਾਰ ਦਿੰਦਾ। ਮਾਮਾ ਤੂੰ ਖੁਦਕੁਸ਼ੀ ਵਾਸਤੇ ਜ਼ਹਿਰ ਖਾ ਕੇ ਤੇ ਸਾਰੀਆਂ ਐਪਾਂ ਨੂੰ ਲਾਕ ਲਾਉਂਦਾ ਫਟਾਫਟ ਪਾ। ਮਾਮਾ ਉਹ ਕੀ ਫਾਇਦਾ ਕੋਈ ਲੈਣਾ। ਸਮੁੰਦਰ ਤੇ ਨਹਾਉਣ ਚਲਾ ਗਿਆ ਤੇ ਨਾਲ ਇੱਕ ਡੱਬਾ ਲੈ ਕੇ ਆਇਆ, ਉਹ ਪਾਣੀ ਪਾਉਣ। ਵਾਓ।
ਬਹੁਤ ਲਾਉਂਦੀ ਯਾਰ ਸਮੁੰਦਰ ਤੇ ਜਿੱਥੇ ਅੰਗਰੇਜ਼ੀਆਂ ਨਹੀਂ ਨਹਾਉਂਦੀਆਂ ਉਹ ਸਾਰੀ ਨੂੰ ਪਰੇ ਕਰਕੇ ਆਪਣਾ ਖੋਤਾ ਨੂੰ ਹੋਣ ਡਿਆ ਉਹ ਯਾਰ ਅੰਗਰੇਜ਼ੀਆਂ ਉੱਥੇ ਨਹਾਉਣ ਡੀਆਂ ਤੇ ਆਪਣੇ ਰੰਗ ਵਾਲੇ ਕੱਪੜੇ ਪਾ ਕੇ ਆਉਂ ਤੇ ਵਿੱਚ ਚਿੱਟੇ ਪਏ ਡੱਬੇ ਵੀ ਲੱਗੇ ਕੋਲ ਬੁਰਜੀ। ਯਾਰ ਨਰਾਨ ਦੁਕਾਨ ਚੱਲੀਏ ਚਲੋ ਭਾਜੀ ਇੱਥੇ ਹੀ ਕੋਈ ਬਣਿਆ ਤਰ੍ਹਾਂ ਦਾ ਲਿਖ ਲਿਆ ਕੋਈ ਬਸ ਲੈ ਇੱਥੇ ਠੀਕ ਆ ਭਾਜੀ, ਇੱਥੇ ਸੈੱਟ ਵਾ। ਚੰਗਾ ਫੋਟਾਂ ਦੀਆਂ ਸੈਟ ਆ ਬਾਰਿਸ਼ ਹੋ ਰਹੀ ਹੈ ਬਸ ਵੇਟ ਇਦਾਂ ਤੇ ਇੱਥੋਂ ਲੈ ਜਾਂਦੇ ਆ, ਚਲੋ ਮੈਂ ਹੁਣ ਨਾ ਖਰਚਾ ਕਰਤਾ ਹੂੰ ਤੇ ਕਲਰ ਘਰ ਜਾ ਕੇ ਵੰਡੀ ਪਾਉਂਦੇ ਆ, ਤੇਰਾ 250 ਆ ਜਿੰਨਾ ਬੰਦਾ ਅੱਗੇ ਜੋਗਾ ਨਾ ਪਿੱਛੇ यार ਜੋਗਾ यार मिठे आ रहा हूँ ਹੈ। आ रहा हूँ ਕੱਲ ਨੂੰ ਨਾ ਜਿੰਨ ਚੁੱਕ ਕੇ ਲੈ ਗਏ ਤੇ ਉਹ ਇੰਨਾ ਭਾਰਾ ਲੱਗਣ ਦੇ ਵਿੱਚ ਵਿੱਚ ਤਰਾ ਕੇ ਵੀ ਲੈ ਜਾਂਦੇ ਦੌੜਨ ਪੈਦਲ ਚੱਲ। ਨਹੀਂ ਕੱਲ ਸਾਹਿਬ ਕਿਦੋਂ ਤੋਂ ਫਾਈਨਲ ਜੁਆਇਨਿੰਗ यकम ਯਕਮ ਤੋਂ Yes, ਪਤਾ ਯਕਮ ਲੱਗੇਗਾ ਕਰੀ ਭਰ ਕੇ ਆਇਆ मैं गया पूरे भारना गाशे पा देंगे ਤੇ ਉਹ ਲੂੰਬਾਜ਼ੀ ਫਾਰ हाँ लूमा फारक ਹੁਣ ਸਿਰਫ ਡੂਮਬਾਜ਼ੀ ਹੋਣੀ ਹੈ ਲੂਮਬਾਜ਼ੀ ਭਈਆ ਪਾਤੇ ਨੇ ਉਸਤਾਦ ਜੀ ਤੇ ਯਾਰ ਯਕੀਨ ਮੰਨੋ। की वजह ਮੇਰੀ पाता ਗੱਲ ਸੁਣ यार ਕਾਲੂ, हाँ ਤੂੰ ਆ ਫਰਾਡ ਕਰ ਰਿਹਾ ਵਾ, ਚੀਟਿੰਗ ਕਰ ਰਿਹਾ ਵਾ किदा ਅਦਾਰੇ ਨਾਲ, ਉਸਤਾਦ ਜੀ ਨਾਲ। ਮਿੱਠਾ ਜੀ ਆਪਣੀ ਦਿਹਾੜੀ ਪਾਤੀ, ਇੱਥੇ ਤਨਖਾਹ ਪਾਤੀ, ਇੱਕ ਦਿਨ 12 ਵਜੇ ਆਏਗਾ, 2 ਦਿਨ 12 ਵਜੇ ਆਏਗਾ। ਲੈ ਆ ਮੈਨੂੰ ਨੀਵੇਂ ਥਾਂ ਬਿਠਾ ਦੀ, ਇਹ ਵੀ 3 ਵਜੇ ਨਾ ਆਏ ਤਾਂ ਗੁੱਜਰ ਨਾ ਕਹੀ ਮੈਨੂੰ। ओहो ये भी साजिश है एक दानव जी मैं थोड़ा टाइम सेट करना होना वा मैं तो इतने 10 बजे आ जाया करना वा ਕਿਉਂ ਕੀ ਗੱਲ ਕੱਢੇ की हो गया तेन 11 बजे आ जाया करना मैं ਸੌਖਾ ਹੱਲ ਵਾ, ਜਿਹੜਾ ਵੀ ਬੰਦਾ ਆਉਂਦਾ ਨਾ ਪਹਿਲੇ ਆ ਕੇ ਉਸਤਾਦ ਜੀ ਦੇ ਕਮਰੇ 'ਚ ਹਲਕਾ ਜਾਣੇ ਕਰਕੇ ਪਿੰਨੀ ਫੋਲੀ ਕਰਦਾ ਵਾ, ਘੁੱਟ ਘਟਾਈਆਂ ਕਰਕੇ ਆ ਸਾਰਾ ਕੁਝ ਕਰਕੇ ਐ ਕਰਕੇ ਉਸਤਾਦ ਜੀ ਐ ਕਰਕੇ ਕਿੱਦਾਂ ਤੇ ਚੌਥੇ ਦਿਨ ਬਾਹਰ ਸਿੰਗਲ ਲਾ ਕੇ ਬੈਠਾ ਹੁੰਦਾ, ਉੱਠੇ ਨਹੀਂ ਉਸਤਾਦ ਜੀ ਹਲੇ ਇਹ ਸਾਨੂੰ ਪੁੱਛਣ ਡਿਆ ਹੁੰਦਾ ਕੀ ਇਹ ਸਟੂਲ ਆ ਕਰਨਾ ਕੋਈ ਕੁਝ। उस्ताद जी इमोशनल हो गए मैनू लैके तेन पता ਭਾਜੀ ਇਹ हत्था च हत्थ पाया मेरे इंज करके अच्छा कालू मैं 6-8 तो मैं रूम हो जाना यार ਜੀਣ ਮਰਨ ਦੀਆਂ ਕਸਮਾਂ ਖਾ ਲੀਆਂ। ਉਹ ਅੱਗੇ ਪੱਲਿਓਂ ਪੈਸੇ ਦੇ ਕੇ ਪੱਲਿਓਂ ਤਨਖਾਹਾਂ ਦੇ ਕੇ ਅੱਕੇ ਆ, ਤੈਨੂੰ ਇੱਥੇ ਸੱਦ ਕੇ ਉਹ ਵੀ ਤਬਾਹ ਤੇ ਇਹ ਵੀ ਤਬਾਹ, ਤੂੰ ਸਾਡਾ ਤੇ ਕਰਦਾ ਉਹ ਨਹੀਂ ਓਏ ਟੈਂਟੋਨਕ ਨਾਲ ਸੂਟ ਧੋਣ ਵਾਲਿਆ। यार दानिश ਤੁਸੀਂ ਦੋਨੋਂ ਤਿਆਰ ਹੋਇਓ, ਹੁਣ ਇਹ ਵੱਡਾ ਵੇਖ ਤੁਹਾਡੇ ਸਿਰ ਤੇ ਆ ਰਿਹਾ। ਭਾਜੀ ਹਾਂ ਲੱਗ ਜੂ ਪਤਾ, ਲੱਗ ਜੂ। ਮੈਨੂੰ ਉਸਤਾਦ ਜੀ ਨੇ ਅੰਦਰੋਂ ਅੰਦਰ ਖਾਤੇ ਇੱਕ ਗੱਲ ਕੀਤੀ ਹੈ ਕਿ ਕਾਲੂ ਆ ਗਿਆ, ਹੁਣ 2 ਮੁੰਡੇ ਝਾੜਨੇ। हाँ जी ਉਹ ਕਿਉਂਕਿ ਹੁਣ ਤਨਖਾਹ ਵੀ ਮੈਨੇਜ ਕਰਨੀ ਆ, ਮੇਰਾ ਇੱਕ ਲੈਵਲ ਆ ਹੈ 4-5 ਦਿਨ ਹੀ ਉਸਤਾਦ ਜੀ ਨੇ ਪ੍ਰਮੋਸ਼ਨ ਹੋਣਾ ਵਾ, 6ਵੇਂ ਦਿਨ ਅੰਦਰੋਂ ਹੀ ਦਫ਼ਤਰ 'ਚ ਤੁਹਾਨੂੰ ਪਤਾ ਲੱਗਣਾ ਉਹ ਇੱਥੋਂ ਤੋਂ ਲਾਹੌਰ ਗਏ ਹੋਏ ਆ, ਬੈਠੇ ਅੰਦਰ ਹੋਣੇ ਦੇਖੀ। ਮਿੱਠੇ ਮੇਰੀ ਗੱਲ ਸੁਣ ਲੈ, ਕਾਲੂ ਵੀ ਇੱਥੇ ਹੀ, ਤੂੰ ਵੀ ਇੱਥੇ, ਨਾ ਤੂੰ ਆਪਣੀ ਕਬਰ 'ਚ ਪੈਣਾ, ਕਿਸੇ ਹੋਰ ਨੇ ਤੈਨੂੰ ਪੈਣ ਨਹੀਂ ਦੇਣਾ। ਕਾਲੂ ਨਾ 3-3 ਵਜੇ ਆਵੇ ਇੱਥੇ, ਮੁਫਤ ਦੀਆਂ ਤਨਖਾਹਾਂ ਨਾ ਪਾੜੇ, ਰੋਟੀਆਂ ਨਾ ਖਾਵੇ, ਇਹ ਉਦਾਂ ਹੀ ਕਰੇ ਜਿੱਦਾਂ ਆਪਾਂ ਨਹੀਂ ਸਾਰੇ ਕਰਦੇ। ਫੇਰ ਗੱਲ ਕਰੀ ਆਪਾਂ ਸਾਰੇ ਨੇ ਮੈਂ ਨਹੀਂ ਕਰਦਾ, ਇਹਨੇ ਸਾਲ ਪੂਰਾ ਪਰਖਿਆ ਉਸਤਾਦ ਜੀ ਨੇ ਰੁਟੀਨ ਦੇਖੀ ਆ ਵੀ ਕਿੱਦਾਂ ਉਸਤਾਦ ਜੀ 3 ਦਿਨ ਬਾਅਦ ਭੁੱਲ ਜਾਂਦੇ ਆ, ਲੇਕਿਨ ਮਨ ਤਾਂ ਸੋਚੀ ਉਹ ਭੁੱਲਦੇ ਆ ਨਾਮ ਨਾਲ। ਸਲਮਾਨ ਸਾਹਿਬ ਨੂੰ ਚੰਗੀ ਤਰ੍ਹਾਂ ਪਤਾ 9:32 ਤੇ ਇੱਥੇ ਹੋਣਾ ਇਦਾਂ ਹੀ ਆ ਭਾਜੀ। ਕੌਣ ਮੈਂ ਉਹ ਤੇਰੇ ਅੱਗੇ ਪਿੱਛੇ ਕੋਈ ਨਹੀਂ ਹੈਗਾ। ਲੱਗ ਗਏ ਆ ਉਹ ਤੇਰੀ ਕਿਤੇ ਖਬਰਾਂ ਤੇ ਡਿਊਟੀ ਆ, ਨਹੀਂ ਜਲਦੀ ਆ ਜਾਂਦਾ। ਇਹਨੇ ਝੂਠੇ ਦੇ ਨੰਬਰ ਬਣਾਉਣੇ ਆ। ਬਾਕੀ ਤਾਂ ਮੈਂ ਨੰਬਰਬਾਜ਼ੀ ਦੀ ਮੈਨੂੰ ਸਮਝ ਆ ਸਲਮਾਨ ਭਾਈ, ਮੈਨੂੰ ਇਸ ਬੰਦੇ ਦੇ ਦਿਮਾਗ ਦੀ ਛਾਤਰਪਨ ਦੀ ਸਮਝ ਨਹੀਂ ਆ ਰਹੀ। ਉਹ ਛਾਤਰਪਨ ਲੱਖ ਕੀ ਰੁਪਈਆ ਇਹਨੇ ਮਹੀਨੇ ਦਾ ਕਢਾ ਲਿਆ ਕਰਨਾ, 3 ਵਜੇ ਆ ਕੇ ਉਹੀ 10 ਵਜੇ ਆਖੇ ਮੁੰਡੇ ਨੇ ਸਾਬਣ ਖਾ ਲਿਆ ਜੀ, ਪੂਰੀ ਦਾ ਕੰਨ ਵਗਰ ਲੱਗ ਗਿਆ ਜੀ। ਹਾਂਜੀ ਉਹ ਨਹੀਂ ਉਹ ਮਖੜ ਕੀ ਹੋ ਗਿਆ ਤੈਨੂੰ? ਦਾਣਾ ਨਿਕਲਦਾ ਵਾ ਕਿਸੇ ਚੀਜ਼ ਦੇ, ਉਸਤਾਦ ਜੀ ਬੜਾ ਵੱਡਾ ਦਾਣਾ ਨਿਕਲਾ। ਮੈਂ ਦਾਣਾ ਨਿਕਲਿਆ ਤੇ ਉਹਨੂੰ ਭੁੰਨਣ ਲੱਗ ਪਿਆ। ਯਾਰ ਤੁਸੀਂ, ਮੈਂ ਤਾਂ ਸਿੰਪਲ ਜੀ ਗੱਲ ਹੈ ਕਿ ਤੁਸੀਂ ਆਪਣੇ ਕੰਮ ਨਾਲ ਲਾਇਲ ਹੋ ਨਾ, ਤੁਹਾਨੂੰ ਨੰਬਰਬਾਜ਼ੀ ਦੀ ਜ਼ਰੂਰਤ ਹੀ ਨਹੀਂ। अरे क्या बात क्या कहने छा गया कसम है यार, ਓਏ ਓਏ क्या बात है यार। ਸਲਮਾਨ ਦੇ ਭਰਾ ਨੂੰ ਇੰਨੇ ਦਾਣੇ ਨਿਕਲੇ ਤੇ ਇੱਕ ਬੰਦਾ ਆ ਕੇ ਪੁੱਛਣ ਦਿਆ, ਤੇਰਾ ਟਿਮਕਣੇ ਵਾਲਾ ਭਰਾ ਕਿੱਥੇ? ਨਾਲੇ ਲਾਇਲਟੀ ਦੀ ਗੱਲ ਕਰਨ ਡਿਆ, ਤੂੰ 2 ਕਿਲੋ ਦੁੱਧ ਮੁਕਾ ਕੇ ਤਾਂ ਪਰੇਸ਼ਾਨ ਹੋਣਾ ਜਿਵੇਂ ਕਿਤੇ ਪੀਪਾ ਮੁਕਾ ਲਿਆ ਵਾ। ਤੂੰ ਕਿਤੇ ਨਹਿਰ ਕੱਢਦੀ ਦੁੱਧ ਦੀ, ਪਰੇਸ਼ਾਨ ਤਾਂ ਫਿਰਨ ਡਿਆ। 11 ਕੱਪਾਂ ਦੇ ਵਿੱਚ 3 ਕੱਪ ਚਾਹ ਦੇ ਪਏ ਹੁੰਦੇ। ਦੇਖ ਲੈ ਬੰਦ ਨਾ ਕਰਾਂ ਕਿਤੇ ਸਮੋਸੇ ਲਿਆ, ਸਾਰੇ ਸਮੈਲ ਵਾਲੇ ਸੀਗੇ। ਓ ਯਾਰ ਹਾਂ, ਸਮੋਸੇ ਸਾਨੂੰ ਰੈਟ ਹੀ ਸੀਗੇ। ਉਹ ਨਹੀਂ ਉਹ ਹਾਨੋ ਰਹਿ ਸਲਾਬੇ ਸੀ ਭਾਜੀ। ਪੈਨ ਹੈ ਹੀ ਨਹੀਂ ਸੀ ਕਿਸੇ ਕੋਲ। ਬਾਰਿਸ਼ ਪੈਣ ਐਨ ਮੂ ਕਰੀ ਭਾਵੇਂ ਸਲਾਬੇ ਸੀ, ਤੂੰ ਤਾਂ 3 ਖਾ ਗਿਆ ਨਾ, ਕਿਤੇ ਪਾਣੀ ਦੀ ਕਮੀ ਹੋਈ ਸੀ। ਇਹਨੇ ਫਰੈਸ਼ ਇੱਕ ਸਮੋਸਾ ਖਾਦਾ, 2 ਚਿਪਸ ਦੇ ਦਾਣੇ ਇਹਨੇ ਖਾਦੇ। 2 ਸਮੋਸਿਆਂ ਨੂੰ ਗੇਰਾ ਵੀ ਦਿੱਤਾ। ਗੇਰਾ ਵੀ ਦਿੱਤਾ। ਘੇਰਾ ਤੇ ਦਿੱਤਾ ਹੈਗਾ ਭਾਜੀ ਨੇ, ਘੇਰਾ। ਚਿਪਸ ਕਿਤੋਂ ਹੋਰ ਲਈ, ਸਮੋਸੇ ਹੋਰੋਂ ਲਏ, ਦੁੱਧ ਕਿਤੋਂ ਹੋਰ ਲਿਆ, ਪੱਤੀ ਕਿਤੋਂ ਹੋਰ ਲਈ, ਲੈਟ ਬੰਦਾ ਪੂਰੇ ਇੰਨੀ ਮਿਹਨਤ ਨਾਲ ਸਮਾਨ ਲਿਆਂਦਾ ਤੇ ਤੁਸੀਂ ਨੁਕਸ ਕੱਢੀ ਜਾਣਦੇ। ਲੇਕਿਨ ਫੇਰ ਵੀ ਯਾਰ ਸਮੈਲ ਤੇ ਨਹੀਂ ਨਾ ਮਰੀ ਇਸ ਗੱਲ ਨਾਲ। ਨੋਨੀ ਦਾ ਆਪਾਂ ਨਾ ਚੌਚ ਖਲੋਤਾ ਸਾਰਿਆਂ ਨੂੰ ਕਹਿੰਦਾ ਤੁਹਾਨੂੰ ਪਤਾ ਹੀ ਨਹੀਂ ਆਇਆ, ਮੇਰਾ ਮੁੰਡਾ ਖੁਸਰੇ ਦਾ ਰੋਲ ਬਹੁਤ ਅੱਛਾ ਕਰਦਾ ਵਾ।
ਨਹੀਂ ਯਾਰ ਉਸਤਾਦ ਕਰਦਾ ਨਾ ਯਾਰ ਤੂੰ ਦੱਸ ਉਸਤਾਦ ਮੈਨੂੰ ਕਿੱਦਾਂ ਕਹਿੰਦੇ ਪਹਿਲੇ ਦਿਨ ਆ ਉਹੀ ਵੀ ਹਲਕਾ ਜਿਹਾ ਹਲਕਾ, ਤੁਸੀਂ ਮਾਈ ਬਾਪ ਤੁਸੀਂ ਸਾਰਾ ਕੁਝ ਅੱਬੂ ਮਿਲ ਚੌਥੇ ਦਿਨ ਹਰ ਸ਼ੈ ਉਸਤਾਦ ਜੀ ਤੇ ਪਾ ਦੇਣੀ ਹੈ, ਤੁਸੀਂ ਇੱਦਾਂ ਤੁਸੀਂ ਕਹਿ ਦੇਣਾ। ਫਿਰ ਇੱਥੇ ਬਹਿ ਕੇ ਜਿੱਦਾਂ ਉਸਤਾਦ ਜੀ ਨੇ ਕਹਿੰਦਾ ਉਹਦੇ ਮੁਖਾਲਫ ਲਾਈਵ ਵੀ ਆ ਜਾਂਦੇ ਆ। ਬਦਤਮੀਜ਼ੀ ਹੈ ਹਾਂ ਕਾਲੂ ਵੀ ਐਸੇ ਮਾਰਤੇ ਹੀ ਹੈ, ਸ਼ਲਟਾਂ ਵੀ ਲਏਗਾ ਲੈ ਮੈਂ ਮੂੰਹ ਤੇ ਹੱਥੀ ਮੋਟਰਸਾਈਕਲ ਵੀ ਲਏਗਾ ਜਾ। ਉਹ ਭਾਈ ਕੀ ਹੋ ਗਿਆ, ਅਸੀਂ ਪੈਸੇ ਕਟਾਵਾਂਗੇ। ਉਹ ਭਾਈ ਜਿਹੜਾ ਅੰਦਰ ਉਸਤਾਦ ਜੀ ਨੇ ਕੱਪੜੇ ਨਹੀਂ ਟੰਗੇ ਇਦਾਂ ਲਾਈਨ ਸਿਰ, ਉਹਦੇ ਥੱਲੇ ਇਹਨੇ ਲਿਖਵਾ ਦੇਣਾ ਇਹ ਕਾਲੂ ਕੇ ਹੈ। ਹਾਂ ਤੇ ਉਹ ਹੈਗੇ ਆ ਮੇਰੇ। ਨਹੀਂ ਜਿੰਨੇ ਤੇਰੀ ਸ਼ਰਟਾਂ ਹੋ ਗਈਆਂ ਉਹ ਤੇਰੀ 6 ਮਹੀਨੇ ਦੀ ਸੈਲਰੀ ਹੋ ਗਈ ਲੈਵਲ ਬਰਾਬਰ। 100 ਸ਼ਰਟ ਪੂਰੀ ਇਕੱਠੀ ਕੀਤੀ ਹੈ ਭਾਜੀ। ਆਇਆ ਪੱਪੂ ਨੇ ਤਰ ਕੇ ਹੁਣ ਇਹਦਾ ਪੈਂਟ ਵਾਲ ਧਿਆਨ ਆ, ਟਰੋਜ਼ਰ ਵਾਲ ਧਿਆਨ ਆ, ਮੇਰਾ ਹੋਰ ਕਰਕੇ ਰੱਖਿਓ ਇਹਦੇ ਤੇ। ਤੇਰੇ ਧਿਆਨ ਮੈਂ ਘਸੁੰਨਾ ਫੇਰ ਨਾ ਤੇਰੇ ਇਹ ਨਾ ਹੋਵੇ ਅਗਲੇ ਜੁਮੇ ਉਸਤਾਦ ਜੀ ਕੇ ਲਈ ਧੋਤੀ ਪਾ ਕੇ ਫਿਰਦੇ ਹੁਣ ਇੱਥੇ ਉਹ ਕਾਲੂ ਲੈ ਗਿਆ ਬਸ ਭਰਾਵਾ, ਐ ਨਾ ਹੋਵੇ ਤੇ ਕਾਲੂ ਦੀ ਸ਼ਾਦੀ ਹੋ ਗਈ, ਸੁਹਾਗ ਰਾਤ ਨੂੰ ਇਹਨੇ ਐ ਕਰਕੇ ਘੁੰਡ ਚੁੱਕਿਆ ਤੇ ਭਰਜਾਈ ਨੱਕ ਚੋਂ ਧੂਆਂ ਕੱਢਣ ਦੀ। ਚਲੋ ਯਾਰ ਫਿਰ ਉਸਤਾਦ ਨਾਲ ਗੱਲ ਕਰਦੇ ਨਰਾਨ ਚੱਲੀਏ। ਨਾ ਕਰ ਇੱਕ ਜਨਰੇਟਰ ਲੈ ਕੇ ਆਓ ਚੰਗਾ, ਉਸੇ ਹੀ ਪੈਸੇ ਨਰਾਨ ਫਰਾਕ ਟਾਈਮ ਬਹੁਤ ਹੋ ਗਿਆ, ਮਿੱਠੇ ਡੈਡ ਅੱਗੇ ਨਹੀਂ ਹੈਗੀ ਨਿਕਲੀ ਹੈ। ਅਸਲਮਾਨ ਨੇ ਆਪਣੀ ਮਸੈਰੀ ਇੰਜ ਦੀ ਸਜਾਈ, ਦੂਰੋਂ ਇਦਾਂ ਲੱਗੇ ਮੌਤ ਦੇ ਖੂਹ ਤੇ ਟੂਪਾਂ ਲੱਗੀਆਂ। ਦੱਸ ਯਾਰ ਕਹਿੰਦਾ ਨਾਰਾਇਣ ਕੇ ਗਾਂ ਚੱਲੀਏ ਵੀ ਤੂੰ ਇੱਕ ਸ਼ਵਾਰ ਮੈਨੂੰ ਸਾਡੇ ਕੋਲ ਸਾਰਾ ਸਫ਼ਰ ਕਰਾ ਲੈਣਾ, ਤੇਰਾ ਪਤਾ ਧੋਨੀ ਦਾ ਦੋੜਾ ਸੁਣ ਯਾਰ ਕਾਲੂ। ਉਹ ਬਪਰੇ ਦਫਾ ਕਰ ਤੋਲਾ ਸਿੰਗਰ ਆ ਬਹੁਤ ਅੱਛਾ ਯਾਰ। ਨਹੀਂ ਫਾਰਕ ਦੋਗਣਾ ਬਹੁਤਾ ਸੁਣਾ ਲਾ। ਹਾਏ ਹਾਏ ਚਲੀਏ ਮਿੱਠਾ ਜੀ ਲਾਈਟ ਲੂਟ ਕੋਈ ਨਹੀਂ ਆਣੀ, ਘਰਾਂ ਨੂੰ ਚੱਲਦੇ ਆ ਜਾ ਕੇ ਬੱਚਿਆਂ ਨੂੰ ਦੇਖੀਏ ਹੈ ਨਿਕਲੀਏ ਫਿਰ। ਬੱਚਿਆਂ ਨੂੰ ਕੀ ਦੇਖਣਾ, ਸਿਗਨਲ ਲਾ ਕੇ ਬੈਠੇ ਹੋਣੇ ਬੱਚੇ ਇੰਜੋਏ ਕਰਦੇ ਹੋਣੇ। ਬੱਚੇ ਪਾਗਲ ਆ ਸਾਡੇ, ਉਹ ਨਹੀਂਗੇ ਲੈਪਟਾਪਾਂ ਤੇ ਬੈਠੇ ਆ। ਹਾਂਜੀ ਉਹ ਹਵਾ ਵਾਲੇ ਸਵੀਮਿੰਗ ਪੂਲ ਆ ਉਹਨਾਂ ਕੋਲ, ਉਹ ਇੰਜੋਏ ਆ, ਬੱਚੇ ਆ ਹੈਕਰ ਖੇਡ ਰਹੇ ਆ। ਲੈਪਟਾਪ ਤੇ ਬੈਠੀ ਦਾ ਨਹੀਂ, ਹਾਂਜੀ ਲੈਪਟਾਪ ਤੇ ਪੀੜੀ ਚਲਾਈਦਾ ਸਮਝਿਆ ਵਾ। ਵਾ। ਯਾਰ ਉਹੀ ਗੱਲ ਤੋਂ ਇਹ ਉਹ ਆਣ ਲੱਗੇ ਬਸ ਪਿੰਡ ਬੱਚੇ ਆਲੇ ਨੂੰ ਕੀ ਨੂੰ ਪਤਾ। ਦਸਾਂ ਦੀ ਚੀਜ਼ ਲੈ ਆਤੀ, ਮੋਟਰਸਾਈਕਲ ਦੇ ਅੱਗੇ ਭਾਗ ਕੇ ਝੂਟਾ ਦੇ ਦਿੱਤਾ, ਗਰੀਬ ਆਦਮੀ ਦਾ ਬੱਚਾ ਰਾਜ਼ੀ। ਲੇਕਿਨ ਅਸੀਂ ਚੀਜ਼ ਕੋਲੋਂ ਲੈ ਕੇ ਦੇ ਦਈਏ, ਇਹ ਨਹੀਂ ਕਹੀਦਾ ਦਾਦਾ ਕੋ ਲੈ ਦੇਂਗੇ ਉਹ ਨਹੀਂ ਕਹੀਦਾ। ਦਾਦਾ ਉਹ ਸੁੱਤਾ ਕੇ ਗਾਉਂ ਮੇ ਕੋ ਮੈਂ ਤੇ ਪਾਤੀ ਹੂੰ। ਚਲੋ ਯਾਰ ਕਰੀਏ ਫਿਰ ਚਲਿਏ ਯਾਰ ਬੰਦ ਕਰੋ ਤੇ ਜੰਗਲੀ ਮਾਮਲਾ ਸ਼ੁਰੂ ਹੋ ਗਿਆ, ਜਾਨਵਰਾਂ ਦੀ ਐਂਟਰੀ। ਯਾਰ ਮਿੱਠੇ ਲਾ ਦੀ ਯਾਰ ਰਾਜ ਮੈਨੂੰ ਯਾਰ, ਹਾਂਜੀ ਮੈਨੂੰ ਲਾ ਦੇ ਯਾਰ। ਮੈਂ ਤੁਹਾਡਾ ਕਰਕੇ ਬੱਗੀ ਪਾਉਣ ਲੱਗਾ ਵਾਂ ਵੀ ਜਿੰਨੀਆਂ ਸਵਾਰੀਆਂ ਵਾ। ਤੂੰ ਬੱਗੀ ਨਾ ਪਾ, ਬੱਗਾ ਪਾ ਲਾ। ਟਾਇਰ ਪਵਾਇਆ ਜੀ ਨਵਾਂ, ਹਾਂਜੀ ਟਾਇਰ ਪਵਾਇਆ ਜੀ ਨਵਾਂ। ਹਾਂਜੀ ਭਾਜੀ ਕਰ ਦੋ ਖਰਾਬ, ਆ ਜਾਓ ਦੰਦੀਆਂ ਵੱਢੋ। ਚਲੋ ਯਾਰ ਚੱਲ ਨੂੰ ਨਹੀਂ ਆਏ ਤੂੰ ਰਕਸ਼ੇ ਤੇ ਆਵੇ। ਜੋ ਦਫ਼ਤਰੋਂ ਨਿਕਲਦਾ ਮੈਨੂੰ ਐ ਲੱਗਦਾ ਮੈਂ ਓਵਰ ਕਰੀਮ ਤੇ ਗੱਡੀ ਪਾਈ ਆ, ਹਰ ਸਵਾਰੀ ਮੈਨੂੰ ਹੱਥ ਦੇਣ ਡਈ ਹੁੰਦੀ। ਬੱਗੀ ਬਣਾ ਲਈ ਤਾਂ ਲਾੜੇ ਦੇ ਵੀ ਗੋਡੇ ਛਿਲਤੇ, ਕਿਉਂ ਜੀ? ਛੋਟੇ ਘੋੜੇ ਪਾ ਲਏ। ਚਲਿਏ ਚਲੋ ਚੱਲੀਏ। ਚੱਲੀਏ ਛੁੱਟੀ ਮਾਰ ਗਏ।